ਜੇ ਕਿਤੇ ਆਊਟ ਕਰ ਲਿਓ ਅੱਲਾ ਮਾਫੀ ਦੇਵੇ ਉਹਦੇ ਘਰ ਤੱਕ ਜਾਣ ਨੂੰ ਪਊਗਾ ਬੈਟਸਮੈਨ ਉਹਨੂੰ ਪੋਲੀਆਂ ਛੱਡ ਕੇ ਹੁੰਦਾ ਵਾ। ਉਸਤਾਦ ਜੀ ਅੰਪਾਇਰ ਬਣ ਗਿਆ, ਇੱਕ ਬੋਲਰ ਨੇ ਅਪੀਲ ਕੀਤੀ, ਇਹਨੇ ਨਟ ਆਊਟ ਕਹਿਤਾ, ਉਹ ਕਹਿੰਦਾ ਮੈਂ ਰਿਵਿਊ ਲੈਣਾ, ਕਹਿੰਦਾ ਮੈਂ ਮਾਂ ਦੀ ਕਸਮ ਕਰਨੀ। ਉਸਤਾਦ ਜੀ ਛੱਕਾ ਮਾਰਿਆ ਭਾਈ ਮਿੱਠੇ ਨੇ, ਪਾਣੀ ਦਾ ਇਸ਼ਾਰਾ ਕਰਨ ਡਿਆ, ਉਹ ਪਾਣੀ ਲਿਆ, ਕਹਿੰਦਾ ਨਹੀਂ ਨਹੀਂ ਦਮ ਵਾਲਾ ਜਿਹੜਾ ਮੈਂ ਉੱਥੇ ਰੱਖਿਆ ਪਾਣੀ 'ਚ ਪਿਆ ਹੋਣਾ, ਇੱਧਰਲੀ ਸਾਈਡ ਤੇ ਦੇਖੀ ਜ਼ਰਾ। ਉਹਦੇ ਚ ਚਿੱਟਾ ਜਿਹਾ ਕਾਗਜ਼ ਵੀ ਆ। ਕਾਲੂ ਜੀ ਕਰਕੇ ਬੋਲਰ ਕਰਨ ਜਾ ਰਿਹਾ ਤੇ ਅੰਪਾਇਰ ਕਹਿੰਦਾ ਕੋਈ ਛਾਂ ਫੜਾ ਦੇ, ਇੱਥੋਂ ਪਿਸਟਲ ਕੱਢ ਕੇ अस्सलाम वालेकुम जी, टी टाइम 'ਚ खुश आमदीद जनाब। ਗੱਲ ਇਹ ਹੈ ਕਿ ਤੁਹਾਨੂੰ ਜੇ ਨਹੀਂ ਨਾ ਟੀ ਟਾਈਮ ਚੰਗਾ ਲੱਗਦਾ ਤੇ ਸਾਨੂੰ ਦੱਸ ਦਿਓ। ਸੱਚ ਗਿਆ ਕੀ ਸ਼ੁਰੂ ਕਰਤਾ ਜੀ? ਕਿਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਮੈਂ ਅੰਦਰੋਂ ਆ ਕੇ ਕੀ ਗੇਮ ਪਾਉਣੀ। ਵਾਹ ਵਾਹ ਭਾਜੀ ਗੱਲ ਅੱਛਾ ਪਤਾ ਕੀ ਗੱਲ ਆ, ਤੁਸੀਂ ਬੇਸ਼ੱਕ ਟੀਮ ਹੋ ਸਜਾਦ ਜਨੀ ਜਾਂ ਇੱਥੇ ਨਾਲ ਹੋ, ਮੇਰਾ ਉਹਨਾਂ ਨਾਲ ਇੱਕ ਲਹਿਦਾ ਵੀ ਤਲਕ ਆ। ਹਾਂ ਉਹਦੇ 'ਚ ਤੁਸੀਂ ਨਹੀਂ ਹੈ ਉਸਤਾਦ ਜੀ ਹਾਂ, ਉਸ ਤਲਕ 'ਚ ਤੁਸੀਂ ਨਹੀਂ ਆਓ, ਮੇਰਾ ਉਹਨਾਂ ਨਾਲ ਡਾਇਰੈਕਟ ਆ। ਔਰ ਮੈਂ ਉਹਨਾਂ ਨੂੰ ਗੱਲ ਕਰ ਰਿਹਾ ਉਹਨਾਂ ਦੇ ਨਾਲ, ਸਿਰਫ ਨਾਲ ਤੁਹਾਨੂੰ ਵੀ ਪਤਾ ਲੱਗ ਜੂਗਾ, ਫਿਰ ਤੁਸੀਂ ਵਿੱਚ ਹੰਗਾਰਾ ਭਰ ਸਕਦੇ। ਹਾਂਜੀ ਬਈ ਕਮੈਂਟਾਂ ਦੇ ਵਿੱਚ ਜਿਹੜੇ ਮੇਰੇ ਦੋਸਤ ਐਸੇ ਮਾਸ਼ਾਅੱਲਾ ਜਿਨ੍ਹਾਂ ਨੂੰ ਪਤਾ ਨਹੀਂ ਮੈਂ ਬੁਲਾ ਕੇ ਲਿਆਉਣਾ ਵੀ ਆਓ ਮੇਰਾ ਟੀ ਟਾਈਮ ਵੇਖੋ ਲਾਜ਼ਮੀ, ਹੈਨਾ, ਉਹ ਪਤਾ ਨਹੀਂ ਵਿਚਾਰੇ ਆ ਕੇ ਤੇ ਵੇਖ ਕੇ ਤੇ ਸਿੱਧਾ ਮੂੰਹ ਕਰਕੇ ਥੱਲੇ ਨੂੰ ਬਹਿ ਤੇ ये पिछला है, ये अगला है, ये फलां है, ये टींग है, ये वही कॉन्टैक्ट है, ये बातें रिपीट हो रही हैं, अब वो नहीं रहा, अब ठंडा हो गया, अब तत्ता हो गया, अब फलाना हो गया, नोनी कुछ नहीं है, फलाना कुछ नहीं है, ढींगड़ा कुछ नहीं। क्यों कबरां भारियां करी जाने अपनियां? मैं तुहानूं अगे भी कई बारी समझाया भाजी, ये भी चुगलखोरी, ये भी झूठ आ, पता नहीं कितना बोली जाने, बैठे बैठे घर नजायज़ कमेंट कर करके अपनी कबर भारी करी जा रहे, ना कोई गल ना बात, कसमी भी मुफ्त च या कबर अपनी भारी है। साडे भी ਜਿਹੜੇ ਕੋਈ ਗੁਨਾਹ ਹੋਏ ਨੇ ਬੇਤਾਸ਼ਾ ਜ਼ਿੰਦਗੀ 'ਚ ਉਹ ਤੁਸੀਂ ਲਈ ਜਾ ਰਹੇ ਹੋ। ਹਾਂਜੀ ਪਹਿਲੇ ਤੇ ਇਸ ਗੱਲੋਂ ਮਿਹਰਬਾਨੀ ਵੀ ਇਹਨਾਂ ਦੀ ਬਣਦੀ ਹੈ ਹੈਨਾ ਕਿ ਬਈ ਸਹੀ ਗੱਲ ਆ। ਇਹਨੂੰ ਕਹਿੰਦੇ ਇਹਨੂੰ ਐਵੇਂ ਇਹ ਜੀ ਐਸਾ ਹੋ ਗਿਆ ਹੈ, ਐਸਾ ਹੋ ਗਿਆ ਹੈ। ਭਾਈ ਉਹ ਅਗਰ ਐਸਾ ਨਹੀਂ ਹੋਇਆ ਤੇ ਤੁਸੀਂ ਉਹ ਕਰ ਜ਼ਿੰਮੇਦਾਰ ਹੋ ਤੇ ਤੁਸੀਂ ਗੁਨੇਗਾਰ ਵੀ ਹੋ। ਬਿਲਕੁਲ ਲਿਆਦਾ ਚੰਗਾ ਲੱਗਦਾ ਨਹੀਂ ਲੱਗਦਾ ਈਜ਼ੀ ਰਿਹਾ ਕਰੋ, ਚੁੱਪ ਕਰਿਆ ਕਰੋ, ਥੋੜਾ ਦੇਖੋ, ਨਹੀਂ ਸਹੀ ਲੱਗਦਾ ਕੁਝ ਹੋਰ ਦੇਖ ਲਓ। ਵੀ ਲਾਜ਼ਮੀ ਵੀ ਮਤਲਬ ਕਿ ਐਵੇਂ ਕਬਰ ਭਾਰੀ ਕਰਨੀ ਆਪਣੀ। ਤੇ ਦੂਜੀ ਗੱਲ ਹੈ ਭਾਈ, ਜਦੋਂ ਮੈਂ ਤੇ ਬੜੀ ਦੇਰ ਦਾ ਇਹਨੂੰ ਬੰਦ ਕਰੂੰ ਸੀ, ਮੈਂ ਤੇ ਏਡੀ ਦੇਰ ਕਦੀ ਸ਼ੋਅ ਕੀਤਾ ਹੀ ਨਹੀਂ। ਮੈਂ ਆਪ ਬੋਰ ਹੋ ਜਾਣਾ। ਤੁਸੀਂ ਕੀ ਪੰਜੋ ਸੱਤੋ ਤੁਸੀਂ ਕੀ ਬੋਰ ਹੋਣਾ? ਸਹੀ ਗੱਲ। ਪੰਜੋ ਸੱਤੋ ਆਹੋ ਇੰਨੇ ਕੀ ਆ ਨਾਮ ਆ ਉਹਨਾਂ ਦਾ। ਮੈਂ ਉਹਨਾਂ ਨੂੰ ਕਹਿ ਰਿਹਾ ਪੰਜੋ ਸੱਤੋ ਲੱਗਾ ਐਸਾ ਨਾਮ ਆ। ਪੰਜੋ ਸੱਤੋ, ਇਹਦਾ ਨਾਂ ਪਾ ਦਿਓ ਪੰਜੋ ਸੱਤੋ। ਠੀਕ ਹੈ ਸਰ। ਉਸਤਾਦ ਜੀ ਬੰਦਾ ਕੈਸੀ ਬਾਤ, ਉਹ ਪੰਜੋ ਸੱਤੋ ਆਹ ਪੰਜੋ ਸੱਤੋਂ ਐਵੇਂ ਨਾ ਕਰਿਆ ਕਰੋ। ਪਤਾ ਕੀ ਗੱਲ ਆ, ਮੈਂ ਦੇਖੂਗਾ ਕਮੈਂਟ, ਲਾਈਕ ਕਮੈਂਟ ਆ ਗਏ ਵੀ ਇਸ ਟਾਈਮ ਹੁਣ ਵੀ ਮੈਂ ਹੁਣ ਇਹ ਨਾ ਐਂਡ ਤੇ ਕਰਕੇ ਬੰਦ ਕਰਨਾ। ਮੈਂ ਤਾਂ ਕਿੰਨੀ ਵਾਰੀ ਸਾਲ ਪਹਿਲੇ ਬੰਦ ਕਰੂ ਸੀ ਵੀ ਜਦੋਂ ਮੈਂ ਦੇਖ ਲੈਣਾ ਨਾ ਕਿ ਯਾਰ ਭਾਵੇਂ ਇਸ ਤੋਂ ਬਾਅਦ ਹੁਣ ਇਹ ਫਾਈਨਲ ਹੋ ਗਈ ਹਰ ਚੀਜ਼, ਇਸ ਤੋਂ ਅੱਗੇ ਐਵੇਂ ਗੱਲਬਾਤ ਆ, ਜ਼ਿਆਦਤੀ ਆ, ਠੀਕ ਹੈ ਨਾ। ਇਨਸਾਨ ਆ ਫਿਰ ਵੀ ਜਿੱਡਾ ਮਰਜ਼ੀ ਟੈਲੈਂਟਡ ਹੋਵੇ, ਰੋਜ਼ 60 ਮਿੰਟ ਇੱਕ ਕੰਟੈਂਟ, ਰੋਜ਼ 60 ਮਿੰਟ, ਓਏ ਹੋਏ, ਠੀਕ ਹੈ ਨਾ। ਔਰ ਕਈ ਸਾਲ ਬਗੈਰ ਨਾਕੇ ਤੇ ਨਾਗਾ ਹੁੰਦਾ ਵਾ, ਲੇਕਿਨ ਨਾਰਮਲ ਬਦੀ ਤੌਬਾ ਦਾ ਮੁਕਾਮ। ਤੇ ਹਰ ਕੋਈ ਇਨਸਾਨ ਆ ਭਾਜੀ, ਹਰ ਕੋਈ ਹਿਸਾਬ ਕਿਤਾਬ ਆ। ਤੇ ਕਈ ਵਾਰੀ ਮੈਂ ਉਦੋਂ ਹੀ ਜਦੋਂ ਮੈਂ ਦੇਖ ਲਿਆ ਸੀ ਨਾ ਕਿ ਲੈ ਵੀ ਹੁਣ ਪੀਕ ਤੇ ਆ ਗਿਆ, ਇਹਨੂੰ ਛੱਡ ਦੇਣਾ ਚਾਹੀਦਾ ਇੱਥੇ, ਤਾਂ ਕਿ ਪਿਆਰ ਵੀ ਅਪਲੋਡ ਹੋਇਆ ਰਹੇ। ਜਿਹੜਾ ਵੇਖਿਓ ਕਵੇ ਯਾਰ ਸੁਭਾਨ ਅੱਲਾ ਹਰ ਨਾ ਜੇ। ਪਰ ਇਹ ਪੰਜੋ ਸੱਤੋਂ ਤੋਂ ਇਲਾਵਾ ਜਿਹੜੇ ਨੇ ਉਹਨਾਂ ਨੇ ਛੱਡਣਾ। ਹਾਂ, ਜਿਹੜੇ ਪੰਜੋ ਸੱਤੋਂ ਅੱਗੇ ਜ਼ੀਰੋ ਵਾਲੇ ਨੇ, ਉਹ ਭਾਈ ਉਸੇ ਟਾਈਮ ਤੋਂ ਬਾਅਦ ਇੱਥੇ ਤੇ ਇੱਕ 5-6 ਦਿਨ ਪਹਿਲੇ ਟੀ ਟਾਈਮ ਨਹੀਂ ਚੱਲਿਆ ਤੇ 1000 ਮੇਲ ਆ ਗਈ ਮੈਨੂੰ। 6 ਵਜੇ ਟੀ ਟਾਈਮ ਚੱਲਦਾ ਵਾ, 6:20 ਤੇ 1000 ਮੇਲ ਸੀ, 1000 ਤੋਂ ਉੱਤੇ ਸੀ ਕਿ ਸਾਡਾ ਟੀ ਟਾਈਮ ਕਿੱਥੇ ਹੈ। ਹਰ ਪਲੇਟਫਾਰਮ ਤੇ ਮੈਸੇਜ ਤੁਹਾਨੂੰ ਹਰ ਜਗ੍ਹਾ ਤੇ ਆਇਆ ਕਰ। ਦੂਜੀਆਂ ਵੀਡੀਓ, ਪਿਛਲੀ ਵੀਡੀਓ ਚਲਾ ਕੇ ਤੇ ਅੱਜ ਵਾਲਾ ਕਿਉਂ ਨਹੀਂ ਆਇਆ? ਲਿਆਦਾ ਜ਼ਰੂਰੀ ਨਹੀਂ ਪੰਜੋ ਸੱਤੋ ਤੁਹਾਡੀ ਤਬੀਅਤ, ਤੁਸੀਂ ਨਹੀਂ, ਤੁਹਾਨੂੰ ਗੱਲ ਦੀ ਸਮਝ ਲੱਗਦੀ, ਤੁਸੀਂ ਈਜ਼ੀ ਰਿਹਾ ਕਰੋ। ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਕੋਈ ਹੋਰ ਦੇ, ਤੁਸੀਂ ਸਮਝੋ ਬੰਦ ਹੋ ਗਿਆ ਵਾ। ਆਹੋ ਹਾਂ, ਤੁਸੀਂ ਇਹ ਸਮਝ ਲਓ ਬੰਦ ਹੋ ਗਿਆ ਵਾ। ਸਾਨੂੰ ਇਹ ਦੱਸਣ ਦੀ ਲੋੜ ਨਹੀਂ इसमें वही बातें थी, इसमें वही था, ये कुछ नहीं रहा, फला नहीं रहा, ढींग रहा। टेंशन ना लिया करो, ठीक है, ईजी हो जाओ। हाँ? ਅੱਗੇ ਤੋਂ ਕੋਈ ਆਵੇ ਨਾ, ਕੋਈ ਬੈਲ ਵਜਾਉਣ ਕੇ ਭਾਜੀ ਛੇਤੀ ਆਓ, ਜ਼ਬਰਦਸਤੀ ਟੀ ਟਾਈਮ ਵੇਖ ਲਓ ਆ ਕੇ, ਉਹਨੂੰ ਕੋਈ ਯਾਰ ਮੈਂ ਨਹੀਂ ਆਉਣਾ, ਠੀਕ ਹੈ, ਟਾਈਮ ਨਹੀਂ ਹੈ, ਬਾਹਰ ਨਿਕਲਣ ਦੇ ਇਨਕਾਰ। ਸਾਜੀ ਇੱਕ ਵਾਰੀ ਸਲਮਾਨ ਕੋਲੋਂ ਈਜ਼ੀ ਕਵਾ ਤੇ ਵੀਡੀਓ ਬਣਾ ਲਓ। ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡਾ ਟੀ ਟਾਈਮ ਪਾਕਿਸਤਾਨ ਦੇ ਕ੍ਰਿਕਟ ਮੈਚ ਨਾਲੋਂ ਵੀ ਮਾੜਾ ਵਾ ਯਾਰ।
ਓਏ ਹੋਏ ਹਾਏ ਹਾਏ। ਉਹ ਤੁਸੀਂ ਚਾਰ ਘੰਟੇ ਉਹ ਵੇਖ ਕੇ ਮੁੜ ਕੇ ਗਾਲਾਂ ਨਹੀਂ ਕੱਢਦੇ। ਜੀਓ ਮਿੱਠੇ ਸਾਡਾ ਘੰਟਾ ਵੇਖ ਕੇ ਸਬਰ ਕਰ ਜਿਆ ਕਰੋ। ਨਹੀਂ ਤਾੜੀ ਮਾਰ ਲਵਾਂ ਇਹ ਉਸਤਾਦ ਜੀ ਜਿਹੜਾ ਨਹੀਂ ਸਾਡੀ ਟੀਮ ਇਨਸ਼ਾਅੱਲਾ ਠੀਕ ਹੋਏਗੀ। ਸਾਜੀ ਦਿਖਾਓ ਦਿਖਾਉਣੀ ਆ। ਦੇਰ ਆ ਅੰਧੇਰੀ ਆ। ਸੁਪਰ 8 ਚ ਪਹੁੰਚ ਗਈ ਆ 3 ਵੱਡੇ ਮੈਚ। ਆ ਲੈ ਜਿੱਦਾਂ ਪਹੁੰਚੀ ਆ, ਕਿਤੇ ਜਵਾਬੇ ਹਰਾਈ ਆ, ਕਿਤੇ ਨਵੀਬੀਆ ਹਰਾਈ ਓਏ ਆ। ਬਗੈਰਤਾ ਓਏ ਓਏ ਵਤਨ ਇਹ ਵਤਨ ਕੇ ਜਸ਼ੀਲੇ ਹਾਨੋ ਨਹੀਂ ਅਸੀਂ ਕਾਮੇਡੀ ਕਰ ਰਹੇ ਜਸ਼ੀਲੇ ਹਾਨੋ ਉਸਤਾਦ ਜੀ ਛੋਟੀਆਂ ਟੀਮਾਂ ਕੋਲੋਂ ਜਿੱਤ ਗਏ ਨੇ। ਅੱਗੇ ਤਿੰਨੇ ਥੰਬ ਹੁਣ ਸੁਪਰ 8 ਵਿੱਚ ਸ੍ਰੀਲੰਕਾ, ਨਿਊਜ਼ੀਲੈਂਡ, ਜਿੱਤੇ ਕਿੰਨਾ ਕੋਲੋਂ ਆ? ਨਮੀਬੀਆ। ਉਹ ਨਮੀਬੀਆ ਗੋਗਨ ਨਮੀਬੀਆ ਹਾਂਜੀ ਚਨੇ ਖਾ ਕੇ ਜਿੱਤ ਗਏ। ਗੋਗਨ ਨਮੀਬੀਆ ਤੋਂ ਜਿੱਤ ਗਏ। ਹਾਂਜੀ ਨੈਦਰਲੈਂਡ ਨਦਰ ਹਾਂਜੀ ਉਹ ਟੀਮਾਂ ਉਹ ਆ ਕਿ ਆਪਾਂ 6-7 ਜਣੇ ਇਕੱਠੇ ਹੋਈਏ ਤੇ ਆਪਾਂ ਹਰਾ ਦਈਏ। ਤੇ ਯੂਐਸ ਨਹੀਂ ਐਡੀ ਕੋਈ ਗੱਲ ਤਾਜੀ ਅਮਰੀਕਾ ਸੱਚੀ ਦੀ ਟੀਮ ਅਮਰੀਕਾ ਦੀ ਵੀ ਹੈਗੀ ਹਾਂਜੀ, ਕ੍ਰਿਕਟ ਦੀ ਹਾਂਜੀ। ਉਹਦੀ ਤੇ ਹੈ ਨਹੀਂ ਸੀ। ਉਹਨਾਂ ਨੇ ਵੀ ਬਣਾ ਲਈ ਨਾ ਅੱਧੇ ਪਾਕਿਸਤਾਨੀ ਮੁੰਡੇ ਕੋਈ ਇੰਡੀਅਨ ਤੇ ਦਾਰਾ ਸਾਹਿਬ ਮਜ਼ੇ ਦੀ ਗੱਲ ਪਿਛਲੇ T20 ਦੇ World Cup USA ਟੀਮ ਨੇ ਪਾਕਿਸਤਾਨ ਨੂੰ ਧੋਤਾ ਹੈ। ਹਰਾਇਆ ਵਾ। ਪਾਕਿਸਤਾਨ ਹਾਰਿਆ ਨਾ। ਯੂਐਸਏ ਵਾਲੇ ਧੋ ਸਕਦੇ ਨੇ ਭਾਈ। ਜੇ ਮੈਂ ਇਸ ਲਈ ਪੁੱਛਿਆ ਉਹਦੀ ਵੀ ਟੀਮ ਆ ਗਈ ਹੈ ਫਿਰ ਉਹਨੇ ਖੇਡਣਾ ਵੀ ਨਹੀਂ। ਉਹਨੇ ਕਹਣਾ ਓਏ ਆ ਅਸੀਂ ਜਿੱਤ ਗਏ, ਤੁਸੀਂ ਕਹਿਣਾ ਓਕੇ। ਨਹੀਂ ਉਹਦੇ ਰੈਗੂਲਰ ਮੁੰਡਾ ਹੀ ਹਾਂ ਨਹੀਂ ਸਮਝਿਆ ਕਰੋ ਨਾ ਗੱਲ ਨੂੰ। ਉਹਨਾਂ ਨੇ ਤਾਂ ਕਹਿਣਾ ਤੁਸੀਂ ਹਰਨਾ, ਤੁਸੀਂ ਕਹਿਣਾ ਜੀ ਹੋਰ ਹਾਰ ਗਏ। ਇਧਰੋਂ ਉਹਨਾਂ ਨੇ ਕਹਿਣਾ ਵੀ ਨਾ ਤੁਸੀਂ ਜਿੱਤ ਲਓ ਤੇ ਤੁਸੀਂ ਵੀ ਡਰ ਕਹਿਣਾ ਨਹੀਂ ਦੇ ਲਓ, ਫਿਰ ਬਾਅਦ ਚ ਕੁਝ ਕਹਿਣਾ ਨਹੀਂ ਤੁਹਾਨੂੰ। ਇਹ ਯੂਐਸਏ ਦੀ ਮੈਚ ਤੋਂ ਕਹਿ ਰਿਹਾ ਕਿ ਭਾਈ ਨਾ ਔਰ USA ਨੇ ਮੁੰਡੇ ਜਿਹੜੇ ਲਏ ਉਹ ਤੂੰ ਖੇਲਣਾ ਹੀ। ਹਾਂਜੀ ਭਾਈ ਕਿਵੇਂ ਚਲਾਇਆ ਪੂਰੇ ਮੁਲਕਾਂ ਚੋਂ ਇੱਧਰ ਪੂਰੇ ਮੁਲਕਾਂ ਉੱਧਰ ਚੋਂ ਬਾਹਰ ਆਪਣੇ ਯੂਐਸਏ ਚ ਕੋਈ ਨਹੀਂ ਸੀ ਅੱਧੇ ਪਾਕਿਸਤਾਨੀ ਆ ਸਾਜੀ, ਅੱਧੇ ਇੰਡੀਅਨ ਆ। ਤੇ ਯੂਐਸਏ ਦੀ ਟੀਮ। ਹਾਂਜੀ ਸਾਜੀ ਹਾਂ ਠੀਕ ਆ। ਉੱਥੇ ਵੀ ਸਾਨੂੰ ਆਪਸ ਨਹੀਂ ਹਾਂ ਠੀਕ ਆ। ਉਹ ਸਹੀ ਹੈ ਕੰਮ। ਇਧਰੋਂ ਸਾਜੀ ਇਸ ਪੋਲ ਚ ਪਾਕਿਸਤਾਨ ਆ, ਉਧਰਲੇ ਮੈਂ ਪੋਲ ਕਹਿੰਦਾ ਠੀਕ ਬਿਲਕੁਲ ਉਹ ਆਪਣੇ ਬਿਲਕੁਲ ਟਰੈਕ ਤੇ ਸਹੀ ਜਾ ਰਹੇ। ਇੰਜ ਹੀ ਬਣਦਾ ਸੀ ਤੇਰਾ ਕੀ ਬਣਦਾ ਜਾਂਦਾ ਭਲਾ ਜਿਹਾ। ਓਏ ਮੈਂ ਸਾਜੀ ਮਾਡਲਿੰਗ ਕਰਨ ਲੱਗਾ। ਉਹਨਾਂ ਦਾ ਇਹੀ ਕੰਮ ਨਾ ਵੀ ਜੇ ਤੂੰ ਸਾਡੇ ਵੱਲੋਂ ਤੂੰ ਲੜ, ਹਾਂਜੀ ਸਾਡੇ ਵੱਲੋਂ ਤੂੰ ਉੱਥੇ ਲੜ। ਹਾਂਜੀ ਉਹ ਏਦਾਂ ਹੀ। ਲੇਕਿਨ ਪਾਕਿਸਤਾਨੀ ਟੀਮ ਕਦੋਂ ਸੈੱਟ ਹੋਏਗੀ ਮੈਨੂੰ ਦੱਸਣਾ ਵਾ ਤੁਸੀਂ। ਕਿਹਦੇ ਨਾਲ ਸੈੱਟ ਕਰਾਉਣੀ ਹੈ? ਆਪਸ ਵਿੱਚ ਸੈੱਟ ਹੋਣ। ਓਏ ਸੈਟੀਆ ਤੂੰ ਉਹ ਉਹਨਾਂ ਆਪਸ ਚ ਸਕੇ ਚਾਰ ਭਰਾ ਇੱਕ ਜਗ੍ਹਾ ਇੱਕ ਘਰ ਚ ਸੈੱਟ ਨਹੀਂ ਹੁੰਦੇ। ਫਿੱਟੇ ਮੂੰਹ ਹਿੱਸਾ ਦੇ ਬਾਕੀਆਂ ਨੂੰ ਕੱਢ ਦਿੰਦੇ ਕਈ ਜਣੇ। ਲੇਕਿਨ ਤੇ ਉਸਤਾਦ ਉਹ ਤੇ ਫੇਰ ਵਿਚਾਰੇ ਪਤਾ ਨਹੀਂ ਕਿਹੜਾ ਕਿਸੇ ਮਾਂ ਦਾ, ਕਿਹੜਾ ਕਿਸੇ ਮਾਂ ਪਿਓ ਦਾ, ਕਿਹੜਾ ਕਿਸੇ ਮਾਂ ਪਿਓ ਦਾ। ਉਹਨਾਂ ਨੂੰ ਸੈੱਟ ਕਰਨ ਦੇ ਹਜ਼ਾਰਾ ਕਿੱਥੇ ਭਰੀ ਜਾਣ ਡਿਆ ਸਹੀ ਵਾ। ਗੱਲ ਹੈ ਉਸਤਾਦ ਜੀ। ਪਤਾ ਹੈ ਕਿਹੜੀ ਗੱਲ ਪਤਾ ਹੁੰਦੀ ਹੈ। ਕੌਮ ਦੀ ਉਹ ਨੁਮਾਇੰਦਗੀ ਕਰਦੇ ਆ ਉਸਤਾਦ ਜੀ। ਹਾਂ ਬਾਕੀ ਟੀਮਾਂ ਦੇ ਖਿਡਾਰੀ ਆ ਉਹਨਾਂ ਦੇ ਮੈਂ ਕਹਿੰਦਾ ਖਿਡੌਣੇ ਕੌਮ ਦੀ ਐਸੀ ਨੁਮਾਇੰਦਗੀ, ਸਾਡੀ ਸ਼ਰਮ ਨਾਲ ਨੁਮਾਇੰਦਗੀ ਝੁਕ ਜਾਂਦੀ ਹੈ। ਤੇ ਯਾਰ ਤੂੰ ਇੱਥੇ ਬੈਠਾ ਕਾਮੇਡੀ ਕਰ ਰਿਹਾ, ਤੂੰ ਵੀ ਮੁਹੱਬਲ ਵਤਨ ਹੈ, ਤੂੰ ਵਤਨ ਵਾਸਤੇ ਕਾਮੇਡੀ ਨਹੀਂ ਕਰ ਰਿਹਾ। ਮੈਂ ਵਤਨ ਵਾਸਤੇ ਕਰ ਰਿਹਾ। ਫਿਰ ਤੇਰੇ ਵਾਸਤੇ ਕਿਉਂ ਲੋਕ ਬੈਡ ਕਮੈਂਟ ਕਰਦੇ, ਉੱਥੇ ਕਿਉਂ ਨਹੀਂ ਬੈਡ ਕਮੈਂਟ ਕਰਦੇ ਕਿ ਯਾਰ ਸਲਮਾਨ ਅਲੀ ਆਗਾ ਨੇ ਮਾਰੀ ਮੈਂ ਬੈਟ ਭਾਈ 2 ਲੱਖ ਰੁਪਇਆ ਹਾਰ ਗਿਆ। ਮੈਂ ਕਦੇ ਨਹੀਂ ਸ਼ਰਤ ਸ਼ੁਰਤ ਨਹੀਂ ਮੈਂ ਲਾਈ। ਖਿਜਬਾਜ਼ੀ ਚ ਐਵੇਂ ਕਿਤੇ ਨਾ ਗੱਲ ਹੋ ਰਹੀ ਸੀ ਓਏ ਕਿ ਜੀ ਇੰਡੀਆ। ਮੈਂ ਕਿਹਾ ਯਾਰ ਕੀ ਆ? ਮੈਂ ਕਿਹਾ ਪਾਕਿਸਤਾਨ ਜਿੱਤੇਗਾ ਸਵੇਰੇ। ਓਏ ਉਹਨਾਂ ਨੇ ਕਿਹਾ ਓਕੇ। ਮੈਂ ਪੂਰੇ ਭਾਰ ਨਾਲ ਮੈਂ ਕਿਹਾ ਬਾਬਾ ਜੀ ਸਵੇਰੇ ਪਾਕਿਸਤਾਨ ਜਿੱਤੇਗਾ। ਉਹਨੇ ਕਿਹਾ ਜੀ ਜੇ ਪਾਕਿਸਤਾਨ ਜਿੱਤਿਆ ਤੁਹਾਨੂੰ ਲੱਖ ਰੁਪਈਆ, ਜੇ ਇੰਡੀਆ ਜਿੱਤਿਆ ਤੁਸੀਂ ਲੱਖ ਦੇਣਾ। ਓਏ ਮੈਂ ਕਿਹਾ ਜ਼ਿਆਦਤੀ ਆ। ਜੇ ਪਾਕਿਸਤਾਨ ਜਿੱਤਿਆ ਤੁਸੀਂ 2-2 ਲੱਖ ਦੇਣਾ ਵਾ, ਹੈ ਕਿਉਂਕਿ ਇੰਡੀਆ ਦੀ ਭਾਰੀ ਟੀਮ ਟੀਮ ਭਾਰੀ ਆ ਔਰ ਉਹਨਾਂ ਦਾ ਜ਼ਿਆਦਾ ਵਾ ਸਿਸਟਮ। ਮੁੰਡੇ ਵੱਡੇ ਖਿਲਾਉਂਦੇ ਹੋ। ਹਾਂ ਉਹਨਾਂ ਨੇ ਕਿਹਾ ਠੀਕ ਆ ਡਨ। ਉਹਨੇ ਕਿਹਾ ਹੋ ਗਿਆ। ਉਹਨੇ ਕਿਹਾ 3 ਵੀ ਲਾ ਲਾ ਭਾਵੇਂ। ਮੈਂ ਕਿਹਾ 2 ਤੁਸੀਂ ਦੇਣਾ, ਲੱਖ ਮੈਂ ਦੇਣਾ। 2 ਬੰਦਿਆਂ ਨੇ ਸ਼ਰਤ ਲਾਈ। ਇੱਕ ਚ ਮੈਂ ਇੰਡੀਆ ਮੰਨ ਲਿਆ, ਇੱਕ ਚ ਪਾਕਿਸਤਾਨ ਮੰਨ ਲਿਆ। ਦੋਵੇਂ ਹਾਰ ਗਏ। ਇੱਕ ਪਾਕਿਸਤਾਨ ਹਾਰ ਗਿਆ, ਮੈਂ ਇੰਡੀਆ ਵਾਲਾ ਲੈ ਕੇ ਉਹਨੂੰ ਦੇ ਦਿੱਤਾ। ਹਿਸਾਬ ਬਰਾਬਰ। ਬੜਾ ਨੇੜੇ ਜੇ ਨਹੀਂ ਹੁਣ ਕੋਈ ਇਹ ਨਹੀਂ ਕਹਿ ਸਕਦਾ ਮੈਂ ਹਾਰ ਗਿਆ। ਜੇ ਹਰੇ ਆ ਤਾਂ ਜਿੱਤੇ ਵੀ ਆ। ਬਰਾਬਰਾਂ ਚ। ਵਾਹ 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 ਸਾਜੀ ਟੈਗ ਲਵਾਇਆ ਨਾਲ ਕਿ ਜਿੱਤੇ ਵੀ ਆ ਭਾਜੀ। ਇੱਕ ਹਾਰ ਗਏ, ਇੱਕ ਜਿੱਤ ਗਏ ਬਾਵਾ। ਇੱਕ ਉਹਨਾਂ ਦਾ ਪੈਸੇ ਤੂੰ ਲਾਣਤ ਭੇਜ। ਗੱਲ ਇਹ ਸੀ ਤੁਸੀਂ ਹੁਣ ਕਹਿ ਰਹੇ ਅਸੀਂ ਤੁਸੀਂ ਸਿਰਫ ਹਰੇ ਹੋ। ਹਾਂਜੀ ਜਿੱਤਿਆਂ ਜਨਾਬ ਤੇ ਨਹੀਂ ਮੈਂ ਹੁਣ ਅਸੀਂ ਇੱਕ ਜਿੱਤੇ ਵੀ ਆ। ਹਾਂਜੀ ਮੈਂ ਸਾਜੀ ਅਗਰ ਤੁਹਾਡੀ ਜਾਤ ਹੋਏ ਪਿੱਛੋਂ ਦਰਖਤ ਪੱਟਦੀ ਉਹ ਹੁਣ ਉਹਦਾ ਸਾਇਆ ਵੀ ਜਾਂਦਾ ਰਿਹਾ ਵਾ। ਨਹੀਂ ਮਾਲ ਤਾਂ ਨੇ ਕੀ ਦੇਣਾ। ਆਉਣਾ ਹੁਣ ਇਹਦੇ ਤੇ ਹੁਣ ਅੱਗੋਂ ਮੌਸਮੇ ਬਹਾਰ ਆ ਰਿਹਾ। ਐਮਲੀ ਦਾ ਦਰਖਤ ਮੈਂ ਬੜੇ ਚਾਵਾਂ ਨਾਲ ਲਾਇਆ ਸੀ, ਉਹਦਾ ਕੀ ਬਣ ਗਿਆ ਦੇਖਿਓ, ਬੱਕਰੀ ਪੈ ਗਈ ਉਹਨੂੰ। ਵੱਡਾ ਹੋ ਗਿਆ ਵਾ। ਟੀਮ ਚੋਂ ਜਦੋਂ ਉਸਤਾਦ ਜੀ ਸ਼ੁਐਬ ਅਖਤਰ, ਮੁਹੰਮਦ ਆਸਫ ਇਹ ਚਲ ਗਏ ਨਾ, ਉਸ ਤੋਂ ਬਾਅਦ ਹੰਨ ਹੋ ਗਈ ਟੀਮ। ਮੁਹੰਮਦ ਆਮਰ ਸਾਹਿਬ ਉਸ ਤੋਂ ਬਾਅਦ ਖਿਡਾਰੀ ਜਿਹੜੇ ਆਏ ਆ ਕੋਈ ਸਿਫਾਰਿਸ਼ ਦੇ ਨਾਲ, ਕੋਈ ਤਲਕ ਵਾਸਤੇ ਦੇ ਨਾਲ, ਖਿਡਾਰੀਆਂ ਦਾ ਆਪਣਾ ਬਲੌਕ ਬਣ ਗਿਆ ਕਿ ਮੈਂ ਇਹਨੂੰ ਖਿਲਾਣਾ ਵਾ। ਯੈਸ ਸਾਜੀ ਜੇ ਤੁਸੀਂ ਪੂਰੇ ਪਾਕਿਸਤਾਨ ਦੇ ਇਹ ਜਿਹੜੇ ਯੂਨੀਵਰਸਿਟੀਆਂ ਨੇ ਹਾਂਜੀ ਜਿਹਦੇ ਥਰੂ ਅਸੀਂ ਜੀ ਫਲਾਣੀ ਯੂਨੀਵਰਸਿਟੀ ਵੱਲੋਂ ਖੇਡ ਰਹੇ ਅਸੀਂ, ਫਲਾਣੇ ਕਾਲਜ ਵੱਲੋਂ ਖੇਡਦੇ ਹਾਂ ਅਸੀਂ, ਫਲਾਣੇ ਹਾਂਜੀ ਵਿਜ਼ਿਟ ਕਰੋ। ਇਹ ਜਿਹੜੇ 4-5 ਖਿਡਾਰੀ ਨੇ ਇਹ ਵਿਜ਼ਿਟ ਕਰਨ। ਇਹ ਮੈਂ ਬਕਵਾਸ ਹੀ ਕਰ ਰਿਹਾ ਹੁਣ ਏਦਾਂ ਕੁਝ ਨਹੀਂ। ਤੇ ਇਹ ਵਿਜ਼ਿਟ ਕਰਨ ਸਹੀ ਗੱਲ ਕਿ ਜਾਓ ਗਵਰਨਮੈਂਟ ਇਹਨਾਂ ਨੂੰ ਭੇਜੇ ਕਿ ਜਾਓ ਜੀ ਭਾਜੀ ਪੂਰੇ ਪਾਕਿਸਤਾਨ 'ਚ ਜਿਹੜੇ ਸ਼ਹਿਰਾਂ 'ਚ ਟਰਾਈਆਂ ਲਵੋ, ਮੈਚ ਖੇਲੋ,
ਚੁਣ ਕੇ 12-11 ਮੁੰਡੇ ਲੱਭ ਕੇ ਲਿਆਓ ਆਏ 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 ਪੂਰੇ ਪਾਕਿਸਤਾਨ ਚ ਬਗੈਰ ਕਿਸੇ ਸਿਫਾਰਿਸ਼, ਬਗੈਰ ਕਿਸੇ ਪੈਸੇ, ਬਗੈਰ ਕਿਸੇ ਤਲਕ ਤੋਂ, ਭਾਵੇਂ ਮਾੜੇ ਕਰਦਾ ਭਾਵੇਂ ਜੋ ਮਰਜ਼ੀ ਹੈ, ਇੱਕ ਮੈਚ ਖਿਡਾਓ ਸਾਰਿਆਂ ਨੂੰ, ਸਾਰੇ ਜੱਜਸ ਬਣ ਕੇ, ਜੱਜਿਸ, ਠੀਕ ਆ, ਵਿੱਚ ਸਾਰੇ ਖੇਡਣ। ਉਹਨੂੰ ਕਹਿੰਦੇ ਚੱਲ ਗੇਂਦ ਕਰਾ, 2-3 ਓਵਰਾਂ ਤੂੰ ਕਰਾ, ਮੈਚ ਨਾ ਖੇਲਣ, ਉਹਨੂੰ ਕਹਿੰਦੇ ਚੱਲ ਵੀ ਓਵਰਾਂ ਕਰਾ। ਬੈਟਸਮੈਨ ਅੱਗੇ ਆਪਣੇ ਲੈ ਕੇ ਜਾਣ, ਜਿਹੜੇ ਰਿਟਾਇਰ ਬੈਟਸਮੈਨ ਨੇ, ਉਹ ਜਦੋਂ ਗੇਂਦਾਂ ਦਾ ਸਾਹਮਣਾ ਕਰਨਗੇ ਉਹ ਦੱਸਣਗੇ ਕਿ ਭਾਈ ਇਹ ਬੋਲਰ ਖਤਰਨਾਕ ਜੇ, ਇਹ ਤੋਂ ਬਚੋ। ਲਾਈਕ ਇੱਕ ਮਿਸਾਲ ਆ, ਜਿੱਦਾਂ ਕੋਈ ਐਸੇ ਬੈਟਸਮੈਨ ਨੇ, ਅਰਸ਼ਾਦ ਫਰੀਦੀ ਸਾਹਿਬ ਹੋ ਗਏ, ਸਈਦ ਅਨਵਰ ਸਾਹਿਬ ਹੋ ਗਏ, ਜਾਂ ਹੋਰ ਜਿਹੜੇ ਹਾਲੇ ਜ਼ਰਾ ਖੇਡ ਸਕਦੇ ਨੇ ਨਾਰਮਲ, ਉਹਨਾਂ ਨੂੰ ਕਹਿੰਦੇ ਚਲੋ ਬੱਚਿਓ ਗੇਂਦਾਂ ਕਰਾਓ। ਇੱਕ ਡਿਵੀਜ਼ਨ ਜਿਹੜੇ ਕਾਲਜ ਦੇ ਜਿਹੜੇ ਬੋਲਰ ਨੇ ਗੇਂਦਾਂ ਕਰਾਓ ਵੀ, ਗੇਂਦਾਂ ਕਰਾਉਣ, ਜਿਹਦੇ ਤੇ ਉਹਨਾਂ ਚੋਂ ਕੱਢ ਲੈਣ ਕਿ ਯਾਰ ਇਹ ਬੱਚੇ ਦੀ ਗੇਂਦ ਖਤਰਨਾਕ ਆ, ਖੇਡਣ ਲੱਗਿਆ ਥੋੜੀ ਪ੍ਰੋਬਲਮ ਹੋ ਰਹੀ ਹੈ, ਇਹਦੇ ਤੇ ਮਿਹਨਤ ਕੀਤੀ ਜਾਏਗੀ, ਇਹ ਠੀਕ ਹੋ ਜਾਏਗਾ, ਬੇਟਾ ਸਾਈਡ ਤੇ ਆ ਜਾ। ਮਿਸਾਲ 10 ਬੋਲਰ ਨੇ, ਉਹਨਾਂ ਚੋਂ 3 ਸਾਈਡ ਤੇ ਕੱਢ ਲੈਣੇ, ਹੁਣ ਤਿੰਨਾਂ ਦੇ ਵਿੱਚੋਂ ਕਹਿਣਗੇ ਤੁਹਾਨੂੰ ਤਿੰਨੇ ਕਰਾਓ, ਫਿਰ ਉਹਨਾਂ ਚੋਂ ਇੱਕ ਸਿਲੈਕਟ, ਫਿਰ ਉਹਨਾਂ ਚੋਂ ਇੱਕ ਸਿਲੈਕਟ ਕਰੋ, ਆਡੀਸ਼ਨ, ਫਿਰ ਦੂਜੇ ਸ਼ਹਿਰ ਜਾਓ, ਫਿਰ ਲੋਕਾਂ ਨੂੰ ਦੱਸੋ, ਲੋਕੀ ਬੁਲਾਉਣ ਕਿ ਜੀ ਇਹ ਜੱਜਿਸ ਟੀਮ ਸਾਡੇ ਆਓ, ਸਾਡੇ ਇਹ ਮੁੰਡੇ ਬਹੁਤ ਅੱਛੇ ਨੇ, ਚੈੱਕ ਕਰੋ। ਉੱਥੇ ਜਾਓ, ਉਸਤਾਦ ਜੀ ਏਦਾਂ ਟੀਮ ਕੱਢੋ, ਓਏ ਹੋਏ ਹੋਏ, ਇੱਕ ਖਿਲਾੜੀ 11 ਖਿਲਾੜੀ ਹੋਣਗੇ। ਯਕੀਨ ਮੰਨੋ ਉਸਤਾਦ ਜੀ, ਜਿੱਦਾਂ ਤੁਸੀਂ ਖਿਲਾੜੀ ਕੱਢੇ, ਇਹਨਾਂ ਤੇ ਮਲਾਈ ਆ ਜਾਣੀ ਐਸਾ। ਹਾਂਜੀ, ਨਾਲੇ ਇਦਾਂ ਟੀਮ ਬਣਾਉਂਦੇ ਕੌਣ? ਹੁਣ ਦੇਖੋ ਨਾ, ਮੇਰੀ ਗੱਲ ਸੁਣੋ, ਸ਼ੁਐਬ ਅਖਤਰ ਸਾਹਿਬ ਨੂੰ ਲੈ ਜਾਣ, ਗੇਂਦ ਉਹਨਾਂ ਨੂੰ ਫੜਾਉਣ, ਹਾਂ ਵੀ ਤੂੰ ਕਿਹੜਾ ਬੈਟਸਮੈਨ, ਆਓ ਵੀ ਸਾਰੇ ਕਰਾਓ। ਸ਼ੁਐਬ ਸਾਹਿਬ ਨਾਰਮਲ ਗੇਂਦ ਕਰਾ ਲੈਣ, ਵਸੀਮ ਅਕਰਮ ਸਾਹਿਬ ਨੂੰ ਲੈ ਜਾਣ, ਵਸੀਮ ਅਕਰਮ ਸਾਹਿਬ ਨਾਰਮਲ ਗੇਂਦ ਕਰਾ ਲੈਣ, ਜਾਂ ਜਿਹੜੇ ਬੋਲਰ ਨੇ ਉਹਨਾਂ ਨੂੰ ਲੈ ਜਾਣ ਕਿ ਚੱਲ ਵੀ ਗੇਂਦ ਕਰਾ। ਬੈਟਸਮੈਨ ਦੇਖੋ ਕਿੰਨੀ ਦੇਰ ਕਿਹੜਾ ਟਿਕਦਾ, ਉਹਦੀ ਕੀ ਟੈਕਨੀਕ, ਸਾਨੂੰ ਕੱਢ ਲਓ ਬਾਹਰ, ਫਿਰ ਉਹਨਾਂ ਦੇ ਉੱਤੇ ਮਿਹਨਤ ਕਰੋ। ਇਸ ਤਰ੍ਹਾਂ ਡੋਮੈਸਟਿਕ ਖਿਲਾਓ ਉਹਨਾਂ ਨੂੰ। ਮੈਂ ਕਹਿੰਦਾ ਇੱਕ ਖਿਲਾੜੀ ਮੈਚ ਵਿਨਰ ਖਿਲਾੜੀ ਹੋਏਗਾ, ਇੱਕ ਇਸ ਤਰ੍ਹਾਂ ਉਸਤਾਦ ਜੀ ਦੇਖੋ 13-12 ਖਿਲਾੜੀ ਆ, ਉਹ 12 ਦੇ 12 ਹੀ ਮੈਚ ਵਿਨਰ ਹੋਣੇ ਚਾਹੀਦੇ। ਇੱਥੇ 3 ਆਊਟ ਹੋ ਜਾਣ ਤੇ ਲੋਕੀ ਕਹਿਣ ਬੰਦਾ ਤਰੀਕਾ ਨਾ ਯਾਰ, ਇੱਕ ਮਿਸਾਲ ਆ, ਮੈਨੂੰ ਕੋ ਕਵੇ ਵੀ ਨਾਰਮਲ ਭਾਜੀ ਮੈਚ ਆ, ਟੀਮ ਲੱਭ ਲਾ ਜਾਨੀ ਤੂੰ ਆਪਣੀ, ਮੈਂ ਜਾ ਕੇ ਸਕੂਲਾਂ ਕਾਲਜਾਂ ਚੋਂ ਇੱਕ ਮੁੰਡਾ ਕੱਢ ਕੇ ਲਿਆ ਸਕਦਾ। ਸਹੀ ਵੈਸੇ ਜਿੱਡੀ ਵੱਡੀ ਉਸਤਾਦ ਜੀ ਤੁਹਾਡੀ ਗੱਲ ਨਾ ਤਾੜੀਆਂ ਵਾਲੀ ਗੱਲ ਸੀ, ਸੱਚੀ ਮੁੱਚੀ। ਲੇਕਿਨ ਮੈਂ ਪਹਿਲੇ ਵੀ ਇਹ ਵੀ ਕਿਹਾ ਨਾਲ ਕਿ ਮੈਂ ਬਕਵਾਸ ਹੀ ਕਰਨੀ ਆ। ਹਾਂਜੀ, ਉਹ ਦੱਸੋ। ਕਿਉਂਕਿ ਅਮਲ ਦਰਾਮਦ ਤੇ ਹੋਣਾ ਨਹੀਂ ਆ। ਬੜਾ ਟੈਲੈਂਟ ਪਿਆ ਸਾਜ ਜੀ, ਮੈਂ ਫੈਸਲਾਬਾਦ ਜਿਸ ਕੁਰਸੀ ਤੇ ਬੈਠਾ ਨਾ ਉਸਤਾਦ ਜੀ, ਮੈਂ ਚਾਹਣਾ ਹੀ ਨਹੀਂ ਕਿ ਇਹਦੇ ਤੇ ਕੋਈ ਹੋਰ ਆਵੇ। ਕੋਈ ਕਪਤਾਨ ਹੈ ਤੇ ਉਹ ਚਾਹੁੰਦਾ ਕਿ ਮੈਂ ਕਪਤਾਨ ਹੀ ਰਹਾਂ। ਨਹੀਂ ਯਾਰ, ਅਗਰ ਏਦਾਂ ਹੋ ਸਕਦਾ ਵਾ, ਬੜਿਆਂ ਮੁਲਕਾਂ 'ਚ ਇਦਾਂ ਵਾ ਯਾਰ, ਮੈਰਿਟ ਜਿਹੜਾ ਨਾ ਸਾਡੇ ਡੋਮੈਸਟਿਕ ਕ੍ਰਿਕਟ ਤਬਾਹ ਕਰਤੀ ਹੋ ਗਈ ਹੈ। ਇੱਥੇ ਪਹਿਲੇ ਕੈਦਿਆਂ ਨੂੰ ਟਰਾਫੀ ਹੁੰਦੀ ਸੀ, ਉਹ ਵੀ ਫਾਰਗ ਹੋ ਗਈ। ਡੋਮੈਸਟਿਕ ਖੇਲੋ, ਨੈਸ਼ਨਲ ਕੱਪ ਤੇ ਆਓ। ਹਾਂਜੀ, ਹੁਣ ਮੁੰਡੇ ਪੀਐਸਐਲ ਖੇਲਦੇ ਆ, ਹਲਕਾ 4-5 ਛੱਕੇ ਮਾਰ ਕੇ ਮੈਚ ਆਏਦੇ ਵੱਡੇ। ਪਹਿਲੇ ਅਗਰ ਪਲੇਅਰ ਸਾਜ ਜੀ ਪਰਫਾਰਮੈਂਸ ਨਹੀਂ ਨਾ ਕਰਦਾ, ਉਹਨੂੰ ਕੈਦੇ ਨੂੰ ਟਰਾਫੀ ਖਿਲਾਉਂਦੇ। ਬੜੀ ਅੱਛੀ ਪਰਫਾਰਮੈਂਸ ਕਰਦੇ ਮਸ਼ਹੂਰੀਆਂ 'ਚ। ਹਾਂਜੀ, ਮਸ਼ਹੂਰੀਆਂ 'ਚ ਵੱਧ, ਸ਼ੈਂਪੂਆਂ ਦੀਆਂ। ਹੁਣ ਮਾਦਰ ਉਸਤਾਦ ਜੀ, ਸ਼ੀਨ ਸ਼ਾਹ ਅਫਰੀਦੀ, ਯਾਰ ਪਤਾ ਨਹੀਂ ਸ਼ੀਨ ਸਾਹਿਬ ਮਾਦਰ, ਯਾਰ ਤੁਸੀਂ ਮੋਸਟ ਰਿਸਪੈਕਟਡ ਹੋ, ਮੁਲਕ ਦਾ ਹੀਰੋ, ਟਕੇ ਦਾ ਬੋਲਰ ਨਹੀਂ ਲੈ ਇਹ ਐਂ ਕਰਕੇ ਬੜਾ ਉਹਦਾ ਮੂੰਹ ਹੀ ਆਇਆ, ਦੇਖ ਜਿਵੇਂ ਸੁਰਮਾ ਨਹੀਂ ਪਾਉਣ ਲੱਗੇ, ਮੂੰਹ ਹੀ ਐਂ ਭਾਈ ਦਾ ਤਾਜੀ ਮੂੰਹ ਹੀ ਆਇਆ, ਅੱਲਾ ਮਾਫੀ ਤੋਂ ਗਿੱਲੇ ਰਾਸਰ ਦਾ ਮੂੰਹ ਹੈ। ਉਸਤਾਦ ਜੀ ਜੇ ਇਹੀ ਗੱਲ ਉਧਰ ਬਹਿ ਕੇ ਉਹ ਕਰਦੇ ਕਿ ਭਾਈ ਤੂੰ ਕਾਮੇਡੀ ਕਰਦਾ, ਮੈਂ ਤਾਂ ਕੱਖ ਵੀ ਨਹੀਂ ਯਾਰ, ਮੈਂ ਕਰੋੜਾਂ ਰੁਪਇਆ ਲੈਣ ਡਿਆ, ਮੈਂ ਮੁਲਕ ਨੂੰ ਤਹਿ ਬੰਦ ਨਹੀਂ ਕੀਤਾ। ਮਿੱਠਾ ਜੀ ਸਹੀ ਪਤਾ ਕੀ ਮਿੱਠੇ, ਮੇਰੀ ਗੱਲ ਸੁਣ। ਪਤਾ ਕੀ, ਅਸੀਂ ਹਰ ਸ਼ੋਅ ਦੇ ਉੱਤੇ ਇੰਗਲਿਸ਼ 'ਚ ਲਿਖਿਆ ਵਾ ਕਿ ਇਸ ਸ਼ੋਅ 'ਚ ਜਿਹੜਾ ਬੰਦਾ ਜਿਹੜੀ ਗੱਲ ਕਰਦਾ ਉਹ ਆਪ ਜ਼ਿੰਮੇਵਾਰ ਹੈ, ਮੈਂ ਨਹੀਂ ਹੈਗਾ। ਲੇਕਿਨ ਸ਼ਹਿਨਸ਼ਾਹ ਅਫਰੀਦੀ ਸਾਹਿਬ ਜਿਹੜੇ ਨੇ ਬਹੁਤ ਅੱਛੇ ਬੋਲਰ ਨੇ ਭਾਈ। ਨਹੀਂ, ਸ਼ਾਦ ਅਫਰੀਦੀ ਸਾਹਿਬ ਮੇਰੇ ਮੋਸਟ ਲੇਟਡ, ਸ਼ੀਨ ਅਫਰੀਦੀ ਦਾ ਯਾਰਕਰ ਬੜਾ ਅੱਛਾ ਵਾ। ਮਿੱਠੇ ਪਤਾ ਕੀ ਗੱਲ ਆ, ਉਹਦੀ ਇਨਸਟਿੰਕਟ ਸਹੀ ਹੈ, ਕਿਤੇ ਮਾੜੀ ਗੇਂਦ ਕਰਾਉਂਦਾ, ਲੇਕਿਨ ਉਹ ਬੇਟਾ ਭਾਜੀ ਤੁਸੀਂ ਸਹੀ ਕਰੋ ਅੱਲਾ ਕਿ ਯਾਰ ਬੇਟਾ ਇੰਗਲਿਸ਼ ਹੋਣੀ ਸ਼ੁਰੂ ਕੀਤੀ ਮੇਰੇ ਖਿਆਲ ਪਹਿਲੇ ਦਿਨ ਸੀ। ਨਹੀਂ ਸ਼ੁਰੂ ਤੋਂ ਲਾਈ ਨਹੀਂ ਸ਼ੁਰੂ ਤੋਂ ਲਾਈ ਸੀ। ਜਿਹੜੀ ਮੈਂ ਸਵੇਰੇ ਉਰਦੂ 'ਚ ਲਿਖ ਦੇਣਾ, ਪਹਿਲੇ ਇਸ ਸ਼ੋਅ ਤੋਂ ਪਹਿਲੇ ਉਰਦੂ 'ਚ ਲਿਖਦੀ ਐਡੀਟਰ, ਤੁਸੀਂ उर्दू च ਵੱਡਾ ਕਰਕੇ ਲਿਖਦੀ। इस शो में जो भी जो बात कर रहा है उसका वो खुद जिम्मेदार है, इदारा या सज्जाद जानी जिम्मेदार नहीं है। ਲੇਕਿਨ ਸਾਡੀ ਫਤਿਹਯਾਬ ਟੀਮ ਮਾਸ਼ਾਅੱਲਾ ਐਡੀ ਸਟਰੋਂਗ ਟੀਮ ਯਾਰ। ਨਹੀਂ, ਸ਼ਹੀਨ ਫਰੀਦੀ ਸਾਹਿਬ ਦੀ ਸ਼ਹੀਨ ਫਰੀਦੀ ਸੇ ਆ ਕਰਦਾ ਮੇਰੇ ਯਾਰ ਦਾ, ਇੱਥੋਂ ਬਾਲ ਸੁੱਟਦਾ, ਇੱਥੇ ਬਾਲ ਆਉਂਦਾ ਵਾ ਭਾਜੀ, ਲਾਰਾ ਡੈਮੇਜ ਕਰਤਾ ਸੀ ਭਾਈ ਨੇ। ਉਹ ਸੁਰਮਾ ਨਹੀਂ ਸੁਰਮਾ ਤੇ ਮੈਂ ਵੈਸੇ ਮੈਂ ਕਿਹਾ ਸੁਰਮਾ ਪਾ ਓਏ ਉਹ ਨਾ ਭੁੱਲ ਗਿਆ ਤੂੰ, ਉਹਦੀ ਗੱਲ ਕਰ ਰਿਹਾ ਯਾਰ, ਦੂਜੇ ਮੁੰਡੇ ਜਿਹੜਾ ਉਹ ਮੁੰਡਾ ਇੱਥੇ ਹਾਰਿਸ ਸੀਗਾ ਆਹ ਉਹਦੀ ਕੋਈ ਉਹਦਾ ਵੀ ਸ਼ੀਨ ਦਾ ਹੀ ਨਾਂ ਸ਼ੁਰੂ ਹੁੰਦਾ, ਉਹ ਤਦ ਭੁੱਲ ਗਿਆ। ਸ਼ਫੀਕ ਅਫਰੀਦੀ, ਉਹ ਮੈਂ ਸ਼ਫੀਕ ਚਿਸ਼ਤੀ ਸਾਹਿਬ ਦੀ ਗੱਲ ਕਰ ਰਿਹਾ, ਕਬੱਡੀ ਦੇ ਪਲੇਅਰ ਆ ਉਹਦੀ। ਅੱਛਾ ਉਹਨਾਂ ਦੇ ਮੁੱਕੇ ਉਸ ਤੋਂ ਵੀ ਬਹੁਤੇ ਉਹ ਤਾਂ ਨਾਲੇ ਲੱਗ ਗਏ ਆ। ਸ਼ਫੀਕ ਚਿਸ਼ਤੀ ਸਾਹਿਬ ਇੱਕ ਤਾਂ ਲੱਗ ਗਏ ਨੇ, ਉੱਤੋਂ ਉਹਨਾਂ ਦਾ ਥਾਪਾ ਉਹਦੇ ਨਾਲੋਂ ਕਿਤੇ ਅੱਛਾ ਹੋਣਾ। ਮੇਰੀ ਗੱਲ ਤਾਂ ਸੁਣੋ, ਮੈਂ ਕਹਿ ਰਿਹਾ ਸ਼ਫੀਕ ਚਿਸ਼ਤੀ ਸਾਹਿਬ ਕੋਈ ਸਾਡੇ ਸ਼ੋਅ ਚ ਆਓ, ਮੈਂ ਤੁਹਾਡਾ ਬੜਾ ਵੱਡਾ ਫੈਨ ਆ। ਸਾਨੂੰ ਕਿਤੇ ਟਾਈਮ ਦਿਓ, ਰਿਸਪੈਕਟ ਦਿਓ। ਮੈਂ ਤਾਂ ਆਪ ਕਬੱਡੀ ਖੇਡੀ, ਮਾਂ ਖੇਡ ਕਬੱਡੀ ਦੀ ਮੈਂ ਬੜੀ ਕਦਰ ਕਰਦਾ ਹਾਂ। ਕੌਮ ਦੇ ਹੀਰੋ, ਕੌਮ ਦੇ ਹੀਰੋ ਨੇ, ਠੀਕ ਆ ਕਬੱਡੀ ਵਾਲੇ, ਲੇਕਿਨ ਇਹ ਕੌਮ ਦੇ ਨਹੀਂ ਹੀਰੋ।
ਅੱਧੀ ਗੰਡੇਰੀ ਵਰਗਾ ਮੂੰਹ ਆ ਸ਼ਹੀਨ ਅਫਰੀਦੀ ਸਾਹਿਬ ਇਹ ਦਾ। ਬਾਤ ਮੇਰੇ ਚੀਫ ਕਿਉਂ ਜੀ ਦੋਸਤ ਅਸੀਂ ਆਪਣੀ ਗੱਲ ਦੇ ਜ਼ਿੰਮੇਦਾਰ ਆ। ਉਸਤਾਦ ਜੀ ਤੁਸੀਂ ਕੱਚੇ ਤੇ ਮੋਟਰਸਾਈਕਲ ਲਾਓ ਨਾ, ਕੱਚੇ ਤੇ ਪੈਂਚਰ ਖੋਲ ਜਾਓ ਨਾ, ਐ ਹੁੰਦਾ ਪੈਂਚਰ ਹਾਂ। ਸ਼ੀਨ ਫਰੀਦ ਦੇ ਉਹਦਾ ਮੂੰਹ ਮਾਨ ਕੀ ਮਾਨ ਯਾਰ ਨਾ ਰਾਤ ਨੂੰ ਮਿੱਠੇ ਕਮੀਜ਼ ਪਾ ਕੇ ਪੈਣਾ ਵਾ ਲੰਮੇ ਆ ਖੀਸਾ ਤੁਹਾਡਾ ਇੰਜ ਹੋ ਜਾਵੇ ਨਾ, ਸ਼ੀਨ ਫਰੀਦ ਦਾ ਉਹਦਾ ਮੂੰਹ ਹੀ ਨਾ ਕਰ ਯਾਰ ਅੱਛਾ ਕ੍ਰਿਕਟ ਲਵਰ ਨੇ ਉਹਨਾਂ ਨੂੰ ਖਿੱਚ ਚੜੀ ਆ। ਮੈਨੂੰ ਚੜੀ ਯਾਰ ਸ਼ੀਨ ਫਰੀਦ ਦੀ ਆਲਾ ਤੇ ਅੱਗ ਸੇਕਣਿਆ ਹੈ ਉਹਨਾਂ ਨਾਲ ਪਿਛਲੇ ਵਰਲਡ ਕੱਪ 'ਚ ਇੱਕ ਮਿੰਟ ਨੋਨੀ ਉਹਨੇ ਨਹੀਂ ਬੱਲਾਂ ਕੀਤੀਆਂ ਯਾਰ ਉਹਦਾ ਉਸਤਾਦ ਜੀ ਮੈਨੂੰ ਗੁੱਸਾ ਨਹੀਂ ਯਾਰ ਉਹਨੇ ਖੇਡਿਆ ਬੜਾ ਹਾਰਦਿਕ ਅੱਛਾ ਪਾਂਡਿਆ ਨੂੰ ਵੋਟ ਕੀਤਾ ਉਸਤਾਦ ਜੀ ਉਹ ਬਹੁਤ ਅਜੇ ਖਾਨੇ ਮਾਫ਼ੀ ਨੂੰ ਦੇ ਦੇ। ਵਿਰਾਟ ਸਾਜੀ। ਕੋਹਲੀ ਨੂੰ ਸਿਗਰਟ ਤੂੰ ਅੰਦਰ ਲੈਣੋ ਵਾਪਸ ਲਿਆਉਣ ਵਾਸਤੇ ਤੇਰਾ ਮੂੰਹ ਹੋਣਾ ਓਏ ਉਹਨਾਂ ਨਾਲ ਪ੍ਰੋਟੋਕਾਲ ਪੈਂਦਾ ਬਹੁਤ ਪੈਂਟੀ ਲੱਗਣੀ ਆ। ਨਹੀਂ ਅਸੀਂ ਸਾਡੀਆਂ ਉਮੀਦਾਂ ਤੋੜੀਆਂ ਭਾਈ ਨੇ। ਮੈਂ 5-5 ਹਜ਼ਾਰ ਸਾਡੀਆਂ ਵੀ ਤੋੜਨੀਆਂ ਉਹਨਾਂ ਨੇ। ਯਾਰ ਨਾ ਕਰ ਮਿੱਠੇ ਸਾਨੂੰ ਵੀ ਫੜਵਾਉਣਾ ਵਾ ਅਸੀਂ ਨਹੀਂ ਭਾਈ ਨਾਲ ਹੈਗੇ ਸੀ ਆ ਹੁਣੇ ਤੂੰ ਗੱਲ ਇੱਕ ਕੀਤੀ ਹੈ ਜੀ ਲੇਕਿਨ ਉਸਤਾਦ ਜੀ ਮੇਰਾ ਦਿਲ ਟੁੱਟਿਆ ਵਾ 5000 ਹਾਰਿਆ ਵਾ ਸਲਮਾਨ ਅਰਸ਼ਦ ਆਫੀਸ਼ੀਅਲ ਦੇ ਕੋਲੋਂ। ਮੈਂ ਕਿਹਾ ਸੀ ਪਾਕਿਸਤਾਨ ਜਿੱਤੇਗੀ ਮੈਂ 5-5000 ਲਾਉਣਾ। ਉਹ ਭਾਈ ਅਗਲੇ ਦਿਨ ਆ ਕੇ ਉਹਨੇ ਮੈਨੂੰ ਬਾਹਾਂ ਚੜਾਈਆਂ ਵਾ ਚੇਜੇ ਕੀਤੇ ਮੈਂ ਹਾਂਜੀ ਯਾਰ ਮਾਚਸ ਦੀ ਡੱਬੀ ਜੇਬ 'ਚ ਫਿਸ ਕੇ ਨਹੀਂ ਉਦਾਂ ਦਾ ਇਦਾਂ ਦਾ ਹੀ ਮਾਂ ਨਾ ਖੁੱਲੇ ਪੋਟੇ ਵਰਗਾ ਮੂੰਹ ਹੈ। ਉਹ ਭਾਈ ਉਹਨਾਂ ਨਾਲ ਪ੍ਰੋਟੋਕਾਲ ਫਿਰਦਾ ਕੁੱਟਣਗੇ। ਔਰ ਤੁਸੀਂ ਪ੍ਰੋਟੋਕੋਲ ਛੱਡ ਦੋ, ਜਿਹੜਾ ਕਪਤਾਨ ਆ ਸਲਮਾਨ ਅਲੀ ਆਗਾ ਓਏ ਮੈਂ ਸਦਕੇ ਜਾਵਾਂ ਉਹਦੇ ਕਹਿਣ ਤੇ ਆਰਫ ਚਾਲਾ ਚਾਹ ਨਾ ਦੇਵੇ ਤੇ ਉਹ ਕਪਤਾਨ ਹੈ ਤੇ ਉਹ इंटरव्यू दूंगा अल्लाह का फजल करम से हम जीतेंगे हमारे स्ट्रैटेजी है मिठे। हम ऊपर से आएंगे वो ऐसे ਨਹੀਂ ਭਾਜੀ ਇਹ ਅਸਲ ਚ ਨਾ ਇਹ ਦੁੱਖ ਆ ਟੀਮ ਨੂੰ ਭਾਈ ਕੌਮ ਦੀ ਆਵਾਜ਼ ਆ ਕੌਮ ਦੀ ਆਵਾਜ਼ ਆਵਾਜ਼ ਆ। ਨਹੀਂ ਖਿਜੇ ਟੀਵੀ ਤੋੜ ਦਿੰਦੇ ਸੀ ਲੋਕੀ। ਹਾਂਜੀ ਹੁਣ ਇਹ ਤਾਂ ਕੁਝ ਵੀ ਨਹੀਂ ਗੁੱਸਾ ਜਿਹਨੇ ਆਪਣੇ ਘਰ ਦਾ ਟੀਵੀ ਭੰਨਤਾ ਹਾਂਜੀ ਉਦੋਂ ਉਦੋਂ ਨਹੀਂ ਹੁਣ ਵੀ ਤੋੜ ਦਿੰਦੇ ਲੋਕੀ। ਓਏ ਮੇਰੇ ਇੰਨਾ ਖਿੱਚਦੇ ਨੇ ਉਹਨਾਂ ਦੇ ਸਾਹਮਣੇ ਖਿਲਾੜੀ ਉਹਨੂੰ ਕੁੱਟ ਦੇਣ। ਆਪਸ ਲੜ ਪੈਂਦੇ ਸਾਜੀ ਏਦਾਂ ਹੁੰਦਾ ਭਾਜੀ, ਨੀ ਇਹਦੇ ਚ ਰਿਹਾ। ਇਹ ਕੌਮ ਅੱਲੋ ਖੇਡ ਰਹੇ ਨੇ ਉਹ ਜ਼ਾਤੀ ਨਹੀਂ ਖੇਡ ਰਹੇ। ਲੇਕਿਨ ਸਾਜੀ ਸਾਰਾ ਬਟਨ ਟੀਮ ਦਾ ਬਾਬਰ ਆਜਮ ਤੇ ਪਾਇਆ ਵਿਚਾਰਾ ਕੀ ਕਰੇ ਉਹ ਯਾਰ ਬਾਬਰ ਕੀ ਆਜ਼ਮ ਕਰੇ ਯਾਰ ਉਹ? ਵਿਚਾਰਾ ਠੀਕ ਆ ਯਾਰ ਉਹ ਕੀ ਕਰੇ? ਆਰਟਿਸਟ ਆ। ਉਹ ਆਰਟਿਸਟ ਜ਼ਿਆਦਾ ਹੋ ਗਿਆ ਖਿਲਾੜੀ ਨਾਲੋਂ। ਬਾਬਰ ਆਜਮ ਹਾਂ ਉਹ ਹੁਣ ਆਰਟਿਸਟ ਜ਼ਿਆਦਾ ਹੋ ਗਿਆ। ਉਹ ਮਤਲਬ ਕਿ ਉਹ ਫੇਮਸ ਸ਼ਖਸੀਅਤ ਜ਼ਿਆਦਾ ਹੋ ਗਈ ਹਾਂਜੀ। ਮੀਡੀਆ ਦੇ ਵਿੱਚ। ਸੈਲਿਬ੍ਰਿਟੀ ਸੈਲਿਬ੍ਰਿਟੀ ਬਣ ਗਈ। ਉਹ ਕ੍ਰਿਕਟਰ ਤਾਂ ਰਿਹਾ ਹੀ ਨਹੀਂ ਵਿਚਾਰਾ ਉਹ। 17 ਮੇਰੇ ਹਿਸਾਬ ਨਾਲ ਭਾਈ ਮਾਦਰਤ ਨਾਲ 17 ਸੈਂਚਰੀਆਂ ਜ਼ਿੰਬਾਬਵੇ ਦੇ ਖਿਲਾਫ 17 ਮੈਂ ਸੈਂਚਰੀਆਂ ਹੁਣ ਦੀ ਗੱਲ ਕਰ ਰਿਹਾ। ਇਹ ਜਵਾਬ ਹੈ ਕੋਈ ਮੁਲਕ ਬਾਪਾ ਹਲੋ ਜਵਾਬ ਦੇ ਕੀੜੇ ਬਾਵੇ ਆਹੋ ਜ਼ਿੰਬਾਬਵੇ ਯਾਰ ਬੀ ਟੀਮ 17 ਸੈਂਚਰੀਆਂ ਪਾਕਿਸਤਾਨ ਦੇ ਵਿੱਚ ਲਾਹੌਰ ਕਦਾਫੀ ਸਟੇਡੀਅਮ ਦੇ ਵਿੱਚ ਸਾਜੀ ਕੀ ਹੋ ਗਿਆ ਕੱਲੇ ਜ਼ਿੰਬਾਬਵੇ ਨੂੰ ਹੀ ਹਾਂਜੀ ਜ਼ਿੰਬਾਬਵਾ ਨਹੀਂ ਤਾਂ ਆਇਰਲੈਂਡ ਇੰਡੀਆ ਨੂੰ ਕਿੰਨੀਆਂ ਸੈਂਚਰੀਆਂ ਮਾਰੀਆਂ? ਇੰਡੀਆ ਨੂੰ ਨਹੀਂ ਮਾਰੀ ਦੋ ਵੈਸਟ ਇੰਡੀਜ਼ ਮਾਰੀ ਨੂੰ ਕਿੰਨੀਆਂ ਸੈਂਚਰੀਆਂ ਮਾਰੀਆਂ? ਕੋਈ ਨਹੀਂ ਸਾਜੀ ਵਰਲਡ ਕੱਪ ਆਸਟ੍ਰੇਲੀਆ ਨੂੰ ਕਿੰਨੀਆਂ ਮਾਰੀਆਂ? ਇੱਕ ਹਾਂਜੀ ਉਸਤਾਦ ਜੀ ਆਸਟ੍ਰੇਲੀਆ ਦਾ ਇੱਕ ਪਲੇਅਰ ਆ ਮੈਕਸਵੈਲ ਓਏ ਹੋਏ ਲੱਤ ਦਾ ਪੱਠਾ ਖਿੱਚਿਆ ਗਿਆ ਮਿਚਲ ਮੈਕਸਵੈਲ ਉਹ ਮੈਕਸਵੈਲ ਗਲੈਨ ਇੱਕ ਮੈਕਸਵੈਲ ਮਿੰਟ ਯਾਰ ਹੈਰੀ ਦਾ ਸਾਰੀ ਲਾ ਲੈਣਾ ਇਸ ਟਾਈਮ ਮੈਕਸਵੈਲ ਅੱਛਾ ਜਦੋਂ ਉਹਨੂੰ ਠੰਡ ਲੱਗਦੀ 2 ਘੰਟੇ ਹੋ ਗਏ ਮੈਨੂੰ ਮਿੰਟ ਬਾਅਦ ਅੰਦਰ ਆ ਕਹਿ ਰਿਹਾ ਉਸਤਾਦ ਜੀ ਤੁਹਾਨੂੰ ਠੰਡ ਨਹੀਂ ਲੱਗ ਰਹੀ? ਮੈਂ ਕਿਹਾ ਨਹੀਂ ਯਾਰ ਨੂੰ ਨਿਕਲੇ। ਅੱਛਾ ਫਿਰ ਉਸਤਾਦ ਜੀ ਤੁਸੀਂ ਕੁਝ ਪਾ ਕੇ ਬਾਹਰ ਆਉਣਾ। ਮੈਂ ਕਿਉਂ? ਬਸ ਠੰਡ ਆ। ਔਰ ਜੈਨੂਨ ਠੰਡ ਉਸਤਾਦ ਮੈਕਸਵੈਲ ਉਸਤਾਦ ਜੀ ਲੱਤ ਦਾ ਪੱਠਾ ਖਿੱਚਿਆ ਗਿਆ ਉਹਨੇ 200 ਸਕੋਰ ਮਾਰ ਕੇ ਆਪਣੀ ਟੀਮ ਨੂੰ ਮੈਚ ਜਿਤਾਇਆ ਖਲੋ ਕੇ ਇੰਝ। ਖਲੋ ਕੇ ਹਾਂਜੀ। ਇਕੱਲੇ ਨੇ ਠਾ ਫਿਰ ਉਸਤਾਦ ਜੀ ਉਹ ਡਿੱਗਿਆ ਵਾ ਡਿੱਗ ਪਿਆ ਵਾ ਫਿਰ ਅੰਡਰਟੇਕਰ ਤਰ੍ਹਾਂ ਉੱਠਿਆ ਇੰਜ ਟਨ ਬੈਟਸਮੈਨ ਕਰ ਖੇਡਿਆ ਸੀ ਹਾਂਜੀ। ਤੇ ਉਹ ਅਨਫਿਟ ਨਹੀਂ ਹੋਇਆ। ਮੈਚ 7 ਆਊਟ ਹੋ ਗਏ ਪਿੱਛੇ ਪਲੇਅਰ ਹੀ ਕੋਈ ਉਹੀ ਨਹੀਂ ਸੀ ਸੀਗਾ। ਵਰਲਡ ਕੱਪ ਦਾ ਮੈਚ ਸੈਮੀਫਾਈਨਲ ਵਿੱਚ ਜਾਣਾ ਸੀਗਾ ਜਿਹੜੇ ਜਿੱਤਦਾ ਉਹ ਨਹੀਂ ਫਾਈਨਲ ਸੀਗਾ। ਉਹ ਨਹੀਂ ਯਾਰ ਸੈਮੀਫਾਈਨਲ ਉਹ ਮੈਂ ਲਾਹੌਰ ਸੀਗਾ ਮੈਨੂੰ ਪੂਰਾ ਯਾਦ ਆ। ਤੂੰ ਅੱਜ ਦੇ ਸ਼ੋਅ 'ਚ ਸਿਰਫ ਵਰਗਲਾਉਣ ਹੀ ਬੈਠਾ ਹੋ। ਕੁਆਟਰ ਫਾਈਨਲ ਮੈਚ ਸੀਗਾ ਸਭ ਯਾਰ ਆ ਰਿਹਾ ਆਪਣਾ ਨਹੀਂ ਨਹੀਂ ਮੈਨੂੰ ਜ਼ਰਾ ਸਮਝਾ ਥੋੜਾ ਜਿਹਾ ਗੇਮ। ਅਫਗਾਨਿਸਤਾਨ ਦਾ ਮੈਚ ਸੀ ਸਾਜ ਜੀ ਨੋ ਅਫਗਾਨਿਸਤਾਨ ਨੇ ਉਹਦਾ ਕੀ ਹੁੰਦਾ? ਅਫਗਾਨਿਸਤਾਨ ਨੇ 150 ਦੇ 6 ਆਊਟ ਆਸਟ੍ਰੇਲੀਆ ਦੇ ਸਾਜੀ ਅੱਛਾ ਠੀਕ ਆ ਹੁਣ ਅੱਗੋਂ ਆਸਟ੍ਰੇਲੀਆ ਖੇਡ ਰਹੀ ਹੈ। ਆਸਟ੍ਰੇਲੀਆ 7 ਆਊਟ ਹੋ ਗਏ। 7 ਆਊਟ ਹੋ ਗਏ ਕਿੰਨਾ ਸਕੋਰ ਕਿੰਨੀਆਂ ਗੇਂਦਾਂ ਚਾਹੀਦੀਆਂ? 20 ਓਵਰ ਸਾਜੀ 200 ਪਲੱਸ ਸਕੋਰ ਚਾਹੀਦਾ ਸੀ 30 ਚ 25 ਓਵਰ 50 ਓਵਰ ਦਾ ਮੈਚ ਸੀ। ਹਾਂਜੀ ਵਰਲਡ ਕੱਪ ਦਾ Okay. ਮੈਕਸਵੈਲ ਖਲੋ ਗਿਆ ਸਾਜੀ ਬੇਸਿਕਲੀ ਬੋਲਰ ਆ ਉਹ। ਬੈਸਟਮੈਨ ਆਲਰਾਊਂਡਰ 7ਵੀਂ ਤੇ ਆਲਰਾਊਂਡਰ ਆਲ ਰਾਉਂਡਰ ਆ ਖਲੋ ਗਿਆ। ਉਹਦਾ ਪੁੱਲ ਸਾਜੀ ਮਸਦ ਪੁੱਲ ਹੋ ਗਿਆ ਇੱਥੋਂ ਲੱਤ ਦਾ ਉਹ ਵਿਚਾਰਾ ਹੁਣ ਇੰਜ ਲੰਗੜਾ ਕੇ ਤੁਰ ਰਿਹਾ ਵਾ ਉਹਨੂੰ ਕਹਿ ਰਿਹਾ ਆ ਜਾ ਕਹਿੰਦਾ ਨਹੀਂ ਉਸਤਾਦ ਜੀ ਉਹਨੇ ਖਲੋ ਕੇ ਛੱਕੇ ਮਾਰੇ ਇੱਕ ਹੱਥ ਨਹੀਂ ਮਾਰੀ ਜਾਂਦਾ ਕ੍ਰਿਕਟਰ ਤੇ ਜਿੱਤ ਗਏ ਮੈਚ। ਜਿੱਤ ਕੇ 200 ਮਾਰ ਕੇ ਗਿਆ ਕੱਲਾ 200 ਮਾਰ ਕੇ ਗਿਆ ਫਾਈਨਲ ਚ ਸੈਮੀਫਾਈਨਲ ਚ। ਓ ਯਾਰ ਕੁਆਟਰ ਫਾਈਨਲ ਯਾਰ ਨੋਨੀ ਸੂਰਤ ਹਾਲ ਇਹ ਸੀ ਕਿ ਪਲੇਅਰ ਕੋਈ ਅੱਛਾ ਵੀ ਖਿਲੋਤਾ ਹੁੰਦਾ ਨਾ ਪਹਿਲੇ ਨੰਬਰ ਨਹੀਂ ਸੀ ਵਾਲਾ ਹੋਣਾ। ਤੇ ਨਹੀਂ ਨਹੀਂ ਸੀ ਹੋਣਾ ਉਹਨੇ ਬਹੁਤ ਕਮਾਇਆ ਸਾਜ ਉਹ ਸਾਡੇ ਵੀ ਕਈ ਵਾਰੀ ਮੈਚਾਂ 'ਚ ਇਦਾਂ ਹੀ ਹੋਇਆ। ਹਾਂਜੀ ਸਾਡੇ ਕੋਈ ਕੀਪਰ ਨੇ ਧੂਏ ਕਢਾਤੇ ਸੀ ਉਹਨਾਂ ਦੇ। ਮੋਇਨ ਖਾਨ ਸਾਹਿਬ ਹਾਂ ਜਦੋਂ ਐਂਡ ਤੇ ਫਿਰ ਸਾਡੇ ਕੋਲ ਇੱਕ ਉਹ ਸੀ ਉਹ ਜਿਹੜਾ ਇੱਕ ਪਲੇਅਰ ਸੀ ਸਾਡੇ ਕੋਲ ਮੇਰੇ ਮੌਲਾ ਮਾਮਲਾ ਓਏ ਉਹ ਜਿਹੜਾ ਨਹੀਂ ਇੱਕ ਜਾਨਵਰ ਪੈ ਉਹ ਗਿਆ ਜਿਹੜਾ ਸੁੱਤਾ ਹੀ ਰਹਿੰਦਾ ਪਤਾ ਨਹੀਂ ਕਿੰਨੀ ਦੇਰ ਉਹ ਕਿਹੜਾ ਵਾ ਕਿੰਨੇ ਮਹੀਨੇ ਉਹ ਸੁੱਤਾ ਹੀ ਰਹਿੰਦਾ ਵਾ। ਸੁਸਤੀ ਵਾਲਾ ਸੁਸਤੀ ਵਾਲਾ ਪੈਂਗਵਨ ਤੋਂ ਵੀ ਹੋਲਾ ਉਹ ਜਿਹੜਾ ਉਹ ਦਰਖਤਾਂ ਤੇ ਉਹ ਲੰਮਾ ਵਿਚਾਰੇ ਨੇ ਕਿੱਡਾ ਖਿੱਚ ਧੂ ਕੇ ਮੈਚ ਇੰਜ ਲੈ ਕੇ ਆਂਦਾ ਸਿਰੇ ਤੇ
ਅੱਗੋਂ ਭਾਈ ਉਹਨੇ ਟਿਪ ਕਰ ਮਿਸਬਾਹੁਲ ਹੱਕ ਮਿਸ ਬਾਲ ਟੁਕ ਟੁਕ। ਓਏ ਉਹਨੇ ਹਰਾਇਆ ਸੀ ਮੈਚ ਇੱਕ। ਉਸਤਾਦ ਜੀ ਟੈਸਟ ਮੈਚ ਸਭ ਤੋਂ ਤੇਜ਼ ਨਿਸਫ ਸੈਂਚਰੀ ਉਹਦੀ ਆ ਟੁਕ ਟੁਕ ਦੀ, ਮਿਸਬਾਲ ਹੱਕ ਸਾਹਿਬ ਦੀ। ਓ ਯਾਰ ਯਾਰ ਇੱਕ match- ਚੀਜ਼ ਹੁੰਦੀ ਹੈ ਨਾ ਕਿ ਵੀ ਅਸੀਂ ਹੁਣ ਵੇਖਣ ਨੇ ਸਾਨੂੰ ਨਹੀਂ ਪਤਾ ਵੀ ਉਹ ਕੀ ਹੁੰਦੀ ਹੈ। ਸਾਨੂੰ ਇਹ ਪਤਾ ਵਾ ਵੀ ਭਾਈ 12 ਸਕੋਰ ਪਏ ਆ, 12 ਗੇਂਦਾਂ ਪਈਆਂ, 7 ਸਕੋਰ ਚਾਹੀਦੇ ਆ ਤੇ 12 ਗੇਂਦਾਂ ਜ਼ਾਇਆ ਕਰਤੀਆਂ। ਹਾਂ ਹਾਂ ਜੀ ਇੱਥੋਂ ਬਾਲਾਂ ਜਿਹੜੇ ਲੰਘਣੀਆਂ ਉਹ ਪ੍ਰੈਸ਼ਰ ਯਾਰ ਨਹੀਂ ਯਾਰ ਨਹੀਂ ਫੇਰ ਵੀ ਯਾਰ ਇੱਥੇ ਟੂਲ ਪਲਾਜ਼ਾ ਆਊਟ ਬਣਾ ਲਾ। ਹੋਵੇ ਯਾਰ, ਆਊਟ ਹੋਵੇ ਪਿੱਛੇ ਵਿਕਟ ਨਹੀਂ ਗਈ। ਤੇ ਫੇ ਹਾਰ ਜਾਵੇ ਉਦਾਂ ਵੀ ਧਰਨਾ ਹੀ ਆ। ਫਿਰ ਸਾਡੇ ਆਂਦੇ- ਤੇ ਕਲੇਜਨ ਠੰਡ ਪਵੇ ਨਾ ਭਾਈ ਅਗਲਾ ਖੇਡਿਆ ਵਾ। ਅੱਛਾ ਮੈਕਸਵੈਲ ਖਲੋਤਾ ਨੇ 200 ਸਕੋਰ ਮਾਰਾ, ਟੀਮ ਨੂੰ ਫਤਿਹ ਯਾਬ ਕੀਤਾ। ਸ਼ਹੀਨ ਫਰੀਦੀ ਸਾਹਿਬ ਪਤਾ ਨਹੀਂ ਕਿਹੜੇ ਪਾਕਿਸਤਾਨ ਇੰਡੀਆ ਦਾ ਮੈਚ ਸੀਗਾ, ਇਹਨੂੰ ਪਤਾ ਲੱਗ ਗਿਆ ਹੁਣ ਸਾਰੀ ਗੇਮ ਤੇ ਜਾਣ ਕੇ ਲੱਤ ਟੁੱਟਣ ਦਾ ਬਹਾਨਾ ਕਰਕੇ ਲੱਤ ਟੁੱਟ ਗਈ ਤੇ ਬਾਹਰ ਚਲਾ ਗਿਆ। ਪੁੱਛੋ ਤੇ ਬਾਹਰ ਬਹਿ ਕੇ ਰੋਣ ਰਿਹਾ। ਪੁੱਛੋ ਰੋਇਆ ਨਹੀਂ ਏਦਾਂ। ਆਸਟ੍ਰੇਲੀਆ ਸੈਮੀਫਾਈਨਲ T20 19ਵਾਂ ਓਵਰ ਇਹਨੂੰ ਦਿੱਤਾ ਵਾ, 2 ਓਵਰਾਂ ਦੇ ਵਿੱਚ 32 ਸਕੋਰ ਸਾਜੀ ਚਾਹੀਦਾ। ਛਿੱਤਰ ਖਾਦਾ ਮੇਰੇ ਯਾਰ ਉਹ ਨੇ। ਵੀ ਖਾ ਗਿਆ ਭਾਈ ਇਹਨੂੰ ਨਹੀਂ। 2 ਓਵਰਾਂ ਚ 32 ਸਕੋਰ ਉਹਨਾਂ ਨੂੰ ਚਾਹੀਦਾ ਜਿੱਤਣ ਲਈ। ਆਸਟ੍ਰੇਲੀਆ ਵਾਲਿਆਂ ਨੂੰ ਇਹ ਗੇਂਦਾਂ ਇਹਨਾਂ ਨੇ ਇਹਨਾਂ ਨੂੰ ਓਵਰਾਂ ਦੇ ਦਿੱਤੀਆਂ। ਸ਼ਹੀਨ ਫਰੀਦੀ ਸਾਹਿਬ ਆਇਆ ਪਿੱਛੋਂ ਐ ਕਰਕੇ, ਉਹਨੇ ਕੈਸੇ ਛੱਕੇ ਕਰਾਏ ਅੰਜ ਪਿੱਛੇ ਨੂੰ। 2 ਓਵਰਾਂ ਚ 24 ਇੱਕ ਇੱਕ ਚ ਖਾ ਗਿਆ, 2 ਓਵਰਾਂ 'ਚ 32 ਚਾਹੀਦਾ ਸੀ, ਇੱਕ 'ਚ 24 24 ਇਹ ਖਾ ਗਿਆ, ਪਿੱਛੇ 8 ਰਹਿ ਗਿਆ। ਲਓ ਤੇ ਦੂਸਰੇ ਪਿੱਛੇ ਕਵਰ 'ਚ 8 ਰਹਿ ਗਿਆ। ਹਾਂਜੀ ਉਹ ਜਿਹਨੂੰ ਦੂਸਰੀ ਓਵਰ ਦਿੱਤੀ ਉਹ ਸ਼ਹੀਨ ਫਰੀਦ ਨੂੰ ਕਹਿੰਦਾ ਆ ਵੀ 8 ਖਾ ਲੈਣਾ ਸੀਗਾ। ਹਾਂਜੀ। ਤੇ ਸਾਡੇ ਲਈ ਛੱਡਦਾ ਕਹਿੰਦਾ। ਉਹਨੂੰ ਵਿਚਾਰੇ ਨੂੰ ਸਾਫ ਪਾ ਗਿਆ। ਅੱਛਾ ਤੇ ਦੂਸਰੀ ਓਵਰ 'ਚ ਲੱਤ ਨੂੰ ਡੈਮੇਜ ਹੋਏ ਪੱਟਾ ਖਿੱਚੇਗਾ ਤੇ ਬਾਹਰ ਬੈਠਾ ਅੱਛਾ ਦੂਜੀ ਓਵਰ ਇਹਦੀ ਸੀ। ਅੱਛਾ ਸੱਚੀ ਰੋਂਦਾ ਸੀ। ਹੁਣ ਕਸਮੇ ਐ ਉਹ ਲੱਗੇ ਨਾ ਜਿਹੜਾ ਪਿੱਛੇ ਸਟੇਜ ਹੁੰਦਾ ਐ ਰੋਡ ਮੇਰਾ ਦਿਲ ਕਰੇ ਮੈਂ ਜੁੱਤੀ ਲਾ ਕੇ ਦੌੜ ਜਾਵਾਂ। ਉਹ ਭਾਈ ਬਹਾਨਾ ਸਾਜੀ ਉਹਨੇ ਕੈਸਾ ਪਾਇਆ ਵਾ, ਉੱਥੇ ਬੈਠਾ ਐਵੇਂ ਜਾਣ ਕੇ ਮੈਨੂੰ ਕੁਝ ਪੁੱਛਣ ਨਾ ਲੋਕੀ, ਏਦਾਂ ਦੇ ਪਲੇਅਰ। ਪ੍ਰੋਟੋਕੋਲ ਫਿਰਦਾ ਬਹੁਤ ਉਹ ਫੈਡੀ ਤੂੰ ਲਾਉਣੀ। ਤਾਂ ਐ ਜਿਵੇਂ ਤੇਰੀ ਕਦ ਲੱਗਣੀ ਸ਼ਹੀਨ ਫਰੀਦੀ ਨਾਲ ਰਾਤੀ ਇਫਤਾਰੀ ਤੋਂ ਸ਼ਹੀਨ ਫਰੀਦੀ ਨਾਲ ਬਾਬਰ ਆਜਮ ਨੇ ਉਸਤਾਦ ਜੀ ਅਫਗਾਨਿਸਤਾਨ ਦਾ ਬੋਲਰ ਸੀ, 12 ਠੱਪੇ ਖਾ ਕੇ ਪਲੇਅਰ ਕੋ ਬਾਲ ਜਾਂਦੀ ਸੀ, ਉਹਨੂੰ 32 ਸਕੋਰ ਇਦਾਂ ਮਾਰਿਆ। ਹੋਇਆ ਅਕਸਰ ਅਨਹੋਨੀਆਂ ਹੋਈਆਂ ਨੇ ਤੇ ਦੱਸਿਆ ਨਹੀਂ। ਮੋਇਨ ਖਾਨ ਨੇ ਕੁੱਟਿਆ ਹਾਂਜੀ ਵੀ ਸ਼ੁਐਬ ਅਖਤਰ ਨੇ ਵੀ ਛੱਕੇ ਮਾਰੇ ਪਿੱਛੇ ਜੇ ਇੱਕ ਮੈਚ 'ਚ। ਉਮਰ ਗੋਲ ਨੇ ਮਾਰੇ। ਉਮਰ ਗੋਲ ਨੇ, ਉਮਰ ਗੋਲ ਨੇ ਮਾਰੇ, ਫਿਰ ਵਸੀਮ ਅਕਰਮ ਸਾਹਿਬ ਨੇ ਮਾਰੇ ਨੇ। ਹਾਂਜੀ ਹਾਂ ਬਿਲਕੁਲ। ਜੀ ਅਸੀਂ ਰਾਤ ਨੂੰ ਟੀਵੀ ਬੰਦ ਕਰਕੇ ਸੌਂ ਗਏ ਆ। ਮੈਚ ਸੀਗਾ ਸਾਊਥ ਅਫਰੀਕਾ ਦੇ ਨਾਲ। ਸਵੇਰੇ ਪਤਾ ਲੱਗਾ ਰਜ਼ਾਕ ਸਾਹਿਬ ਸੈਂਚਰੀ ਮਾਰ ਕੇ ਕੱਲੇ ਹੀ ਹਾਂ ਅਬਦੁਲ ਰਜ਼ਾਕ ਨੇ ਬਹੁਤ ਮਾਰਿਆ ਦੁਬਈ 'ਚ। ਬਹੁਤ ਤੇਜ਼ ਸੀ ਉਹਦਾ ਰਨ ਬਹੁਤ ਤੇਜ਼ ਆ ਉਹਦਾ ਸਾਜੀ ਸਿੰਗਲ ਵਾਲਾ ਕੰਮ। ਹਾਂਜੀ ਖਲੋਂਦੇ ਜਿਵੇਂ ਜਿਵੇਂ ਜਾਂਚ ਹੀ ਨਹੀਂ। ਹਾਂ ਉਹ ਜਾਂਚ ਵਾਕਈ ਹੁਣ ਵਸੀਮ ਅਕਰਮ ਸਾਹਿਬ ਦੀ ਤਾਂ ਬੈਟਿੰਗ ਦੇਖੀ ਵਾਕਈ ਨਹੀਂ ਜਾਂਚ ਹੈਗੀ। ਲੇਕਿਨ ਉਹ ਭਾਈ ਕਿਸ ਟਾਈਮ ਫਿਰ ਚੱਲ ਜਾਂਦਾ ਵਾ, ਚੜੀ ਜਾ ਰਿਹਾ ਕੰਮ। ਉਸਤਾਦ ਜੀ ਲੇਕਿਨ ਯਾਰ ਇੱਕ ਜਜ਼ਬਾ ਹੋਣਾ ਚਾਹੀਦਾ, ਇੱਕ ਤਾਂ ਪਲੈਨਿੰਗ ਲੈ ਕੇ ਤੁਰਨਾ ਪੈਣਾ ਵਾ ਯਾਰ। ਸਟ੍ਰੈਚੀ ਹੋਣੀ ਹੈ ਯਾਰ। ਕ੍ਰਿਕਟ ਹਿਸਟਰੀ ਦੇ ਵਿੱਚ ਇਹ ਵੀ ਹੋਇਆ ਉਸਤਾਦ ਜੀ, ਆਸਟ੍ਰੇਲੀਆ ਦੀ ਟੀਮ ਸਟੀਵਾ ਸਾਹਿਬ ਨੇ ਕਿਹਾ ਰਿਕੀ ਪੌਂਟਿੰਗ ਨੂੰ ਪੈਡ ਕਰ ਵੀ ਤੇਰੀ ਉਤੋਂ ਤੂੰ ਵਨ ਡਾਊਨ ਜਾਣਾ। ਉਸਤਾਦ ਜੀ ਉਹਨੂੰ ਵਾਰੀ ਨਹੀਂ ਲੈਣ ਦਿੱਤੀ, ਪੈਡ ਹੀ ਪੁੱਠੇ ਕਰ ਲਏ ਭਾਈ ਨੇ। ਕੀ ਮਤਲਬ? ਪੈਡ ਬਣੀ ਦੇ ਇੱਕ ਸੱਜਾ ਹੁੰਦਾ ਖੱਬਾ ਹੁੰਦਾ, ਭਾਈ ਉਹਨਾਂ ਨੇ ਦੋਵੇਂ ਸੱਜੇ ਕਰ ਲਏ। ਕਿਉਂ? ਤਣੀਆਂ ਇੱਧਰ ਕਰ ਲਈਆਂ, ਜੋ ਭੱਜਣਾ ਡਿੱਗ ਪੈਂਦਾ ਬੰਦਾ ਵਿੱਚ ਫਸ ਕੇ, ਤਣੀਆਂ ਬਾਹਰ ਹੁੰਦੀਆਂ। ਹਾਂ ਪਿੱਛੇ ਹੁੰਦੀਆਂ। ਹਾਂਜੀ ਸਟੀਵਾ ਨੇ ਦੇਖਿਆ, ਉਹਨੇ ਕਿਹਾ ਕਾਕੇ ਇਹ ਪਾਕਿਸਤਾਨ ਨੀਗਾ। ਹਾਂ ਹਾਰਸ ਰੂਫ ਹੀ ਹੈ ਟੀਮ 'ਚ। ਕੱਢਤਾ। ਉਸਤਾਦ ਜੀ ਲੈ ਵੀ ਉਸ ਬੰਦੇ ਨੂੰ ਮੈਨੂੰ ਸਮਝ ਨਹੀਂ ਆਉਂਦੀ। ਮਾਰਤ ਭਾਈ ਹਾਰਸ ਤੂੰ ਬਹੁਤ ਅੱਛਾ ਵਾ, ਲੇਕਿਨ ਘਰ ਦੀ ਹੱਦ ਤੱਕ ਘਰ ਬਹਿ ਕਿਤੇ ਮਹੱਲੇ 'ਚ ਪੱਲੀ ਖੇਡ। ਕਿਨੂਆਂ ਦੀ 400 ਦੀ ਆਉਣ ਰਹੀ ਆ, ਤੂੰ ਇੱਕ ਕੀ ਪੱਲੀ ਵੇਚ ਲਈ ਨਾ, ਤੈਨੂੰ ਰੁਪਿਆ 500 ਭੱਜ ਜਾਣਾ ਵਾ। ਛੱਡ ਤੇ ਪਾਕਿਸਤਾਨੀ ਟੀਮ ਦਾ ਖੇੜਾ ਖਦਾ ਦਿਆ ਬੰਦਿਆ, ਕਿਤੇ ਮਨਿਆਰੀ ਦਾ ਕੰਮ ਕਰ ਲਾ, ਕਿਤੇ ਇੱਥੇ ਨਾਰਕਲੀ ਤੋਂ ਮੈਂ ਦੁਕਾਨ ਲੈਂਦੇ ਟੋਪਿਸ ਸੀ, ਮੇਰੀ ਭੈਣ ਟੋਪਿਸ ਸੀ, ਏਦਾਂ ਕਿਆ ਕਰਿਆ ਕਰ ਯਾਰ। ਹਾਂ ਕੱਦ ਬਾ ਉਹਦਾ ਕੋਟਰੀ ਵਾਚ ਜਿਹੜਾ ਤੇ ਗੇਂਦ ਕਰਾਊਗਾ ਛੱਕਾ ਖਾ ਕੇ ਤੇ ਐ ਵੀ ਕਰਦਾ ਹੀ ਐ ਵੀ ਕਰਦਾ ਹੀ। ਤੇ ਅੱਗੋਂ ਜੇ ਕਿਤੇ ਆਊਟ ਕਰ ਲਿਓ ਅੱਲਾ ਮਾਫੀ ਦੇਵੇ, ਉਹਦੇ ਘਰ ਤੱਕ ਜਾਣ ਨੂੰ ਪਊਗਾ ਬੈਟਸਮੈਨ। ਉਹਨੂੰ ਪੂਲੀਆਂ ਛੱਡ ਕੇ ਹੁੰਦਾ ਵਾ। ਉਹਨੂੰ ਇਹ ਨਹੀਂ ਕਰੀ ਜਾਊਗਾ ਯਾਰ। ਜੇ ਤੂੰ ਕਿਤੇ ਮਹੀਨੇ ਬਾਅਦ ਵਿਕਟ ਲੈ ਲਈ ਆ, ਪਤਾ ਉਸਤਾਦ ਨਹੀਂ ਜੀ ਯਾਰ। ਸ੍ਰੀਲੰਕਾ ਦੇ ਇੱਕ ਪਲੇਅਰ ਨੇ ਉਹਨੂੰ 4 ਛੱਕੇ ਮਾਰੇ ਲੀਗ ਦੇ ਵਿੱਚ, ਅੱਲਾ ਆਰ ਸਰੋਫ ਨੂੰ। 4 ਗੇਂਦਾਂ ਤੇ ਹਾਂਜੀ ਲਗਾਤਾਰ। ਯਾਰ 4 ਛੱਕੇ 4 ਫਰੀਦੀ ਨੇ ਇੱਕ ਟੈਸਟ ਮੈਚ 'ਚ ਮਾਰੇ ਸੀ। ਹਰਭਜਨ ਸਿੰਘ ਸਾਹਿਬ ਨੇ। ਹਾਂ ਤੇ ਉਹਦਾ ਕੈਰੀਅਰ ਵਿਚਾਰੇ ਦਾ ਖਾ ਗਿਆ ਉਹ। ਤੇ ਉਹਨੇ ਬਿਆਨ ਦਿੱਤਾ, ਉਹਨੇ ਕਿ ਇਸ ਬੰਦੇ को ना अपनी इज्जत का ख्याल है ना अगले की इज्जत का ख्याल है। ਅੱਛਾ ਉਸਤਾਦ ਇਹ ਜੀ 4 ਖਾ ਕੇ ਫੇਰ ਖੇਡ ਰਿਹਾ। ਲਓ ਇਹ 4 ਖਾ ਕੇ ਇਹ ਹਲੇ ਹੋਰ ਖਾਣੇ ਸੀ ਇਹ ਇਹਨੇ। 4 ਖਾ ਕੇ ਖੇਡ ਰਿਹਾ ਹੁਣ। ਜਦੋਂ ਮੈਚ ਮੁੱਕ ਗਿਆ ਪੁੱਛਦੇ ਹੁੰਦੇ ਮੈਚ 'ਚ, ਉਹਨੇ ਕਿਹਾ ਤੁਸੀਂ 4 ਛੱਕੇ ਖਾਦੇ, ਕਹਿੰਦਾ ਇਸ ਦਿਨ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਸੀ, ਮੇਰਾ ਧਿਆਨ ਉਧਰ ਚਲਾ ਗਿਆ ਸੀ। ਸਹੀ ਦੱਸ ਰਿਹਾ। ਹਾਂਜੀ ਉਸਤਾਦ ਜੀ ਲਿਖਿਆ, ਮੈਂ ਤੁਹਾਨੂੰ ਦਿਖਾ ਦਿੰਦਾ ਹੁਣੀ ਕੱਢ ਕੇ। ਲਿਖਿਆ ਸਾਨੇ ਐਂਗਲ ਜਿਹਾ ਕਹਿੰਦਾ ਇਹ ਦਿਨ ਇਹੀ ਟਾਈਮ, ਕਹਿੰਦਾ ਮੈਨੂੰ ਕਹਿੰਦਾ ਰਿਹਾ ਮੈਨੂੰ ਓਵਰ ਨਾ ਦਿਓ, ਕਹਿੰਦਾ ਮੈਂ ਦੇ ਦਿੱਤੀ। ਮੇਰਾ ਫਲਾਣਾ ਫੌਤ ਹੋ ਗਿਆ ਸੀ। ਹਾਂਜੀ ਇਹ ਬਹਾਨੇ ਪਾਉਂਦੇ ਨੇ, ਉਹ ਸ਼ੋਅ ਵੇਖਦੇ ਹਿਸਾਬ ਲਾ ਯਾਰ, ਲਓ। ਉਹ ਜੋ ਦੇਖੀ ਜਾਂਦੇ ਬਸ ਇਹੀ ਕਹਿੰਦੇ ਆ, ਕ੍ਰਿਕਟ ਦਾ ਜਿੰਨਾ ਮੈਨੂੰ ਪਤਾ ਤੇਰੀ ਸੋਚ ਆ। ਕੌਮ ਦੇ ਹੀਰੋ ਸਾਡੇ ਵਾਸਤੇ ਤੁਸੀਂ ਕਾਬਲੇ ਇੱਜ਼ਤ ਹੋ, ਲੇਕਿਨ ਉਦੋਂ ਤੱਕ ਜਦੋਂ ਤੁਸੀਂ ਨਹੀਂ ਹੁਣ ਮੱਠਾ ਜੀ ਇਹ ਵੀ ਗੱਲ ਕਰਦਾ ਵੀ ਤੁਸੀਂ ਕਿਹੜਾ ਜਿੱਤੀ ਜਾਣ ਹੁਣ ਵੀ ਹਰਨ ਹੀ ਨਾ। ਲੇਕਿਨ ਜਿੱਤਣ ਤੇ ਸਹੀ। ਹਰੀ ਜਾਂਦੇ ਤਾਂ ਉਹਨਾਂ ਟੀਮਾਂ ਕੋ ਹਾਰ ਗਏ ਯਾਰ। ਟੀਮਾਂ ਨੇ ਤਾਂ ਆਖਰੀ ਵਰਲਡ ਕੱਪ ਅਸੀਂ ਕਿਦੋਂ ਜਿੱਤਿਆ ਵਾ? 2009 ਚ
ਹੈ 1992 ਚ ਅਸੀਂ ਵਰਲਡ ਕੱਪ ਜਿੱਤਿਆ, ਫਿਰ 2009 ਚ T20 ਜਿੱਤਿਆ, 2017 ਚ ICC ਚੈਂਪੀਅਨ ਟਰਾਫੀ ਜਿੱਤੀ ਹੈ। ਨਹੀਂ ਵਰਲਡ ਕੱਪ ਵਰਲਡ ਕੱਪ ਸਾਹ ਜੀ 2 ਅਸੀਂ ਜਿੱਤੇ ਆ, ਇੱਕ T20 ਇੱਕ ਵਰਲਡ ਕੱਪ 50 ਵਾਲਾ ਬਸ। ਯਾਰ 50 ਵਾਲਾ ਜਿਹੜਾ ਜਰਮਨ ਵਰਲਡ ਕੱਪ ਇਮਰਾਨ ਖਾਨ ਸਾਹਿਬ ਨੇ ਜਿਤਾਇਆ। ਜਿਹੜਾ ਅਸਲ ਪੁਰਾਣਾ ਚੱਲਿਆ ਆ ਰਿਹਾ ਹਾਂਜੀ 92 ਵਾਲਾ 92 ਵਾਲਾ T20 ਵੀ ਵਰਲਡ ਕੱਪ ਵਾਲਾ ਨਹੀਂ, ਇਹ ਤਾਂ ਬਾਅਦ ਚ ਆ ਗਿਆ ਨਾ, ਕੈਟਾਗਰੀਆਂ ਆ ਗਈਆਂ। ਹਾਂਜੀ ਅਸਲ ਹੋਈ ਉਹ ਜਿਹੜਾ 50 ਵਾਲਾ ਰਾ ਉਹ ਇੱਕ ਹੀ ਆ ਬਸ, ਇੱਕ ਅਸੀਂ ਸਭ ਪਹਿਲਾਂ ਹਰੇ ਸੀ 92 ਚ ਜਿਹੜਾ ਜਿੱਤੇ ਆ। ਹਾਂਜੀ। ਉਸ ਤੋਂ ਬਾਅਦ ਅਸੀਂ ਕਿਸੇ ਵਰਲਡ ਕੱਪ ਚ ਫਾਈਨਲ ਚ ਪਹੁੰਚੇ ਬੜੀ ਵਾਰੀ ਵਰਲਡ ਕੱਪ ਚ ਪਹੁੰਚੇ ਸਾਹ ਜੀ 96 ਜਿਹਦੇ ਨਾਲ ਆਸਟ੍ਰੇਲੀਆ ਨਾਲ 132 ਦੇ ਆਊਟ ਹੋ ਗਏ ਸੀਗੇ ਤੇ ਸਾਰੇ ਹੀ ਅਸੀਂ ਹਾਂਜੀ ਆਪਾਂ ਵਿੱਚ ਹੀ ਹੀ ਤੇ ਪਹੁੰਚੇ ਕਿੱਦਾਂ ਵਾ ਫਾਈਨਲਾਂ 'ਚ ਵੀ ਤਾਂ ਪੁੱਛੋ ਨਾ, ਫਾਈਨਲਾਂ 'ਚ ਕਿੱਦਾਂ ਪਹੁੰਚੇ ਆ? ਬਾਰਸ਼ਾਂ ਪੈ ਗਈਆਂ ਕਿਤੇ ਸੋਚ ਹਿਸਾਬ ਕੈਲਕੂਲੇਟਰ ਕਰਾ ਯਾਦ ਆ, ਜ਼ਿmbabwe ਉਹਦੇ ਕੋ ਹਾਰੇ, ਹਾਂ ਨਾਮੀਬੀਆ ਉਹਦੇ ਕੋ ਦੋਹਾ ਹਾਰੇ, ਕਰਕੇ। ਸ੍ਰੀਲੰਕਾ ਉਹਦੇ ਕੋ ਹਾਰੇ, ਫਿਰ ਪਾਕਿਸਤਾਨ ਕੇ ਜਾਂਦੀ। Calculation। ਅੱਲਾਹ ਤਾਲੀ ਜ਼ਾਤ ਅੱਛਾ ਨੇ ਕੈਲਕੂਲੇਸ਼ਨ ਟੈਪ ਕਰਕੇ ਕੈਲਕੂਲੇਸ਼ਨ ਹਰ ਵਾਰੀ ਕਦੇ ਨਹੀਂ ਕਿਹਾ ਯਾਰ ਸਾਡੀ ਪਾਕਿਸਤਾਨੀ ਟੀਮ ਅੰਦਰ ਵਾ, ਬਾਕੀ ਟੀਮ ਇਹ ਸਾਨੂੰ ਹੀ ਮਿੱਠਾ ਭਾਜੀ ਕੁੱਲ ਕੋਈ ਖਵਾਨੀ ਐਸੀ ਟੀਮ ਹੈਗੀ ਆ ਦੁਨੀਆ ਦੀ ਜਿਹਨੇ ਵਰਲਡ ਕੱਪ ਚ ਇੱਕ ਵੀ ਮੈਚ ਨਾ ਹਾਰਿਆ ਹੋਵੇ? ਹਾਂਜੀ ਹੈਗੀ ਸਾਹਿਬ ਆਸਟ੍ਰੇਲੀਆ। ਵੈਸਟ ਇੰਡੀਜ਼ ਉਹ ਨਹੀਂ ਭਾਈ ਯਾਰ ਠਹਿਰ ਬਾਜੀ ਜਾ ਪਿਛਲੇ ਕੱਪ 'ਚ ਇੰਡੀਆ ਕੋਈ ਮੈਚ ਨਹੀਂ ਸੀ ਹਾਰੀ। ਹਾਰੀ ਆ ਨਹੀਂ ਸੈਮੀਫਾਈਨਲਾਂ ਤੱਕ ਕੋਈ ਨਹੀਂ ਹਾਰੇ ਆਸਟ੍ਰੇਲੀਆ ਕੋ ਹਾਰੀ ਆ ਤੇ ਅੱਗੋਂ ਸੈਮੀਫਾਈਨਲ ਚ ਹਾਰ ਕੇ ਬਾਹਰ। ਹਾਂਜੀ ਸਭ ਤੋਂ ਉਸਤਾਦ ਜੀ ਆਸਟ੍ਰੇਲੀਆ ਦੀ ਟੀਮ ਦੇ ਕੋਲ ਸਭ ਤੋਂ ਜ਼ਿਆਦਾ ਟਾਈਟਲ ਟਾਈਟਲ ਆ। ਵਰਲਡ ਕੱਪ ਦੇ 4 ਵਰਲਡ ਕੱਪ ਜਿੱਤੇ ਉਹਨਾਂ ਨੇ। 50 ਬਣਾ ਲਏ। ਚਾਚੇ ਸੀਗੇ ਉਹ, ਚਾਚੇ ਸਾਈਮਨ ਕੈਟਰ, ਜਸਟਨ ਲੈਂਗਰ ਦੇ ਡੈਮਨ ਕੀਪਰ, ਮਾਰਟ। ਚਾਚੇ ਯਾਰ ਮੈਂ ਅੱਜ ਇੱਕ ਕਲਿੱਪ ਦੇਖ ਰਿਹਾ था ਇਮਰਾਨ ਖਾਨ ਸਾਹਿਬ ਦਾ ਪਹਿਲਾ ਮੈਚ ਜ਼ਿੰਦਗੀ ਦਾ, ਤੇ ਉਹਨੇ ਪਹਿਲਾ ਆਊਟ ਕੀਤਾ ਜਿਹੜਾ, ਹਾਂਜੀ ਤੇ ਉਹਨੂੰ ਜਿਹੜੇ 4 ਜਣੇ ਆਏ ਨਾ ਨਾਲ ਦੇ ਖਿਲਾੜੀ, ਉਹਨੂੰ ਉਹ ਇੱਕ ਤੇ ਸਿਰਫ ਇੱਥੇ ਵਾਲ ਆ, ਵਿੱਚ ਵਾਲ ਹੀ ਹੈ ਨਹੀਂ, ਚਾਚੇ ਟੈਪ ਆ ਉਹ ਖੇਡ ਰਹੇ। ਮੈਂ ਤੇ ਉਹਨਾਂ ਚ ਇਮਰਾਨ ਖਾਨ ਸਾਹਿਬ ਇੰਜ ਲੱਗ ਰਹੇ ਜਿਵੇਂ ਕਾਕੇ ਹੁੰਦੇ, ਕਿਉਂ ਪਾਪੇ ਲੱਗ ਰਹੇ ਤਿੰਨੇ ਚਾਰੇ ਜਿਹੜੇ ਆ ਕੇ ਸਾਬਜ ਦੇਣੇ। ਮੈਂ ਕਿਹਾ ਯਾਰ ਇਹ ਕੀ ਹਾਂਜੀ ਇੰਡੀਆ ਟੀਮ ਸਾਰੇ ਸਿਆਣੇ ਹੁੰਦੇ ਸੀਗੇ, ਸਟੀਵਾ ਮਾਕਵਾ, ਜਸਟਨ ਲੈਂਗਰ, ਸਾਰੇ ਬਜ਼ੁਰਗ। ਪਤਾ ਕਿਉਂ ਉਸਤਾਦ ਜੀ 8 ਸਾਲ ਡੋਮੈਸਟਿਕ ਖੇਲ ਕੇ ਟੀਮ ਚ ਆਂਦਾ ਵਾ ਆਸਟ੍ਰੇਲੀਆ ਦੇ ਵਿੱਚ, ਉਦਾਂ ਨਹੀਂ ਹੁੰਦੇ ਪਰਫਾਰਮੈਂਸ 8 ਸਾਲ ਦੀ 6 ਸਾਲ ਦੀ ਉਹਦੀ ਦੇਖਦੇ ਫਿਰ ਉਹਨੂੰ ਟੀਮ ਚ ਲੈਂਦੇ। ਉਸਤਾਦ ਜੀ ਜਿਹੜਾ ਉਸ ਕਾਬਲ ਹੋਵੇ। ਹਾਂਜੀ ਫਿਰ ਆਪਣੇ ਆਪ ਨੂੰ ਸਜ਼ਾਵਾਂ ਦਿੰਦੇ ਆ ਤੇ ਸਾਡੇ ਇੱਥੇ ਸਵੇਰੇ ਆ ਜਾਓ ਭਾਵੇਂ। ਉਦਾਂ ਹੀ ਤੁਸੀਂ ਫੋਨ ਕਰਦੇ ਹੋ, ਮੈਨੂੰ ਜਾਨੀ ਨੇ ਭੇਜਿਆ ਜੀ। ਔਰ ਤੁਹਾਨੂੰ ਸ਼ੁਗਰ ਦੀ ਗੱਲ ਸਾ, ਇੱਕ ਵਾਰੀ ਪਾਕਿਸਤਾਨੀ ਟੀਮ ਕੋ ਪਤਾ ਨਹੀਂ ਏਸ਼ੀਆ ਕੱਪ 'ਚ ਕਿ ਵਰਲਡ ਕੱਪ ਦੇ ਵਿੱਚ ਸਾਡੀ ਆਰਮੀ ਨੇ ਟ੍ਰੇਨਿੰਗ ਕਰਵਾਈ ਮਾਸ਼ਾਅੱਲਾ। ਹਾਂ ਏਸ਼ੀਆ ਕੱਪ ਵਿੱਚ ਤੁਹਾਨੂੰ ਕਿ ਟ੍ਰੇਨਿੰਗ ਕਰਵਾਈ ਏਸ਼ੀਆ ਹੈ ਕੱਪ। ਭਾਈ ਇਹਨਾਂ ਨੇ ਟ੍ਰੇਨਿੰਗ ਕੀਤੀ ਰਾਤ ਦਿਨ, ਜਾ ਕੇ ਫੇਰ ਹਾਰ ਗਏ। ਹਾਂਜੀ ਏਸ਼ੀਆ ਕੱਪ ਸ੍ਰੀਲੰਕਾ ਹੋਈ ਨਾ ਐਸੀ ਗੱਲ ਨਹੀਂ ਉਹ ਜਿੱਤ ਚ ਮਿਸਬਾਹੁਲ ਹੱਕ ਨੇ ਡੰਡ ਲਾਇਆ ਡੰਡ ਮਾਰੇ। ਸੀ, ਉਹ ਵੀ ਆਰਮੀ ਨੇ ਟ੍ਰੇਨਿੰਗ ਕਰਾਈ ਸੀ, ਫਿਰ ਜਿੱਤ ਕੇ ਆਏ ਸੀ। ਦੱਸਿਆ ਤੁਸੀਂ ਇਹ ਦੇਖੋ ਕਿਸੇ ਦਾ ਵੀ ਭਰਪਾਜ ਰੱਖਿਆ ਇਹਨਾਂ ਨੇ। ਉਸਤਾਦ ਜੀ ਉਹ ਸਾਰੇ ਬੰਦੇ ਸਾਡਾ ਉਹ ਸ਼ੋਅ ਯਾਰ ਚੁੱਪ ਵੇਖਦੇ ਕਰ ਜਾ ਆ, ਯਾਰ ਉਹਨਾਂ ਨੇ ਫੈਂਟਾ ਲਾ ਦੇਣਾ ਵਾ। ਮੈਂ ਉਸਤਾਦ ਕਹਿੰਦਾ ਜੀ ਯਾਰ ਭਾਜੀ ਮੇਰੀ ਸੁਣੋ ਗੱਲ, ਮਾਜ਼ਰਤ ਦਿਲ ਦੁਖਿਆ ਵਾ, ਮੈਂ ਕਿਹੜਾ ਭਾਜੀ ਕੋਲੋਂ ਕਹਿਣ ਡਿਆ ਵਾ। ਭਾਜੀ ਦੇਖੋ ਮੇਰੀ ਗੱਲ ਸੁਣੋ, ਆਹੋ। ਦੇਖੋ ਮੇਰੀ ਗੱਲ, ਮਿੱਠੇ ਦਾ ਹਿਸਾਬ ਕਿਤਾਬ ਇਹ ਹੈ, एक डॉक्टर का दिल दुखिया वो अपने हिसाब ना कहिए कि देखिए कैसी बदतमीजी है, ये मेरा दिल दुखा है, ठीक है, तो मैं सुबह पेशेंट ठीक से देख नहीं पाया, मैंने गलत इंजेक्शन लगा दिया किसी को, वो डॉक्टर होता करना। एक पता मतलब ਕਰੈਨਲ ਦੁਕਾਨ ਆ ਉਹਦੀ, ਉਹ ਉੱਥੇ ਬੈਠਾ ਕਹੀ ਜਾ ਰਿਹਾ ਯਾਰ ਆ 10,000 ਸਾਰਾ ਮੈਂ ਸਵੇਰ ਦਾ ਮੈਂ ਸੋਚਿਆ ਸੀ ਮੈਂ ਚੀਨੀ ਬੋਰੀ ਦੀ ਗਿਫਟ ਕਰ ਦਿਆਂਗੇ ਜਦੋਂ ਆਏਗਾ, ਜਾਓ ਤੁਹਾਡਾ ਕੱਖ ਨਾ ਰਵੇ, ਉਹ ਸਾਰੀ ਦਿਹਾੜੀ ਜ਼ਾਇਆ। ਉਹਨੇ ਆਪਣੇ ਨਾਲ ਇਹਦੇ ਕੋਲੋਂ ਤੂੰ ਕੀ ਤਵੱਕੋ ਕਰ ਸਕਦਾ ਜੁਗਤਾਂ ਤੋਂ ਇਲਾਵਾ? ਹੁਣ ਜੋਤ ਕੋ ਨਹੀਂ ਉਹੀ ਦੇਣਾ। ਸਹੀ ਗੱਲ। ਉਸਤਾਦ ਜੀ ਮੈਨੂੰ ਕਈ ਮੁੰਡੇ ਪਸੰਦ ਵੀ, ਸੈਮ ਯੂ ਯਾਰ ਹਾਂ ਦੇਖੋ ਨਾ, ਬਹੁਤ ਅੱਛਾ ਬੱਚਾ ਹੁਣ ਮਿੱਠੇ ਨੂੰ ਅਗਰ ਕੋਈ ਚੰਗਾ ਲੱਗਾ ਤਾਂ ਵੀ ਉਹਦਾ, ਅਗਰ ਮਿੱਠੇ ਨੂੰ ਕੋਈ ਦਿਲ ਦੁਖਿਆ ਤਾਂ ਮਿੱਠੇ ਕੋਲੋਂ ਤੂੰ ਕੀ ਤਵੱਕੋ ਕਰ ਸਕਦਾ? ਆ ਤਾਂ ਇਹਨੇ ਐਵੇਂ ਸੈਮ ਯੂ ਬੇਟਾ ਅੱਛਾ ਮੁੰਡਾ, 9 ਲੁਕ ਪਿੱਛੇ ਨੂੰ ਮਾਰਦਾ ਜਿਹੜੀ ਯਾਰ। ਨਵੇਂ ਮੁੰਡੇ ਵੀ ਆਏ ਯਾਰ, ਯੰਗਸਟਰ ਨੂੰ ਮੌਕਾ ਦੇਣਾ ਚਾਹੀਏ, ਲੇਕਿਨ ਬੱਲਾ ਬਾ ਖੁਦਾ ਮੈਨੂੰ ਛੀਨਪੁਰੀ ਦੀ ਨਹੀਂ ਸੋਹਣਾ ਲੱਗਦਾ। ਤਾਂ ਯਾਰ ਫਿਰ ਨਹੀਂ ਸੋਹਣਾ ਲੱਗਦਾ, ਉਹਨੇ ਪਰਫਾਰਮੈਂਸ ਵੀ ਕੀਤੀ ਹੈ ਮਿੱਠਾ ਜੀ। ਉਸਤਾਦ ਜੀ ਬ੍ਰੈਡ ਹੋਮ ਆਸਟ੍ਰੇਲੀਅਨ ਬੋਲਰ ਖੱਬਾ, ਉਹਨੇ ਢੰਡੋਲਕਰ ਸਾਹਿਬ ਨੂੰ ਆਊਟ ਕੀਤਾ ਵਾ, ਤੇ ਉਹਨਾਂ ਦੀ ਨਿਕਾਤੀ ਕਰਨ ਵਾਸਤੇ ਉਹਨਾਂ ਦੇ ਡਰੈਸਿੰਗ ਰੂਮ 'ਚ ਗਏ, ਕਹਿੰਦੇ ਜੀ ਇਸ ਬਾਲ ਤੇ ਨਾ ਸਾਈਨ ਕਰ ਦਿਓ ਆਪਣੇ ਕਿ ਤੁਹਾਨੂੰ ਮੈਂ ਆਊਟ ਕੀਤਾ ਤੇ ਮੈਂ ਆਪਣੇ ਕੋਲ ਰੱਖਣੀ ਆ। ਤੇ ਢੰਡੋਲਕਰ ਸਾਹਿਬ ਨੇ ਦੂਸਰੀ ਪਾਸੇ ਲਿਖਿਆ ਕਿ ਇਹ ਦਿਨ ਤੇਰੀ ਜ਼ਿੰਦਗੀ ਦੁਬਾਰਾ ਨਹੀਂ ਆਏਗਾ ਆਊਟ ਕਰਨ ਵਾਲਾ, ਕਿ ਤੂੰ ਮੈਨੂੰ ਦੁਬਾਰਾ ਆਊਟ ਨਹੀਂ ਕਰ ਸਕਦਾ। ਤੇ ਨਹੀਂ ਆਇਆ, ਨਹੀਂ ਹੋਇਆ। ਮੈਚ ਖੇਡੇ ਉਹਨਾਂ ਨੇ? ਹਾਂਜੀ ਖੇਡੇ ਆ ਉਸਤਾਦ ਜੀ, ਲੇਕਿਨ ਉਹਨੇ ਤਿੰਨ ਲਾ ਲਿਆ ਦਾਂਜ ਸਾਹਿਬ, ਢੰਡੋਲਕਰ ਸਾਹਿਬ ਆਊਟ ਨਹੀਂ ਹੋਏ। ਅੱਛਾ ਉਹਨੇ ਪਹਿਲੇ ਗੇਂਦ ਤੇ ਲਿਖਤਾ, ਹਾਂਜੀ ਉਹਨੇ ਕਿਹਾ ਦਿਨ ਤੇਰੀ ਜ਼ਿੰਦਗੀ 'ਚ ਦੁਬਾਰਾ ਨਹੀਂ ਆਏਗਾ, ਪਹਿਲੇ ਦੁਬਾਰਾ ਨਹੀਂ ਆਏਗਾ, ਬਾਕੀ ਤੇ ਨਹੀਂ ਆਇਆ। ਨਹੀਂ ਆਇਆ ਸਰ, ਗੇਂਦ ਅੱਜ ਵੀ ਪਈ ਸਾਜੀ ਕਿ ਉਹ ਦਿਨ ਨਹੀਂ ਆਏਗਾ। ਉਹ ਮਿਊਜ਼ੀਅਮ 'ਚ ਰੱਖ ਦਿੰਦੇ। ਮਿਊਜ਼ੀਅਮ 'ਚ ਰੱਖ ਦਿੰਦੇ ਸਾਜ ਜੀ। ਉਸਤਾਦ ਜੀ ਤੁਸੀਂ ਮੈਚ ਅਗਰ ਦੇਖਣੇ ਨਾ, ਆਸਟ੍ਰੇਲੀਆ ਔਰ ਇੰਗਲੈਂਡ ਦੀ ਇਹਨੂੰ ਵੀ ਦਿੱਤੀ Ashes series ਗੇਂਦ ਉਹਨਾਂ ਨੇ, ਇਹਨੂੰ ਵੀ ਗੇਂਦ ਦਿੱਤੀ, ਇਹਨੇ ਤਾਂ ਲਿਖ ਕੇ ਦਿੱਤਾ ਇਹ ਦਿਨ ਤੇਰੀ ਜ਼ਿੰਦਗੀ 'ਚ ਦੁਬਾਰਾ ਨਹੀਂ ਆਏਗਾ, ਤੇ ਸਵੇਰੇ 8:30 ਵਜੇ ਪਹਿਲੀ ਗੇਂਦ ਤੇ ਆਊਟ ਹੋ ਗਈ। ਜੇ ਉਹਨੇ ਦੁਬਾਰਾ ਗੇਂਦ ਦਿੱਤੀ ਤਾਂ ਉਹਦੇ ਥੱਲੇ ਲਿਖ ਰਿਹਾ ਅੱਛਾ ਹੁਣ ਨਹੀਂ ਆਏਗਾ, ਲੈ ਹੁਣ ਸ਼ਾਮ ਨੂੰ ਫੇਰ ਆਊਟ ਕਰਤਾ। ਗੇਂਦ ਨਾਲ ਉਹਨੇ ਰਜਿਸਟਰ ਬਣ ਲਿਆ, ਪਰ ਗੇਂਦ ਭਰੇ ਹੋਏ। ਭਾਈ ਮੈਨੂੰ ਇੱਕ ਬੰਦੇ ਨੇ ਗੇਂਦ ਕਰਾਈ ਤੇ ਪਹਿਲੇ ਦਿਨ ਤੇ ਆਊਟ ਕਰਤਾ, ਕਹਿੰਦਾ ਇੱਥੇ ਲਿਖ ਦਿਓ
ਕਿ ਦਿਨ ਨਹੀਂ ਆਏਗਾ। ਇਹ ਕਹਿੰਦਾ ਦਿਨ ਨਹੀਂ ਆਏਗਾ, ਅਗਲੇ ਦਿਨ ਹੀ ਰਿਜ਼ਾਈਨ ਕਰਕੇ ਆਹ ਨਹੀਂ ਲਿਖਿਆ, ਇਹਨੇ ਲਿਖਤਾ ਇਹ ਦਿਨ ਤੁਹਾਡੀ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਏਗਾ ਤੇ ਨਾਲ ਹੀ ਰਿਜ਼ਾਈਨ ਦੇ ਦਿੱਤਾ। ਉਹ ਵਿਚਾਰਾ ਵੇਟ ਕਰ ਰਿਹਾ ਕਿ ਭਾਜੀ ਹੁਣ ਖੇਡੋਗੇ ਤੇ ਆਏਗਾ। ਕਹਿੰਦਾ ਨਹੀਂ ਬਸ। ਸਾਜੀ ਲੇਕਿਨ ਉਹ ਖੇਡਿਆ ਵੀ ਆ, ਹਾਂਜੀ ਦੋਵੇਂ ਜਾਨੀ ਉਹਨੇ ਬਾਲਾਂ ਵੀ ਉਹਨੂੰ ਕਰਾਈਆਂ ਪਰ ਆਊਟ ਨਹੀਂ ਕਰ ਸਕਿਆ। ਆਸਟ੍ਰੇਲੀਅਨ ਪਲੇਅਰ ਸਾਜੀ ਐਸੇ ਆਪਣੇ ਆਪ ਨੂੰ ਸਜ਼ਾ ਦਿੰਦੇ ਅਗਰ ਗਲਤੀ ਕਰਦੇ। ਸਟੇਨ ਸਮਿਥ ਸਾਜੀ ਆਊਟ ਹੋਇਆ ਵਾ, ਸਟੀਵਨ ਸਮਿਥ ਸ੍ਰੀਲੰਕਾ ਦੇ ਬੋਲਰ ਕੋ ਤੇ ਹਾਨੋ ਬਾਲ ਤੇ ਗਰਾਊਂਡ ਤੋਂ ਤੁਰ ਕੇ ਹੋਟਲ ਚ ਗਿਆ। ਕੋਈ ਉਹਨੇ ਸਿਕਿਉਰਿਟੀ ਨਹੀਂ ਗੁੱਸੇ ਸੀਗਾ ਨਾ, ਗੁੱਸੇ 'ਚ ਆਪਣੇ ਆਪ ਨੂੰ ਉਹਨੇ ਥਕਾਇਆ ਆਪਣੇ ਕਿ ਤੂੰ ਆਊਟ ਕਾਤੋਂ ਹੋਇਆ। ਦੂਸਰੇ ਦਿਨ ਸਾਜੀ ਡਬਲ ਸੈਂਚਰੀ ਮਾਰੀ। ਤੇ ਯਾਰ ਉਹ ਜਿਹੜਾ ਸੀਗਾ ਪਤਾ ਨਹੀਂ ਗ੍ਰਾਹਮ ਕਿਹੜਾ ਸੀਗਾ ਜਿਹੜਾ ਗ੍ਰਾਹਮ ਬੈਲ। ਨਹੀਂ ਗ੍ਰਾਹਮ ਬੈਲ ਸੀ, ਐਸਟੀਓ ਗ੍ਰਾਹਮ ਆਊਟ ਹੋ ਕੇ ਗਿਆ ਤੇ 100 ਗ੍ਰਾਮ ਇੰਸਟਾਗ੍ਰਾਮ ਇੰਸਟਾਗ੍ਰਾਮ ਟੂਇਲੇ ਦੇ ਵਿੱਚ ਆਵਾਮ 'ਚ ਮਾਈ ਬੈਠੀ ਸੀ। ਮਾਈ ਨੇ ਕਿਹਾ ਤੇਰਾ ਬੇੜਾ ਕਰ ਇੰਗਲਿਸ਼ 'ਚ ਕਿਹਾ ਤੇਰਾ ਬਾਟੇ ਕੇ ਤੇ ਉਹਨੇ ਅਦਬ 'ਚ ਮਾਈ ਕੋ ਚੜਾ ਖਾਦੀ। ਹਾਂਜੀ फिर भी उस्ताद जी एक बॉलर नु गेंद ते लिखता ये दिन तुम्हारी जिंदगी में कभी नहीं आएगा। वो गया ते अपने आप नु फैर मार लिया। कहता भाई जलील ना हो जी। बेटे ने ना गेंद ते लिखता ये दिन तुम्हारी जिंदगी में कभी नहीं आएगा ਤੇ ਅਗਲੇ ਦਿਨ ਉਹਦੀ ਪਹਿਲੀ ਗੇਂਦ ਤੇ ਆਊਟ ਹੋ ਗਿਆ ਤੇ ਹੁਣ ਸਿਰਫ ਉਹਨੂੰ ਪਤਾ ਤੇ ਉਹਨੂੰ ਪਤਾ ਤੇ ਉਹਦੇ ਕੋਲ ਜਾ ਕਹਿੰਦਾ ਇਸ ਟਾਈਮ ਜਜ਼ਬਾਤ 'ਚ ਬੰਦਾ ਕੁਝ ਵੀ ਕਹਿ ਦਿੰਦਾ ਜ਼ਰੂਰੀ ਨਹੀਂ ਹੁਣ ਤੂੰ ਹਰ ਕਿਸੇ ਨੂੰ ਦੱਸਦਾ ਫਿਰ। गल तेरे मेरे ਮੇਰਾ ਭਰਾ ਨਾ ਐਡਾ ਕੋਈ ਬੋਲਰ ਠੀਕ ਆ ਤੂੰ ਅੱਛਾ ਬੋਲਰ ਆ ਲੇਕਿਨ ਹੈ ਨਾ ਗੇਂਦ ਜਾਂ ਮੈਨੂੰ ਦੇ ਦੇ ਜਾਂ ਤੂੰ ਮਟੇ ਦੀ ਜਾਂ ਬਾਹਰਲੇ ਇਹ ਨਾ ਹੋਵੇ ਕੱਲ ਨੂੰ ਮੈਨੂੰ ਜਲੀਲ ਹੋਣਾ ਪਵੇ। ਭਾਈ ਮਿੱਠੇ ਨੇ ਉਹਦੀ ਗੇਂਦ ਤੇ ਲਿਖਿਆ ਇਹ ਦਿਨ तुम्हारी जिंदगी में कभी नहीं आएगा ਤੇ ਅਗਲੇ ਦਿਨ ਹੀ ਆਊਟ ਹੋ ਗਿਆ ਤੇ ਜਾ ਕੇ ਥੱਲੇ ਲੈਤਾ ਝੂਠ। ਨਹੀਂ ਇਹਨੇ ਲਿਖ ਕੇ ਦਿੱਤਾ ਇਹ ਦਿਨ तुम्हारी जिंदगी में कभी नहीं आएगा। ਉਹਨੇ ਅਗਲੇ ਦਿਨ ਆਊਟ ਕਰਕੇ ਤੇ ਇਹਨੂੰ ਗੇਂਦ ਫੜਾਈ ਤੇ ਇਹਨੇ ਪੜਿਆ ਉਹਦੇ ਥੱਲੇ ਲਿਖਿਆ ਲਓ ਜੀ ਆ ਗਿਆ ਜੀ। ਇਹਨੇ ਲਿਖਿਆ ਕਿ ਇਹ ਦਿਨ ਤੁਹਾਡੀ ਜ਼ਿੰਦਗੀ में कभी नहीं आएगा। ਅਗਲੇ ਦਿਨ ਆਊਟ ਹੋਇਆ ਤੇ ਥੱਲੇ ਲਿਖਿਆ ਪ੍ਰੈਂਕ। ਆਹੋ ਉਹਨੇ ਲਿਖਿਆ ਇਹ ਦਿਨ तुम्हारी जिंदगी में कभी नहीं आएगा। ਉਹਨੇ ਸਵੇਰੇ ਸਾਰੀ ਰਾਤ ਪ੍ਰੈਕਟਿਸ ਕਰਦਾ ਰਿਹਾ। ਸਵੇਰੇ ਉੱਠ ਕੇ ਉਹਨੇ ਪਹਿਲਾ ਯਾਰਕਰ ਮਾਰਿਆ ਠਾਕ ਕੇ ਲੀਡ ਆਤੀ ਤੇ ਮਿੱਠਾ ਕਹਿੰਦਾ ਦੇਖਿਆ ਐਵੇਂ ਸਿਰਫ ਇਸ ਤੋਂ ਲਿਖਿਆ ਸੀ ਕਿ ਤੂੰ ਮਜ਼ੀਦ ਮਿਹਨਤ ਕਰਕੇ ਅੱਛਾ ਵਰਨਾ ਤੂੰ ਨਹੀਂ ਸੀ ਹੋਣਾ ਸਹੀ। ਮਿੱਟੀ ਸੀ ਤੂੰ। ਹਾਂ ਇਹ ਹੁਣ ਕਿਸੇ ਨਾਲ ਗੱਲ ਨਾ ਕਰੀ। ਸਹੀ ਗੱਲ। ਭਾਈ ਮੈਂ ਸਹੀ ਗੱਲ ਕਰ ਰਿਹਾ ਵਾਂ। ਉਹ ਵੇਖਦੇ ਨੇ ਸ਼ੋਅ ਤੇ ਉਹਨਾਂ ਨੇ ਫੈਂਟਾ ਚੜਾ ਦੇਣਾ ਜੀ। ਉਹ ਯਾਰ ਅਸੀਂ ਕੀ ਕਰ ਲਿਆ ਯਾਰ ਸ਼ੁਗਲ ਵੇਲਾ ਲੱਗੇ ਹਮਾਰੇ ਭਾਈ ਹੈ ਉਹ इसमें क्या हो गया। ਇੱਜ਼ਤ ਕਰਦਾ ਸਭ ਦੀ ਰਿਸਪੈਕਟ ਕਰਦਾ ਹੁਣ ਵੱਡੇ ਵੱਡੇ ਚੈਨਲਾਂ ਤੇ ਬਹਿ ਕੇ ਜਿਹੜੇ ਵੱਡੇ ਤਜਜ਼ੀਆਕਾਰ ਇੰਨਾ ਕੁਝ ਕਹਿੰਦੇ ਉਹਨਾਂ ਨੂੰ ਦੇਖਦੇ ਮੈਨੂੰ ਕੱਲੇ ਨੂੰ ਵੇਖਣਾ ਵਾ। ਇਹਨਾਂ ਚੋਂ ਇੱਕ ਕੈਮਰਾ ਇੱਜ਼ਤ ਕਰਦਾ ਹੀ ਹੈ। ਆਹੋ ਕਿੱਦਾਂ ਵੀ ਇੱਕ ਕੈਮਰਾ ਸ਼ੀਨਫਰੀ ਦੀ ਲੱਗ ਗਿਆ ਇੱਥੇ ਵੀ ਦੋ ਸਾਡੇ ਇੱਕ ਸ਼ੀਨਫਰੀ ਨਹੀਂ ਭਾਜੀ ਨਹੀਂ ਸਾਰੇ ਸਾਡੇ ਹੀ ਆ। समोसा ठंडे करने वाले कड़े वर्गा ਯਾਰ ਖੁਸਰਾ ਸਵੇਰੇ ਸਵੇਰੇ ਉੱਠ ਕੇ ਵਾਸੀ ਲਾਓ ਨਾ ਸ਼ੀਨਫਰੀ ਦੀ ਲਗਾ ਮੂੰਹ ਬਣਦਾ। ਇਹਨੇ ਭਾਈ ਗੇਂਦ ਦੇ ਥੱਲੇ ਲੈਤਾ ਇਹ ਦਿਨ ਕभी नहीं आएगा। ਉਹਨੇ ਅਗਲੇ ਦਿਨ ਹੀ ਆਊਟ ਕੀਤਾ ਤੇ ਆ ਗੇਂਦ ਫੜ ਕੇ ਕਹਿੰਦਾ ਆ ਮੇਰੀ ਰੈਟਿੰਗ ਹੀ ਨਹੀਂ ਇਹ ਕਿਹਨੇ ਲਿਖਿਆ। ਆ ਮੈਂ ਇਦਾਂ ਇਹ ਦਿਨ ਮੈਂ ਇਦਾਂ ਪਾਉਂਦਾ ਹੀ ਨਹੀਂ। ਤੁਹਾਨੂੰ ਪਤਾ ਮੇਰਾ ਨਾਂ ਜਦੋਂ ਮੈਂ ਕ੍ਰਿਕਟ ਖੇਲੀ 7-8 ਸਾਲ ਖੇਲੀ ਮਿੱਠਾ ਗੋਲੀ ਮੇਰਾ ਨਾਮ ਸੀ ਉਸਤਾਦ ਜੀ। ਯਾਰਕਰ ਮਾਰ ਕੇ ਅੰਗੂਠਾ ਵਿੰਗਾ ਕੀਤਾ ਤੇ ਰੈਪਰਾਂ ਨੇ ਵਰਲਡ ਰਿਕਾਰਡ ਹੈਗਾ ਮੇਰੇ ਕੋਲ। ਇਹਨੇ ਉਹਦੀ ਗੇਂਦ ਤੇ ਲਿਖਿਆ ਇਹ ਦਿਨ तुम्हारी जिंदगी में कभी नहीं आएगा। कभी नहीं आएगा ਤੇ ਅਗਲੇ ਦਿਨ ਉਹਦੇ ਕੋ ਆਊਟ ਹੋ ਕੇ ਰਾਤ ਨੂੰ ਚੋਰੀ ਉਹਦੇ ਕਮਰੇ ਜਾ ਕੇ ਨਾ ਗੇਂਦ ਫੜ ਕੇ ਤੇ कभी नहीं मटेता ਜਿਸ ਦਿਨ ਆਏਗਾ ये दिन तुम्हारी जिंदगी में आएगा ਆਏਗਾ ਫਿਰ ਆਏਗਾ। ਬਾਰ ਬਾਰ। ਤੇ ਵਿੱਚ ਖਾਲੀ ਜਗ੍ਹਾ ਤੇ ਉੱਥੇ ਇਮੋਜੀ ਬਣਾਤਾ ਹੈ। ਹੱਸਣ ਲੱਗਦਾ ਮੈਂ ਤੈਨੂੰ ਕਿਹਾ ਸੀ ਨਾ ਆਊਗਾ। ਉਸਤਾਦ ਜੀ ਮੈਨੂੰ ਇੱਕ ਵਾਰੀ ਇੱਕ ਓਵਰ 'ਚ 5 ਛੱਕੇ ਵੱਜੇ ਸੀ ਟੇਬਲ 'ਚ। ਹਾਂਜੀ ਉਸ ਤੋਂ ਬਾਅਦ ਮਿੱਠਾ ਨਹੀਂ ਫੜਿਆ ਗਿਆ ਸੱਚੀ। ਸਹੀ ਗੱਲ ਹੈ। ਮੈਂ ਮੈਚ ਖੇਡਿਆ ਸਾਡੇ ਐਸਟੀਵੀ ਵੱਲੋਂ ਮੈਚ ਅਸੀਂ ਖੇਡਣਗੇ ਇੱਕ ਹੋਰ ਚੈਨਲਾਂ ਦੇ ਵੀ ਮੈਚ ਹੁੰਦੇ ਆ। ਸਾਡਾ ਨਾ ਸਟਾਰਲਾਈਟ ਦਾ ਮੈਚ ਪੈ ਗਿਆ ਕਿਸੇ ਚੈਨਲ ਵਾਲੇ ਨਾਲ ਪਤਾ ਨਹੀਂ ਏਟੀਵੀ ਨਾਲ ਕਿਹਦੇ ਨਾਲ ਤੇ ਮੈਂ ਬੜਾ ਆਪਣੇ ਆਪ ਨੂੰ ਉਸਤਾਦ ਜੀ ਮੈਂ ਇੱਕ ਕਵਰ ਚ ਯਾਰ ਮੈਨੂੰ ਇੰਜ ਲੱਗੇ ਕਿ ਜੇ ਮੇਰੇ ਚ ਨਾ ਕੋਈ ਬਾਬਾ ਆ ਗਿਆ ਸ਼ਕਤੀਆਂ ਵੀ ਮੈਂ ਟੱਚ ਹੀ ਨਹੀਂ ਹੋਈ ਬੱਲੇ ਨਾਲ ਗੇਂਦ। अच्छा ओवर कराई तुसी। ਹਾਂਜੀ ओहो ਵੀ ਕੋਈ ਉੱਥੋਂ 20 ਫੁੱਟ ਆਉਣ ਨੂੰ ਜਾ ਰਹੀ ਆ ਬੈਸਟ ਮੈਚ ਤੋਂ ਤੇ 10 ਫੁੱਟ ਆਉਣ ਨੂੰ ਜਾ ਵਾਈਟੀ ਵਾਈਟੀ ਲੈ ਮੈਂ ਕਿਹਾ ਹੁਣ ਜੋ ਬੀਟ ਕੀਤੀ ਹੈ। ਪਤਾ ਨਹੀਂ ਬਈ ਵੀ ਬਾਬਾ ਯਕੀਨ ਕਰ ਨਹੀਂ ਫਿਰ ਬਾਬੇ ਕੀ ਲੈਣ ਆਏ ਸੀਗੇ। ਨਹੀਂ ਬਾਬਿਆਂ ਦਾ ਕਿੱਦਾਂ ਲੱਗ ਵਿੱਚ ਵੀ ਸਿੱਧੀ ਕਰਾਈ ਨਹੀਂ ਜਾ ਰਹੀ ਆਪਣੇ ਆਪ ਤੇ ਨਹੀਂ ਲੈਣੀ ਗੱਲ। ਵੀ ਮੈਂ ਗੇਂਦ ਕਰਾਈ ਐ ਕਰਕੇ ਤੇ ਮੇਰੇ ਇੱਧਰ ਪਤਾ ਕਰਾ ਉਹ ਇੱਧਰ ਨਹੀਂ ਆ ਉਧਰ ਦੇਖ ਵੀ ਇੱਥੋਂ ਹੀ ਕਿਤੇ ਆਉਣ ਨੂੰ ਨਿਕਲ ਗਈ। ਮੇਰਾ ਸਲੋ ਬੜਾ ਲੇਕਿਨ ਮੈਂ ਇੱਥੇ ਉਸ ਤੋਂ ਉਹ ਕਿਤੇ ਨਾ ਹੋ ਜਾਂਦਾ ਹਿਸਾਬ ਜਜ਼ਬਾਤੀ ਕਿਤਾਬ। ਰਾਤ ਨੂੰ ਮੇਰੀ ਨਜ਼ਰ ਵੀ ਥੋੜੀ ਜਿਹੀ ਵੀਕ ਹੈ ਨਾ ਸਾਜੀ ਮੈਨੂੰ ਇੰਜ ਲੱਗਾ ਵੀ ਇੱਧਰ ਖਲੋਤਾ ਕਿਤੇ। ਤੁਸੀਂ ਦਿਨ ਦੇ ਬੋਲਰ ਹੋ। ਅੱਛਾ ਮੈਨੂੰ ਇੱਕ ਗੱਲ ਦੱਸੋ ਕਦੀ ਕਿਸੇ ਨੇ ਇੱਕ ਹੱਥ ਨਾਲ ਛਿੱਕਾ ਮਾਰਿਆ ਹਾਂਜੀ ਸਰ ਵੱਡੀ ਟੀਮ 'ਚ ਯਾਨੀ ਉਹਨੇ
ਸੋਚ ਕੇ ਅਗਲੇ ਨੂੰ ਦੱਸ ਕੇ ਮਾਰਿਆ ਹੋਵੇ ਵੀ ਤੈਨੂੰ ਇੱਕ ਹੱਥ ਨਾਲ ਛਿੱਕਾ ਮਾਰ ਨਹੀਂ ਦੱਸ ਕੇ ਨਹੀਂ ਮਾਰਿਆ ਸਾਜ ਜੀ। ਨਹੀਂ ਦੱਸ ਕੇ ਤੋਂ ਮਰਾ ਦੇ ਕਿ ਜ਼ੇਨ ਬਣਾ ਕੇ ਇਰਾਦਾ ਤਨ ਨਹੀਂ ਇਦਾਂ ਨਹੀਂ ਏਦਾਂ ਹੁੰਦਾ, ਨਹੀਂ ਹੋਇਆ। ਅਚਾਨਕ ਵੱਜਾ ਵਾ ਕਿ ਅਚਾਨਕ ਤੇ ਉਹ ਵੱਜ ਗਿਆ ਨਾ ਵੀ ਹੱਥੋਂ ਨਿਕਲ ਗਿਆ। ਨਹੀਂ ਜ਼ੇਨ ਬਣਾ ਕੇ ਕਿ ਵੀ ਇਹਨੂੰ ਮੈਂ ਇੱਕ ਹੱਥ ਨਾਲ ਮਾਰਨਾ ਛਿੱਕਾ। ਨਹੀਂ ਇੱਕ ਹੱਥ ਨਾਲ ਨਹੀਂ, ਉਦਾਂ ਦੱਸ ਕੇ ਦੋਹਾਂ ਤਰ੍ਹਾਂ ਮਾਰਿਆ ਵਾ। ਹਾਂਜੀ ਦੱਸ ਕੇ ਹਾਂਜੀ ਹੈ ਹਾਂਜੀ ਸਰ। ਆਵਾਜ਼ ਦੇ ਕੇ ਬੜੇ ਇਦਾਂ ਦੇ ਬੜੇ ਬੈਟਸਮੈਨ। ਹੇ ਮੈਨ ਨੈਕਸਟ ਬਾਲ 6। ਪਾਂਡਿਆ ਦਾ ਉਸਤਾਦ ਜੀ ਨਵਾਂ ਹੀ ਵਾਕਿਆ ਵਾ, ਇਹਨੇ ਇੱਕ ਬਾਲ ਕਰਾਈ ਹੈ। ਕਿਹਦਾ ਹਾਰਦਿਕ ਪਾਂਡਿਆ ਇੰਡੀਆ ਦਾ, ਇਹਨੇ ਬਾਲ ਕਰਾਈ ਹੈ ਤੇ ਅਗਲੇ ਖਿਡਾਰੀ ਨੇ ਚੁੱਕਤੀ ਹੈ, ਸ਼ਾਟ ਮਾਰਤੀ ਹੈ ਤੇ ਇਹਨੇ ਪਿੱਛੇ ਨੂੰ ਨਹੀਂ ਦੇਖਿਆ, ਇਹ ਤੁਰਿਆ ਜਾ ਰਿਹਾ ਕਿ ਆਊਟ ਹੋ ਗਿਆ। ਕੀ ਮਤਲਬ? ਕੌਨਫੀਡੈਂਸ ਉਹਦਾ ਕੌਨਫੀਡੈਂਸ ਕਿ ਉਹਨੇ ਪਿੱਛੇ ਦੇਖਿਆ ਹੀ ਨਹੀਂ, ਉਹਨੂੰ ਯਾਨੀ ਕਿ ਜ਼ਿਹਨ ਚ ਆ ਗਿਆ ਕਿ ਕੈਚ ਆ, ਉਹ ਕੀਪਰ ਨਾਲ ਤੁਰਿਆ ਜਾ celebrate। ਰਿਹਾ ਵਾ ਉਹਦੇ ਹੱਥ ਛਾੜ ਮਾਰ ਕੇ ਹਾਂਜੀ ਬਾਲ ਕਰਾ ਕੇ ਉਹਨੇ ਸ਼ਾਟ ਮਾਰਤੀ ਨਾ, ਛਿੱਕਾ ਵੀ ਤੇ ਹੋ ਸਕਦਾ ਸੀ ਨਾ। ਹਾਂ ਉਹਨੂੰ ਪਤਾ ਸੀ ਕਿ ਆਊਟ ਹੋ ਗਿਆ, ਉਹ ਦੇਖੇ ਸਿੱਧੇ ਨਹੀਂ ਬਾਲ। ਇਸ ਤਾਜ ਇੱਕ ਮਿਸਾਲ ਕੈਚ ਹੋ ਗਿਆ ਜਾਨੀ ਕਿ। ਤੇ ਉਹ ਤੁਰਿਆ ਕਿੱਥੇ ਜਾ ਰਿਹਾ ਮਤਲਬ? ਵਾਪਸ ਬਾਲ ਕਰਾ ਕੇ ਸਿੱਧਾ ਹੀ ਚਲੇ ਕੀਪਰ ਨੂੰ ਮਿਲਣ ਜਾ ਪਿੱਛੇ ਨੂੰ ਨਹੀਂ ਰਿਹਾ ਆਇਆ, ਸੈਲੀਬ੍ਰੇਸ਼ਨ ਕਰਨ। ਹੱਥ ਸੁੱਟਣ ਚਲ ਗਿਆ। ਸਮਝਦੇ ਨਹੀਂ ਤੁਸੀਂ ਗੱਲ ਨੂੰ। ਮੈਂ ਸਮਝ ਗਿਆ ਵੀ ਉਹਨੇ ਗੇਂਦ ਵਾਲੀ ਐ ਵੇਖਿਆ ਵੀ ਜਦੋਂ ਉਹਨੇ ਦੇਖਿਆ ਹੋਵੇ ਵੀ ਉਹਨੇ ਫੜ ਲਿਆ ਹੋਵੇ ਫਿਰ ਉਹ ਇੰਜ ਕਰੇ। ਨਹੀਂ ਯਾਨੀ ਉਹਨੇ ਬਾਲ ਕਰਾਈ, ਉਹਨੇ ਸ਼ਾਟ ਮਾਰੀ ਆ ਤੇ ਉਹਨੇ ਅੰਦਾਜ਼ਾ ਲਾ ਲਿਆ ਕਿ ਕੈਚ ਆ ਤੇ ਉਹ ਚਲਾ ਗਿਆ ਵੀ ਆਊਟ ਹੋ ਗਿਆ ਤੇ ਆਊਟ ਸੀ। ਆਊਟ ਸੀਗਾ। ਹਾਂ ਵੇਖਿਆ ਇਹਨੂੰ ਕਹਿੰਦੇ ਕੌਨਫੀਡੈਂਸ। ਵੈਸਟ ਇੰਡੀ ਦਾ ਇੱਕ ਬੈਟਸਮੈਨ ਆ ਰੈਚਰ, ਇਹਦਾ ਕਰਕੇ ਨਾਮ ਆ ਸਾਜ ਜੀ। ਆਰਚਰ। ਤਾਜੀ ਉਹਦੇ ਵਾਲ ਵਾ ਗੁੱਤਾਂ ਵਾਲੇ। ਯਾਰ ਇੱਕ ਦੋ ਤਿੰਨ ਐਸੇ ਕਰੈਕਟਰ ਨੇ ਜਿਹੜੇ ਗੇਂਦ ਕਰਾਉਂਦੇ ਵੱਖੀਆਂ ਤੋੜ ਦਿੰਦੇ, ਉਹਦਾ ਸਟਾਈਲ ਇਦਾਂ ਦਾ ਵਾ। ਜਿਮੀ ਐਡਮਸ ਉਹ ਉਹ ਇੰਜ ਲੱਗਦਾ ਵੀ ਆਪਸ ਚ ਗੰਢ ਵਿੱਚ ਵੱਜ ਗਈ ਆ। ਹੋਰ ਇੰਜ ਕਰੋ। ਜਿਮੀ ਐਡਮਸ ਯਾਰ ਉਹ ਦਿਲ ਬੋਲਰ ਬੈਟਸਮੈਨ ਕਹੇ ਯਾਰ ਆ ਕੀ ਹੈ ਭਾਈ, ਇਹ ਤਾਂ ਝਕੇਵਾ ਵਾ ਨੇਰਾ। ਕਸਤਾ ਜੀ ਨਵਾਇਆ, ਹੁਣ ਬਾਲ ਕਰਾਈਏ ਤੇ ਇੱਥੇ ਆ ਕੇ ਰੁਕ ਗਿਆ ਵਾ ਤੇ ਫੇਰ ਸੁੱਟਣਾ। ਆਪਣਾ ਵਾ ਆਪਣਾ ਹੀ ਆ। ਤਾਰਕ ਅੱਛਾ ਚਾਚਾ ਜਾਂ ਸੋਹਣਾ ਬੈਣਾ ਸਾਜ ਜੀ, 42 ਸਾਲ ਉਮਰ ਆ ਇਹ ਤਾਂ ਕਨਫਿਊਜ਼ ਕਰਨ ਵਾਲੀ ਗੱਲ ਆ ਯਾਰ ਅਗਲੇ ਨੂੰ। ਅੱਛਾ ਤੇ ਉਹ ਜਿਹੜਾ ਉਸਮਾਨ ਤਾਹਰ ਇੱਕ ਬੋਲਰ ਆ ਸਾਊਥ ਤਾਰਕ ਆਹੀ ਉਹ ਉਹੀ। ਭੱਜ ਸਾਜ ਜੀ ਓਟ ਕਰਕੇ ਭੱਜ ਪੈਂਦਾ ਵਾ, ਪੂਰਾ ਸਟੇਡੀਅਮ ਹੀ ਦੌੜ ਲੱਗਾ। ਉਹ ਰੁਕਦੇ ਹੀ ਨਹੀਂ, ਓਟ ਕਰ ਲਿਆ ਉਹ ਨਿਕਲ ਜਾਂਦਾ ਐ ਜੰਗਲਾਂ ਨੂੰ ਬੰਦੇ ਵੀਰਾਂ ਨੇ ਪਿੱਛੇ। ਕਿਹਾ ਵਾ। ਹੁਣ ਤਾਂ ਉਹਦੇ ਪਿੱਛੇ ਜਾਣ ਵਾਲੇ ਕਹਿੰਦੇ ਯਾਰ ਮਨਾਮ ਨੂੰ ਕਹਿੰਦਾ ਸੈਲੀਬ੍ਰੇਟ ਕਰਕੇ ਇੱਥੇ ਆ ਜੀ ਇੱਥੇ ਖਲੋਤੇ। ਬੜਾ ਭੱਜਦਾ ਇਦਾਂ ਦਾ ਵਾ। ਖੁਸ਼ੀ ਨਹੀਂ ਚੜਦੀ ਹੈ। ਤਾਜੀ ਤੁਹਾਨੂੰ ਮੈਂ ਗੱਲ ਸੁਣਨ ਲੱਗਾ ਵੀ ਉਹ ਵੈਸਟ ਇੰਡੀਜ਼ ਦਾ ਵਾ, ਉਹ ਛੱਕਾ ਮਾਰ ਕੇ ਗੇਂਦ ਵੱਲ ਦੇਖਦਾ ਹੀ ਨਹੀਂ, ਐਂ ਛੱਕਾ ਮਾਰੂਗਾ ਐਂ ਕਰੂਗਾ, ਉਹਨੂੰ ਯਾਨੀ ਕੌਨਫੀਡੈਂਸ ਆ ਵੀ ਗੇਂਦ ਬਾਹਰ। ਦੇਖਦੇ ਨਹੀਂ ਬਾਦਲ। ਸੈਮਯੂਬ ਦੇਖਦਾ ਵਾ ਜੋ 9 ਲੋਕ ਸ਼ਾਟ ਪਿੱਛੇ ਨੂੰ ਮਾਰਦਾ, ਉਹ ਵੇਖਦਾ ਹੀ ਨਹੀਂ। 92 ਦੇ ਵਰਗੇ ਪਾਕਿਸਤਾਨ ਬਾਹਰ ਹੋ ਗਈ ਸੀ, ਬੁੱਕ ਹੋ ਗਈ ਸੀ। ਨਿਊਜ਼ੀਲੈਂਡ ਨਹੀਂ ਯਾਰ ਉਸ ਤੋਂ ਬਾਅਦ ਨਹੀਂ ਮੈਂ ਅੱਛਾ 92 ਚ ਉਹ ਬੁੱਕ ਮੈਂ ਇਹ ਸਮਾਨ ਪੈਕ ਕਰ ਰਹੀ ਸੀ, ਜਾਣਾ ਪਾਕਿਸਤਾਨ ਆਉਣਾ ਸੀ। ਨਿਊਜ਼ੀਲੈਂਡ ਤੇ ਸਾਊਥ ਅਫਰੀਕਾ ਦਾ ਮੈਚ ਹੋਇਆ, ਬਾਰਿਸ਼ ਹੋ ਗਈ, ਇੱਕ ਪੁਆਇੰਟ ਮਿਲ ਗਿਆ, ਰਨ ਰੇਟ ਨਾਲ ਪਾਕਿਸਤਾਨ ਅੱਗੇ ਆ ਗਿਆ। ਉਹ ਕਿੰਨਾ ਪੁਰਾਣਾ 92 ਚ। ਹਾਂਜੀ ਤੈਨੂੰ ਇੰਨਾ ਕਿਦਾਂ ਪਤਾ ਹੀ ਨਹੀਂ ਦੇਰ ਤਾਜ ਕ੍ਰਿਕਟ ਦਾ ਮੈਂ ਖੇਲਦਾ ਵੀ ਰਿਹਾ ਵਾਂ। ਯਾਰ ਕਈਆਂ ਕੱਪਾਂ 'ਚ ਇਦਾਂ ਹੋਇਆ ਵਾ ਵੀ ਸਾਨੂੰ ਘਰ ਦੇ ਵਿੱਚ 34 ਸਾਲ ਪੁਰਾਣੀ ਗੱਲ ਆ। ਹਾਂਜੀ ਸਾਜ ਜੀ। ਜਦੋਂ ਦੀ ਅਸੀਂ ਦੇਖਣ ਦੇ ਉਸਤਾਦ ਜੀ, ਅਸੀਂ ਤੇ ਇਹੀ ਹਿਸਾਬ ਲਾਉਂਦੇ ਹੁਣ ਆ ਉਹਦੇ ਕੋਲੋਂ ਜਿੱਤੇ, ਉਹ ਇਹਦੇ ਕੋਲੋਂ ਜਿੱਤੇ ਤੇ ਫੇਰ ਪਾਕਿਸਤਾਨ ਜਾਂਦਾ ਅੱਗੇ। ਅੱਛਾ ਤੁਸੀਂ ਖੇਡਣ ਦਾ ਨਹੀਂ ਹਿਸਾਬ ਲਾਉਂਦੇ? ਹਾਂਜੀ ਅੰਦਾਜ਼ੇ ਨਹੀਂ। ਮੇਰੇ ਕੋਲ ਤੁਸੀਂ ਦੁਆਵਾਂ ਦੂਜੀਆਂ ਟੀਮੀਆਂ ਦੀ ਕਿ ਯਾਲਾ ਹਰ ਜਵੇ। ਕਈ ਦਫਾ ਇਦਾਂ ਹੋਇਆ ਕਿ ਸਾਡੇ ਮੁਲਕ 'ਚ ਇੰਡੀਆ ਲਈ ਦੁਆਵਾਂ ਹੋ ਰਹੀਆਂ ਕਿ ਯਾਲਾ ਐ ਜਿੱਤ ਜੇ ਫੇਰ ਪਾਕਿਸਤਾਨ ਅੱਗੇ ਜਾਏ। ਅਜੇ ਯਾਨੀ ਯਾਲਾ ਇੰਡੀਆ ਜਿੱਤੇ, ਇੰਡੀਆ ਜਿੱਤੇ ਤੇ ਫਿਰ ਪਾਕਿਸਤਾਨ ਅੱਗੇ ਆਊਗਾ। ਹੁਣ ਸੁਪਰ 8 ਗਈ ਨਾ ਪਾਕਿਸਤਾਨ, ਕਿਵੇਂ ਮੁਨਾਫਕ ਆਦਮੀ ਤੁਸੀਂ। ਤੁਸੀਂ ਲਿਖਾ ਲਓ ਫੇਰ ਹੁਣ ਸੁਪਰ 8 'ਚ ਵੀ ਇਦਾਂ ਹੀ ਹੋਣਾ। ਰਨ ਰੇਟ ਸਾਨੂੰ ਮੈਂ ਫਰਕ मिठा ज्यादा भावनाओं में बह गया ज्यादा। मिठा बदना ना वो ज्यादा लेंदा पेन। ਉਸਤਾਦ ਜੀ ਉਦੋਂ ਮੈਂ ਤੁਹਾਨੂੰ ਕੀ ਕਿਹਾ ਸੀ, ਉਸਤਾਦ ਜੀ ਪ੍ਰੋਜੈਕਟਰ ਤੇ ਮੈਚ ਦੇਖਣਾ। ਹੁਣ ਸਾਰੇ ਚੱਲ ਗਏ, ਮੈਂ ਤੇ ਕਾਲੂ ਉੱਥੇ ਮੈਚ ਵੇਖਣੇ। ਮੈਂ ਕਾਲੂ ਇੱਕ ਓਵਰ ਦੇ ਕੇ ਨਾ ਚੱਲਦੇ, ਇੱਕ ਓਵਰ ਦੇਖ, 2 ਓਵਰ ਦੇਖ, 3 ਓਵਰ ਦੇਖ। ਅਖੀਰ ਨਾ ਮੈਂ ਆਪਣੇ ਤੇ ਲਾਨਤ ਪਾਈ, ਲਾਨਤ ਮੈਂ ਕਿਹਾ ਬੇਟਾ ਸਫਰ ਵੀ ਗਵਾਇਆ ਵਾ, ਟਾਈਮ ਵੀ ਗਵਾ ਲਿਆ, ਘਰ ਜਾ ਕੇ ਭੁੱਖਾ ਵੀ ਬੈਠਾ ਰਿਹਾ। ਸਾਰੇ ਗਏ ਤੇ ਮੈਂ ਕੱਲਾ ਉੱਥੇ ਬੈਠਾ ਮੈਚ ਵੇਖਣੇ। ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਜਿੱਥੇ ਮੈਂ ਸ਼ਰਤ ਨਹੀਂ ਲਾਈ, ਹਾਂਜੀ ਸੱਚੀ ਗੱਲ ਦੱਸਾਂਗਾ ਵੀ ਹੁਣ ਤੇ ਨਿਕਲ ਗਿਆ। ਹੁਣ ਐਡੀ ਗੱਲ ਵੀ ਨਹੀਂ ਕਿ ਵੀ ਮੈਂ ਝੂਠ ਬੋਲ ਕੇ ਐਵੇਂ ਆਪਣੇ ਆਪ ਨੂੰ ਵੱਡਾ ਕਰਾਇਆ। ਜੈਨੂਇਨ ਜੋ ਆ ਦੱਸੂਗਾ। ਇੱਕ ਰਾਤ ਪਹਿਲੇ ਗੱਲ ਹੋ ਰਹੀ ਆ ਤੇ ਮੇਰੇ ਜ਼ਿਹਨ 'ਚ ਇੰਜ ਕਰਕੇ ਨਾ ਮੈਨੂੰ ਖਿਆਲ ਆਇਆ ਵਾ ਕਿ ਇੰਡੀਆ ਦਾ ਪਹਿਲੀ ਓਵਰ 'ਚ ਇੱਕ ਆਊਟ ਹੋਣਾ, ਪਹਿਲੀ ਓਵਰ 'ਚ ਹੋਇਆ। ਤੇ ਮੈਂ ਕਹਿਣ ਲੱਗਾ ਉਹਨਾਂ ਨੂੰ ਕਿ ਸ਼ਰਤ ਲਾਓ ਇੰਡੀਆ ਦਾ ਪਹਿਲੀ ਓਵਰ 'ਚ ਇੱਕ ਆਊਟ ਹੋਵੇ, ਕੀ ਸ਼ਰਤ ਲਾਉਂਦੇ। ਤੇ ਮੈਂ ਕਿਹਾ ਨਹੀਂ, ਚੁੱਪ ਕਰ ਗਿਆ। ਤੇ ਅਗਲੇ ਦਿਨ ਨਾ ਮੈਨੂੰ ਕਿਸੇ ਨੇ ਕਿਹਾ ਪਹਿਲੀ ਓਵਰ 'ਚ ਆਊਟ ਹੋ ਗਿਆ, ਤੇ ਮੈਂ ਕਿਹਾ ਹੈਂ। ਹਾਂਜੀ ਮਿਸ਼ਰ ਸ਼ਰਮਾ। ਯਾਰ ਮੈਂ ਰਾਤੀ ਕਿਤੇ ਯਾਨੀ ਇਹਨੂੰ ਹੋਣੀਆਂ ਚੀਜ਼ਾਂ ਨਹੀਂ ਹੁੰਦੀਆਂ, ਬੰਦਾ ਉਹ ਲਾ ਦੇਵੇ ਉਹਦੇ 'ਚ ਬੜੀ ਦਿਹਾੜੀ ਲੱਗਦੀ। ਸੈਮਸਨ ਕਾਰਟੂਨ ਉਹਨਾਂ ਨੇ ਪੇਸ਼ਗੋਈ ਕੀਤੀ ਹੈ 2026 ਦਾ ਵਰਲਡ ਕੱਪ ਪਾਕਿਸਤਾਨ ਜਿੱਤਣਾ। ਕਿਹਨੇ ਕੀਤੀ ਹੈ ਜੀ? ਸੈਮਸਨ ਕਾਰਟੂਨ। ਸੈਮਸਨ ਹੈ ਔਰ ਲੰਮੇ ਉਮਰ। ਪਾਕਿਸਤਾਨ ਤੇ ਇੰਗਲੈਂਡ ਫਾਈਨਲ ਆ, ਪਾਕਿਸਤਾਨ ਨੇ ਜਿੱਤਣਾ 27 ਸਕੋਰਾਂ ਤੋਂ। AI ਦਾ ਦੌਰ ਆ, ਜੋ ਤੁਸੀਂ ਕਰਦੇ ਹੋ ਨਾ ਹਫਤੇ ਬਾਅਦ ਸੈਮਸੰਗ ਦੇ ਵਿੱਚ ਆ ਜਾਂਦਾ ਵਾ। ਹਾਂਜੀ ਤੁਸੀਂ ਵੈਸੇ ਕਿਥੇ ਵੱਡੇ ਦਾ ਕਹਿ ਦਿਓ ਹਫ਼ਤੇ ਬਾਅਦ ਨਹੀਂ, ਉਹ ਪਹਿਲੇ ਦੱਸਣ ਦੇ ਆ 26 ਦਾ। ਕਿਦੋਂ ਆ, ਕਿਹੜੇ ਮਹੀਨੇ?
ਆ 2014 ਵਰਲਡ ਕੱਪ ਵਾ ਸਾਜੀ ਹੁੰਦੇ ਆ 2026 ਦਾ ਉਹਨਾਂ ਨੇ ਪਹਿਲੇ ਦੱਸਤਾ ਵਾ ਤੇ ਹੁਣ ਪਾਕਿਸਤਾਨ ਬਾਹਰ ਆ। ਪਾਕਿਸਤਾਨ ਜਿੱਤਣਾ ਵਾ ਵਰਲਡ ਕੱਪ। ਸਾਜੀ ਉਹ ਇਦਾਂ ਦੀਆਂ ਚੀਜ਼ਾਂ ਡਿਸਕਸ ਹੀ ਨਹੀਂ ਕਰਦੇ ਕਰਦੇ, ਉਹ ਰਹਿੰਦੇ। AI ਨਾਲ ਬਣਾਈਆਂ ਨੇ ਉਹ। 2011 ਦੇ ਵਿੱਚ ਉਸਤਾਦ ਜੀ ਸ੍ਰੀਲੰਕਾ ਦਾ ਪਾਕਿਸਤਾਨ ਦਾ ਕੁਆਰਟਰ ਫਾਈਨਲ ਮੈਚ ਮਹਿਲਾ ਜੈਵਰਧਨ ਨੇ ਖੇਲਣ ਦਿਆ ਵਾ। ਸ਼ੇਬ ਅਖਤਰ ਨੇ ਕਿਹਾ ਮੈਂ ਤੈਨੂੰ ਆਊਟ ਕਰਨਾ, ਤੇਰੀ ਸੈਂਟਰ ਵਾਲੀ ਵਿਕਟ ਉਡਾਉਣੀ, ਉਡਾਈ ਉਹਨੇ ਦੂਸਰੇ ਬਾਲ ਦੇ। ਹਾਂਜੀ ਉਹਨੇ ਕਿਹਾ ਕਿ ਮੈਂ ਉਹਨੇ ਤੈਨੂੰ ਕਿਹਾ out ਵੀ ਕਰਨਾ। ਸ਼ੇਬ ਅਖਤਰ ਨੇ ਕੁਝ ਕੀਤਾ ਹੈ। ਅੱਛਾ ਸ਼ੁਐਬ ਅਖਤਰ ਉਹਦਾ ਨਾਮ, ਸ਼ੇਬ ਅਖਤਰ ਨੀਗਾ। ਸ਼ੇਬ ਅਖਤਰ ਆ ਸਾਜੀ। ਸਾਜੀ ਭਾਈ ਮਿੱਠਾ ਵੀ ਬੋਲਰ ਸੀ, ਇੰਨੀ ਦੂਰੋਂ ਨੱਸ ਕੇ ਆਉਂਦਾ ਸੀ, ਅਗਲੇ ਮੈਚ 'ਚ ਖਲੀਆਂ ਪਵਾ ਲੀਆਂ। ਕਹਿੰਦਾ ਮੈਨੂੰ ਕੁੱਟੋ, ਫਿਰ ਮੈਂ ਬੋਲ ਗਿਆ। ਪਹਿਲਾਂ ਇੰਨੀ ਦੂਰੋਂ ਨੱਸ ਕੇ ਆਉਂਦਾ ਸੀ, ਇੱਕ ਬਾਲ ਕਰਾ ਕੇ ਇਸ਼ਾਰਾ ਕਰਦੇ ਆ ਮਾਲਸ਼ੀਆ ਜੂਸ ਨਹੀਂ ਮੰਗ ਰਹੇ ਹੁੰਦੇ। ਕ੍ਰਿਕਟ ਦੀ ਹਿਸਟਰੀ ਦੇ ਵਿੱਚ ਸਟੀਵ ਬਕਰ ਨੇ ਇੱਕ ਬਾਲ ਸੌਂ ਕੇ ਨਗਾਤਾ ਸੀ। ਅੰਪਾਇਰ ਜਿਹੜਾ ਸਟੀਵ ਬਕਰ ਨੇ ਕਾਲਾ ਜਿਹਾ, ਆਹ ਸੌਂਦਾ ਸੀ। ਉਹ ਸੁੱਤਾ ਪਿਆ ਸਾਜੀ, ਬਾਲ ਹੋ ਗਿਆ। ਪਲੇਅਰ ਪੀਲਾ ਕਰਨ ਦਿਆ, ਉਹ ਕਹਿੰਦਾ ਡੈਡ ਬਾਲ। ਉਹ ਡੈਡ ਬਾਲ ਦੇਤਾ। ਅੱਛਾ ਉਹਨੂੰ ਨੀਂਦ ਆ ਗਈ। ਨੀਂਦ ਆ ਗਈ, ਸੁੱਤਾ ਹੋਇਆ ਉਹ। ਨਹੀਂ ਤਾਂ ਜਿਹੜਾ ਬਿਲੀ ਬਾਟਮ ਜਿਹੜਾ ਬੜਾ ਇੰਜ ਖਲੋਂਦਾ ਸੀ। ਹਾਂ ਐ ਲੰਮੇ ਪਾ ਕੇ ਨਿਊਜ਼ੀਲੈਂਡ ਦਾ। ਉਹਨੇ ਉਂਗਲ ਚੁੱਕੀ ਤੇ ਐ ਕਰਕੇ ਕਹਿੰਦਾ ਨਹੀਂ ਆਊਟ ਨਹੀਂ। ਉਹਨੇ ਪਲੇਅਰ ਪੁੱਛਿਆ ਉਹ ਬਣਾਉਂਦਾ। ਐਟਮਾ ਕਰਦਾ ਸੀ। ਇਹ ਇਮਰਾਨ ਖਾਨ ਨੇ ਵੀ ਇੱਕ ਦੋ ਪਲੇਅਰਾਂ ਨੂੰ ਅੰਪਾਇਰਾਂ ਨੂੰ ਕਢਾਇਆ ਸੀ। ਹਾਂਜੀ ਕੰਮ ਤੋਂ ਕਢਾਤਾ। ਹਾਂ ਅੱਛਾ ਜੀ। ਉਹਨੇ ਕਿਹਾ ਫਲਾਣੇ ਨੇ ਤਹਿਕੀਕਾਂ ਪਾ ਕੇ ਇਦਾਂ ਦਾ ਪਤਾ ਨਹੀਂ ਹੋਇਆ ਸੀ ਹਿਸਾਬ ਕਿਤਾਬ। ਐਕਚੁਅਲੀ ਗਿਵਸ ਓਡ ਹੈ, ਉਹਨੇ ਕਿਹਾ ਨੋ ਬਾਲ ਆ ਅੰਪਾਇਰ ਨੂੰ। ਉਹਨੇ ਕਿਹਾ ਕਿਦਾਂ? ਉਹਨੇ ਕਿਹਾ ਸਰਕਲ ਦੇ ਵਿੱਚ 4 ਦਾਇਰੇ 'ਚ ਪਲੇਅਰ ਹੁੰਦੇ, ਉਹਨੇ ਕਿਹਾ ਇਹ 3 ਜਾਣੇ ਆ, ਇੱਕ ਬਾਹਰ ਖਲੋਤਾ ਸੀ। ਔਰ ਰਕੈਪ ਦੇਖਿਆ, ਉਹ ਪਲੇਅਰ ਬਾਹਰ ਖਲੋਤਾ ਸੀ। ਅੱਛਾ ਇਦਾਂ ਵੀ ਕਈ ਆਊਟ ਕਰਦੇ ਸੀ। ਹਾਂਜੀ ਉਹ ਜਿਹੜਾ ਯਾਨੀ ਕਿ ਇੰਜ ਬਾਲ ਕਰੇ ਨਾ, ਅਸੀਂ ਵੀ ਕਰਦੇ ਹੁੰਦੇ ਸੀ। ਆਹੋ ਇੰਜ ਕਰਕੇ ਬਾਹਰ ਕਰਾਉਣ ਲੱਗੇ ਤੇ ਉਹ ਅੱਗੇ ਵਧ ਗਿਆ ਤੇ ਕਰੇ ਟਾਕਾ। ਚੱਲ ਐ ਬੁਜ਼ਲੀ ਗਿਣਿਆ ਜਾਂਦਾ ਸਾਜੀ। ਆਹੋ ਇਹ game ਕੋਈ ਗੇਲ ਨਹੀਂ ਹੈਗੀ, ਸਹੀ ਗੱਲ। ਇੰਡੀਆ ਉਹ ਕਰਦਾ ਇਹ ਜਿਵੇਂ ਸੀ। ਸਨੋਕਰ 'ਚ ਜਾਣ ਬੁੱਝ ਕੇ ਸਨੋਕ ਲਾਈ ਜਾਣੇ ਨਾ, ਜਿੱਤਣ ਤੋਂ ਇਲਾਵਾ ਵੀ। ਹਾਂਜੀ। ਯਾਨੀ ਇੱਕ ਤਾਂ ਹੁੰਦਾ ਨਾ ਕਿ ਤੁਹਾਨੂੰ ਸਕੋਰ ਦੀ ਜ਼ਰੂਰਤ ਆ ਤੇ ਸਨੋਕ ਲਾਣਾ, ਨਹੀਂ ਐਵੇਂ ਲਾ ਦੇਣਾ, ਉਹ ਵੀ ਐਵੇਂ ਗਿਣਿਆ ਜਾਂਦਾ ਗਿਆ ਕੀ ਉਸਤਾਦ ਜੀ ਗੇਲ ਨੇ ਇਦਾਂ ਕਰਕੇ ਬਾਲ ਕਰਾਈ ਤੇ ਕ੍ਰਿਸ ਗੇਲ। ਕ੍ਰਿਸ ਗੇਲ। ਹਾਂਜੀ ਗ੍ਰੇਸ ਗੇਲ, ਉਹ ਇਦਾਂ ਕਰਕੇ ਬਾਲ ਕਰਾਈ ਤੇ ਪਲੇ ਨਿਕਲਿਆ ਕਰਦਾ। ਹਾਂ ਆਹੋ ਆਊਟ ਨਹੀਂ ਕਰਦਾ, ਕਹਿੰਦਾ ਗੋਸ਼ ਦਾਦਾ। ਉਹ ਇੱਕ ਮੈਂ ਆਊਟ ਦੇਖਿਆ, ਕਿੰਨੀ ਦੂਰੋਂ ਉਹਨੇ ਫੜ ਕੇ ਨਾ ਲੰਮੇ ਹਵਾ 'ਚ ਹੀ ਫੜ ਕੇ ਉਹਨੇ ਇੰਜ ਮਾਰੀ ਤੇ ਸਿੱਧੀ ਵਿਕਟਾਂ 'ਚ ਵੱਜੀ ਸੀ। ਜੰਟੀ ਰੋਡ। ਜੈਂਟੀ ਰੋਡ ਸੀ। ਹਾਂਜੀ ਉਸਤਾਦ ਜੀ ਉਹ ਮੱਛੀ ਉਹ ਡਾਈ ਟੇਢੇ ਰੁਖ ਸੀ ਵਿਕਟਾਂ, ਹਾਂਜੀ। ਸਿੱਧੀਆਂ ਵੀ ਨਹੀਂ ਸੀ। ਯਾਨੀ ਐਸ ਰੁਖ ਵਿਕਟਾਂ ਸੀ ਤੇ ਉਹਨੇ ਹਵਾ 'ਚ ਹੀ ਇੰਜ ਮਾਰੀ ਤੇ ਸਿੱਧੀ ਉਹ ਵਿਕਟਾਂ 'ਚ। ਹਾਂਜੀ ਉਹ ਵੀ ਬੜਾ ਆਸਟ੍ਰੇਲੀਆ ਦਾ ਉਸਤਾਦ ਜੀ, ਬੜਾ ਉਹ ਨੈਸ਼ ਪਲੇਅਰ ਹੋਇਆ ਵੀ, ਵਾਰਨਰ ਸਾਊਥ ਸੀਗਾ। ਅਫਰੀਕਾ ਦਾ। ਜੌਂਟੀ ਰੋਡ। ਆਸਟ੍ਰੇਲੀਆ ਦਾ ਵਾਰਨਰ ਸਾਡੇ ਹੁਣ ਕਿਸੇ ਮਾਊਥ ਅਫਰੀਕਾ ਹੋ ਗਈ ਉਹਦੀ। ਨਹੀਂ ਹੈਗਾ ਸਾਜੀ। ਸਾਡੇ ਕਿਸੇ ਪਲੇਅਰ ਕੋ ਗੇਂਦ ਛੁੱਟ ਗਈ ਸੀ, ਡੈਡ ਬਾਲ ਸੀ, ਉਹ ਵਾਰਨਰ ਨੇ ਉੱਥੋਂ ਚੱਕਾ ਮਾਰਤਾ। ਜਿਹੜੀ ਵੀ ਮੁਹੰਮਦ ਫੀਦ ਕੋ ਸਾਡੇ ਇੱਥੇ ਮਹੱਲੇ ਵਾਲੇ ਪਲੇਅਰ ਵਾਈਟ ਨੂੰ ਵੀ ਛਿੱਕਾ ਮਾਰਨ ਤੋਂ ਪਏ ਨਿਕਲ ਜਾਂਦੇ। ਉਹ ਮੇਰੇ ਮੌਲਾ ਯਾਰ। ਉਸਤਾਦ ਜੀ ਇਦਾਂ ਕਰਕੇ ਬਾਲ ਕਰਾਈ ਤੇ ਉਹਦੇ ਕਿਤੇ ਸਿਰ 'ਚ ਵੱਜ ਗਈ। ਆਹੋ ਆਪਣੇ ਹੀ ਵੱਜ ਜਾਂਦੀ ਹੈ। ਹਾਂ ਉਹ ਸਿਰ 'ਚ ਵੱਜ ਗਈ ਤੇ ਉਹ ਰੜ ਕੇ ਗਈ ਤੇ ਉਹਨੇ ਇਦਾਂ ਕਰਕੇ ਬਾਲ ਚੁੱਕੀ ਤੇ ਛੱਕਾ ਮਾਰ। ਆਹੋ ਇਦਾਂ ਵੱਜੀ ਆ, ਵਾਰਨਰ ਨੇ ਮਾਰੇ ਬੜੇ ਨੇ ਜਰਮਨ। ਹਾਂਜੀ ਬਾਜੀ ਕੀ ਮੁਹੰਮਦ ਫੀਦ ਦੇ ਮੈਚ। ਅੱਛਾ ਮੈਂ ਕਿਹਾ ਮਹੱਲੇ ਗਲੀ 'ਚ। ਨਹੀਂ ਉਹਨੇ ਇਦਾਂ ਕਰਕੇ ਬਾਲ ਕਰਾਈ, ਉਹਦੇ ਨਿਕਲ ਕੇ ਨਿਕਲ ਸਲਿੱਪ ਕੇ ਹੋ ਸਿਰ ਗਈ ਚੋਂ। ਤੇ ਉਹ ਅੱਗੇ ਜਾ ਕੇ ਡੇਗੀ ਕਰਦਾ ਠੱਕ ਬਾਹਰ ਛੱਕਾ ਮਾਰਿਆ। ਤੇ ਉਹ ਛੇ ਹੋ ਗਿਆ। ਉਹ ਜੇ ਹੋ ਗਿਆ ਅੰਪਾਇਰ ਨੇ ਬਾਲ ਤੁਹਾਡੇ ਤੋਂ ਰਿਲੀਜ਼ ਹੋ ਗਿਆ, ਬਾਲ ਹੋ ਗਿਆ ਵਾ। ਐ ਜਾਤੀ ਹੈ। ਇੱਕ ਖਿਡਾਰੀ ਨੇ ਉਸਤਾਦ ਜੀ ਇੰਜ ਬੱਲਾ ਮਾਰਿਆ ਤੇ ਉਹ ਬਾਲ ਉੱਡ ਕੇ ਉਹਦੇ ਪੈਰ 'ਚ ਡਿੱਗ ਪਈ। ਜੇ ਉਹ ਕੀਪਰ ਫੜ ਲੈਂਦਾ ਨਾ ਥੱਲੇ ਡਿੱਗਣ ਤੋਂ ਪਹਿਲੇ ਤੇ ਉਹ ਆਊਟ ਸੀ। ਉਹਨੇ ਪਰਾਂ ਜਾ ਕੇ ਪੈਰ ਝਾੜਿਆ, ਉਦੋਂ ਤੋਂ ਦੂਰ ਸੇ ਪੈਰ ਨੂੰ ਨਿਕਲ ਗਿਆ ਕੀਪਰ ਮਗਰ ਉਹਦੇ। ਤਾਜੀ ਇੱਕ ਵਾਰੀ ਉਹਨੇ ਇਦਾਂ ਬਾਲ ਰੋਕਿਆ ਤੇ ਬਾਲ ਕਿਤੇ ਇਦਾਂ ਇੱਥੇ ਫਸ ਗਿਆ ਹੈਲਮਟ 'ਚ ਤੇ ਸਾਰੇ ਲੱਭਣ ਦੇ ਉਹਦੇ ਇੱਥੇ ਫਸਿਆ, ਕਹਿੰਦੇ ਬਾਹਰ ਕਿੱਧਰ ਗਿਆ? ਸਾਰੇ ਲੱਭਣ ਦੇ। ਇਸ ਜ਼ਮਾਮਲ ਹੱਕ ਸਾਹਿਬ ਨਾਲ ਕੀ ਹੋਇਆ ਸਾਜੀ? ਉਹਨਾਂ ਨੇ ਵਾਪਸ ਜਾਣ ਕੇ ਬੰਦੇ ਨੇ ਥਰੋ ਕੀਤੀ, ਅਨਿਲ ਕੁੰਬਲੇ ਨੇ। ਜਿਹੜੇ ਵਿੱਚੇ ਖੜੇ ਸੀਗੇ ਵਿੱਚੇ ਹੀ। ਕਰੀਜ਼ ਦੇ ਵਿੱਚ ਖਲੋਤੇ, ਉਹਨਾਂ ਨੇ ਥਰੋ ਕੀਤੀ ਵਿਕਟਾਂ ਵੱਲ ਤੇ ਮਾਮਲਾ ਸਾਹਿਬ ਨੇ ਬੜਾ ਸੋਹਣਾ ਸਟਾਪ ਕਰ ਲਿਆ ਗਿਆ। ਉਹਨਾਂ ਨੇ ਅਪੀਲ ਕੀਤੀ, ਕਹਿੰਦੇ ਇਹ ਵੋਟ ਆ। ਉਹਨਾਂ ਨੇ ਦੇਖਿਆ ਤੇ ਬਾਕੀ ਕਹਿੰਦੇ ਵਿਕਟਾਂ ਦੇ ਅੱਗੇ ਖਲੋ ਕੇ ਤੁਸੀਂ ਡੱਕ ਨਹੀਂ ਸਕਦੇ। ਓਏ ਉਹ ਤੱਲੋ ਹੋ ਜਾ ਵਿਚਾਰਾ। ਉਹਨੂੰ ਪਤਾ ਹੀ ਨਹੀਂ ਕਹਿੰਦਾ ਇਹ ਜੋਨ ਸਾਹਿਬ ਮੇਰੇ ਸਾਥ ਨਾਨ ਸਾਫੀ ਜੋਨ ਸਾਹਿਬ ਐਸੇ। ਅਗਲੀ ਵਾਰੀ ਭਲਾ ਕੀ ਆਪ ਹੀ ਹੋਇਆ? ਉਹ ਤੇਰੇ ਵਿਕਟਾਂ 'ਚ ਮਾਰਨੇ, ਤੂੰ ਉਹਨੂੰ ਰੋਕਣ ਡਿਆ। ਤੇ ਅਗਲੀ ਵਾਰੀ ਉਹ ਡੱਕੀ ਨਹੀਂ ਪਿੱਛੇ ਹੋ ਗਏ ਤੇ ਫਿਰ ਆਊਟ ਹੋ ਗਏ, ਸਿੱਧੇ ਵਿਕਟਾਂ 'ਚ ਭੱਜ ਗਏ। ਦੱਸ ਯਾਰ ਉਹ ਦਿਲ ਕਰੇ ਕਿ ਮੈਂ ਇੱਥੇ ਤੋਂ ਕਹਿੰਦਾ ਸੀ ਨਾ। ਉਸਤਾਦ ਜੀ ਇੱਕ ਆਊਟ ਇਦਾਂ ਵੀ ਹੋਇਆ ਵਾ, ਉਹਨੇ ਇਦਾਂ ਕਰਕੇ ਸ਼ਾਟ ਮਾਰੀ ਹੈ ਪਲੇਅਰ ਨੇ ਤੇ ਉਹਨੇ ਇਦਾਂ ਕਰਕੇ ਲੰਮੇ ਪੈ ਕੇ ਰੋਕੀ, ਕਿਉਂਕਿ ਇਧਰ ਨੂੰ ਡਿੱਗਦਾ ਨਾ ਬੋਲਰ, ਇਹਨੇ ਇਦਾਂ ਕਰਕੇ ਰੋਕੀ ਤੇ ਹੱਥ ਨੂੰ ਲੱਗ ਕੇ ਸਿੱਧੀ ਵਿਕਟ ਹੀ ਵੱਜ ਗਈ। ਹਾਂ ਉਹ ਆਊਟ ਹੁੰਦਾ ਵਾ। ਇਹ ਕਿੱਦਾਂ ਵੀ ਗੇੜਾ ਦਿੰਦੇ ਹੀ, ਇੱਕ ਗੇੜਾ ਇਦਾਂ ਦਿੰਦੇ ਆ ਕਿ ਵੀ ਇੰਜ ਕਰਕੇ ਨਾ, ਮਤਲਬ ਛਿੱਕਾ ਵੱਜਣ ਲੱਗਾ ਨਾ ਤੇ ਉਹਨੇ ਕੈਚ ਫੜ ਲਿਆ ਵਾ, ਲੇਕਿਨ ਕੈਚ ਫੜ ਕੇ ਨਾ ਐ ਕਰਕੇ ਤੇ ਐ ਵੇਖਣ ਲੱਗ ਪੈਂਦੇ ਤੇ ਉਹ ਦੌੜਦੇ ਤੇ ਪਿੱਛੋਂ ਮਾਰਦੇ। ਦੇਖਿਆ ਇਦਾਂ ਇਦਾਂ ਮੈਂ ਉਹ ਕਰਦਾ ਹੁੰਦਾ ਸੀ ਗਰਾਊਂਡ ਜਾਣ ਕੇ MS ਧੋਨੀ ਨੇ ਕੀਤਾ ਇੰਜ ਕਰਕੇ ਸਿੱਧਾ ਕੈਚ ਆ ਰਿਹਾ ਨਾ ਤੇ ਜਾਣ ਕੇ ਐ ਫੜਕਦੇ ਐ ਕਰਕੇ ਤੇ ਐ ਵੇਖਣ ਲੱਗ ਪਣਾ ਉਹ, ਤੇ ਉਹਨੇ ਸਮਝਿਆ ਤੇ ਹੱਥੋਂ ਨਿਕਲ ਗਈ, ਉਹਨੇ ਦੌੜਨਾ ਤੇ ਪਿੱਛੋਂ ਆਊਟ ਕਰ MS ਧੋਨੀ ਨੇ ਕੀਤਾ ਸਾਜੀ। MS ਧੋਨੀ ਨੇ ਇਦਾਂ ਖੜਾ ਕੀਤਾ ਕਿ ਉਧਰ ਮਾਰ ਉਧਰ, ਤੇ ਇੱਧਰ ਜਿਹੜਾ ਭੱਜਣ ਹੁੰਦੇ ਤੇ MS ਧੋਨੀ ਵਾਲੇ ਉਹ ਸਲੋ ਹੋ ਗਿਆ ਤੇ ਫੜ ਕੇ ਆਊਟ ਕਰਤਾ। ਉਸਤਾਦ ਜੀ ਇਦਾਂ ਕਰਕੇ ਸ਼ਾਟ ਮਾਰੀ ਉਹਨੇ ਤੇ ਦੋਵੇਂ ਜਾਣੇ ਨਾ ਪਲੇਅਰ ਬਾਲ ਵਾਲ ਵੇਖ ਕੇ ਭੱਜਣ ਦੇ, ਦੋਵੇਂ ਆਪਸ ਡਾਊਨ ਆਪਸ ਵਿੱਚ ਭੱਜ ਗਏ।
ਨਹੀਂ ਉਹ ਇੱਕ ਵਾਰੀ ਇੱਕ ਨੇ ਰਨਰ ਲਿਆ ਸੀ ਤਿੰਨੇ ਇੱਕੋ ਖਾਨੇ ਚ ਆ ਗਏ ਸੀ ਰਨਰ ਲਿਆ ਸੀ ਤਿੰਨੇ ਕਿੰਨੇ ਆਪੇ ਸੁਣਾ ਵੀ ਕਿੱਦਾਂ ਠੀਕ ਠਾਕ ਆ ਤੂੰ ਸੁਣਾ ਕਿੰਨਾ ਸਕੂਲ ਇਹਦਾ ਫੀਲਡਿੰਗ ਦੀ ਉਧਰ ਕੌਣ ਆ ਉਸਤਾਦ ਜੀ ਜਿਹੜੇ ਪਲੇਅਰ ਆਪਸ ਵਿੱਚ ਵੱਜੇ ਨਾ ਉਹ ਉੱਠੇ ਹੁਣ ਦੋਵੇਂ ਦੇਖਣ ਕੀ ਹੋਇਆ ਤੋਰ ਕਿੱਧਰ ਨੂੰ ਜਾਣਾ ਉਹ? ਉਹ ਦੋਵੇਂ ਇੱਕ ਰਫ ਭੱਜ ਗਏ ਉਹ ਕਹਿੰਦਾ ਤੂੰ ਉਧਰ ਜਾ ਨਹੀਂ ਇਹ ਠੀਕ ਆ ਵੀ ਦੋ ਪਲੇਅਰ ਆ ਇੱਕ ਐਕਸਟਰਾ ਰਨਰ ਮੰਗਾ ਲਿਆ ਕਿਸੇ ਵਜ੍ਹਾ ਤੋਂ ਤੇ ਤਿੰਨੇ ਇੱਕੋ ਸਾਗੇ ਤੇ ਇਕੱਠੇ ਹੋਏ ਨੇ ਮਿੱਠਾ ਲੱਗ ਗਿਆ ਟੀਮ ਚ ਉਸਤਾਦ ਜੀ ਇਹਨੂੰ ਪਤਾ ਚੱਲਿਆ ਸਵੇਰ ਮੈਚ ਟੀਵੀ ਤੇ ਹਨ ਤੇ ਗਲਵਸ ਦੇ ਉੱਤੋਂ ਦੀ ਸੋਨੇ ਦੀਆਂ ਅੰਗੂਠੀਆਂ ਚਾੜੀਆਂ ਉੱਥੋਂ ਬੱਲਾ ਦਿਖਾਵਾ ਕੀਪੀ ਵੀ ਲੋਗੇ ਉੱਥੋਂ ਮਠਾਈ ਦਾ ਡੱਬਾ ਚੁੱਕੀ ਆ ਰਿਹਾ ਪਹਿਲੇ ਪੂਰੀ ਗਰਾਊਂਡ 'ਚ ਰਸਗੁੱਲੇ ਖਵਾ ਰਹੇਗਾ ਮੇਰਾ ਪਹਿਲਾ ਮੈਚ ਆ ਭਾਈ ਉਸਤਾਦ ਜੀ ਛੱਕਾ ਮਾਰਿਆ ਭਾਈ ਮਿੱਠੇ ਨੇ ਤੇ ਪਾਣੀ ਦਾ ਇਸ਼ਾਰਾ ਕਰਨ ਡਿਆ ਉਹ ਪਾਣੀ ਲਿਆ ਕਹਿੰਦਾ ਨਹੀਂ ਨਹੀਂ ਦਮ ਵਾਲਾ ਜਿਹੜਾ ਮੈਂ ਉੱਥੇ ਰੱਖਿਆ ਪਾਣੀ 'ਚ ਪਿਆ ਹੋਣਾ ਇਧਰਲੀ ਸਾਈਡ ਤੇ ਦੇਖੀ ਜਰਾ ਉਹਦੇ 'ਚ ਚਿੱਟਾ ਜਿਹਾ ਕਾਗਜ਼ ਵੀ ਆ ਅੰਪਾਇਰ ਯਾਰ LBW ਜਿਹੜਾ ਹੁੰਦਾ LB ਲੈਗ ਬਾਈ ਵਿਕਟ ਲੈਗ ਬਾਈ ਵਿਕਟ ਅੰਪਾਇਰ ਨੂੰ ਏਡੀ ਛੇਤੀ ਕਿੱਦਾਂ ਪਤਾ ਲੱਗਦਾ ਡੀ ਸਪੀਡ ਗੇਮ 'ਚ ਉਸਤਾਦ ਜੀ ਕੋਰਸ ਹੁੰਦੇ ਇਹਦੇ ਟ੍ਰੇਨਿੰਗ ਹੁੰਦੀ ਹੈ ਅੱਛਾ ਲੈਗ ਦੀਆਂ ਕਿਤਾਬਾਂ ਲੈਦਾ ਉਹ ਸਾਹਮਣੇ ਵਾਲੇ ਦੀਆਂ ਲੈਦਾ ਨਹੀਂ ਕਿਤਾਬ ਉਹ ਲੈਗ ਦੀਆਂ ਲੈਗ ਕਿਤਾਬਾਂ ਅੰਪਾਇਰ ਦੇ ਕੋਲ ਖਲੋ ਕੇ ਤੇ ਗਰਦਨ ਦੀ ਬੋਟੀ ਖਾਂਦੇ ਆ ਲੈਗ ਪੈਰ ਖਲੋ ਕੇ ਵਿੰਗਸ ਖਾ ਰਹੇ ਕੱਲ ਉਸਤਾਦ ਜੀ ਅੰਪਾਇਰ ਬਣ ਗਿਆ ਇੱਕ ਬੋਲਰ ਨੇ ਅਪੀਲ ਕੀਤੀ ਇਹਨੇ ਨਟ ਆਊਟ ਕਹਿਤਾ ਉਹ ਕਹਿੰਦਾ ਮੈਂ ਰਿਵਿਊ ਲੈਣਾ ਕਹਿੰਦਾ ਮੈਂ ਮਾਂ ਦੀ ਕਸਮ ਕਹਿੰਦਾ ਉਸਤਾਦ ਜੀ ਆਊਟ ਗਿਆ ਕਹਿੰਦਾ ਰਿਵਿਊ ਛੱਡ ਮੈਨੂੰ ਮੇਰੇ ਬੱਚੇ ਦੀ ਕਸਮ ਆਊਟ ਕਾਲੂ ਨੇ ਗੇਂਦ ਕਰਾਈ ਆ ਤੇ ਅੰਪਾਇਰ ਨੇ ਕਿਹਾ ਮੈਂ ਰਿਵਿਊ ਲੈਣਾ ਤੇ ਉਹਨੂੰ ਕਹਿੰਦਾ ਯਾਰ ਆਊਟ ਆ ਜਾਣ ਦੇ ਕਹਿੰਦਾ ਨਹੀਂ ਮੈਂ ਰਿਵਿਊ ਲੈਣਾ ਹੁਣ ਰਿਵਿਊ ਲੈ ਲਿਆ ਉਹਨੇ ਤੇ ਆਊਟ ਹੀ ਸੀ ਤੇ ਉਹਨੇ ਕਿਹਾ ਆਊਟ ਆ ਤੇ ਹੁਣ ਪੂਰੇ ਮੈਚ ਉਹਨੂੰ ਨਾਗੇ ਨੰਗਦਾ ਜ਼ਲੀਲ ਕਰ ਰਿਹਾ ਲੈ ਲਿਆ ਰਿਵਿਊ ਆਹੋ ਐ ਵੀ ਲਾਗੇ ਤਾਂ ਲੈਣਾ ਰਿਵਿਊ ਲੈਣਾ ਹੀ ਆਹੋ ਅੱਛਾ ਅਗਲੀ ਗੇਂਦ ਤੇ ਵਿਕਟ ਉਡਾਤੀ ਹੈ ਤੇ ਫਿਰ ਮੈਨੂੰ ਕਹਿ ਰਿਹਾ ਰਿਵਿਊ ਲੈਣਾ ਕਿ ਦੇਣਾ ਉਹ ਕਹਿੰਦਾ ਯਾਰ ਆਲਾ ਤੂੰ ਨਾ ਵੀ ਆਊਟ ਕਰੇਗਾ ਨਾ ਮੈਂ ਫੇਰ ਵੀ ਦੇ ਦੂੰ ਮੇਰੀ ਜਾਨ ਛੱਡ ਦੇ ਕਾਲੂ ਨੇ ਬਾਲ ਕਰਾਇਆ ਪੈਰ ਨੇ ਰਿਵਿਊ ਲਿਆ ਤੇ ਉਹਨੂੰ ਬਹਿਸ ਕਿਉਂ ਨਹੀਂ ਆਸਿਕ ਜਾਈ ਦੇ ਖੇਲਣ ਡਿਆ ਨਹੀਂ ਉਹਦੀ ਛੇੜ ਹੀ ਪਾਤੀ ਉਹ ਕਿਤੇ ਇਧਰ ਉਧਰ ਆਇਆ ਤੇ ਦੂਜੇ ਖਿਲਾੜੀ ਔਰ ਰਿਵਿਊ ਕਿੱਥੇ ਗਿਆ ਉਹ ਕਹਿੰਦਾ ਯਾਰ ਇਹਨੂੰ ਬਾਤ ਕਰਾਓ ਭਾਈ ਮਿੱਠਾ ਐਡਾ ਔਖਾ ਸਟਾਈਲ ਮਾਰਦਾ ਸੀ ਐ ਕਰਕੇ ਆਓਗੇ ਤੇਜ਼ ਸਲੋ ਵੀ ਹੁੰਦੇ ਵਿੱਚ ਹਾਂਜੀ ਐ ਕਰਕੇ ਆਇਆ ਇੱਥੇ ਕਾ ਕੇ ਕੜਾਲ ਪਵਾ ਲਈ ਅੰਪਾਇਰ ਕਹਿੰਦਾ ਬਾਹਰ ਚਲੇਗਾ ਅੱਛਾ ਕਿਸੇ ਦਿਨੇ ਸ਼ੋਅ ਕਰਾਂਗੇ ਮੈਨੂੰ ਯਾਦ ਕਰਾਣਾ ਤੁਹਾਨੂੰ ਮੈਂ ਕਿੰਨੇ ਬੜੇ ਨਾ ਉਹਦੀ ਬੱਬੂ ਕਿਹੜਾ ਕਾਲੂ ਇੰਜ ਕਰਕੇ ਬੋਲਿੰਗ ਕਰਨ ਜਾਣ ਡਿਆ ਤੇ ਪੈਰ ਕਹਿੰਦਾ ਕੋਈ ਸ਼ਾਂ ਫੜਾ ਦੇ ਇੱਥੋਂ ਪਿਸਟਲ ਕੱਢ ਕੇ ਅੰਪਾਇਰ ਵੀ ਕੰਬਲ ਦੇ ਇੰਟਰਨੈਸ਼ਨਲ ਮੈਚ ਦਾ ਸਟੇਡੀਅਮ ਭਰਿਆ ਤਨ ਤੋ ਵਿਕਟਾਂ ਤੇ ਲੱਭੀ ਨਾ ਚਵਲ ਆਪਣਾ ਸਾਈਕਲ ਖਿਲਾਉਣਾ ਵਿੰਗਾ ਚੱਕਾ ਕਰਕੇ ਉਸਤਾਦ ਜੀ ਆਹੋ ਸਾਈਕਲ ਵੀ ਖਿਲਾ ਦਿੰਦਾ ਸੀ ਭਾਈ ਮਿੱਠਾ ਬੋਲਰ ਸੀ ਬੋਤਲਾਂ ਦਾ ਡਾਲਾ ਨੀਲਾ ਹਾਂਜੀ ਦੋ ਖੜੇ ਕਰ ਉਹਦੀ ਆਵਾਜ਼ ਬਹੁਤ ਬੁਰੀ ਹੁੰਦੀ ਸਹੀ ਹੈ ਪੀਪਾ ਉਸਤਾਦ ਜੀ ਭਾਈ ਮਿੱਠਾ ਬੋਲਰ ਸੀ ਤੇ ਪਹਿਲਾ ਬੋਲ ਕਰਾਉਣ ਲਈ ਏਦਾਂ ਫੀਲਡਿੰਗ ਸੈੱਟ ਕਰਾਈ ਜਾਂਦੇ ਤੇ 6 ਵਜੇ ਆਤੇ ਮੈਚ ਮੁੱਕ ਗਿਆ ਅੱਛਾ ਤੇ ਖਿਲੋ ਤਾਂ ਕਹਿ ਰਿਹਾ ਕਪਤਾਨ ਆ ਤੈਨੂੰ ਕਹਿ ਰਿਹਾ ਇਦਾਂ ਕਰਦੇ ਕਰਦੇ ਸਾਰਿਆਂ ਨੇ ਸਿਗਰਟਾਂ ਲਾਈਆਂ ਨੇ ਬੈਠੇ ਨੇ ਮਿਠਾਈ ਕੀ ਕਰਨਾ ਹੁਣ ਫੀਲਡਿੰਗ ਸੈੱਟ ਕਰਾਉਂਦੇ ਨੇ ਅੰਪਾਇਰ ਵੀ ਫੀਲਡਿੰਗ ਤੇ ਲਾਤਾ ਤੂੰ ਅੰਨੇ ਦੀ ਦੇਖੀ ਕ੍ਰਿਕਟ ਤੋਂ ਹਾਂਜੀ ਸਾਜੀ ਦੇਖੀ ਯਾਰ ਉਹ ਘੁੰਗਰੂਆਂ ਵਾਲੀ ਲੇਕਿਨ ਹਲਕਾ ਨਜ਼ਰ ਆਂਦਾ ਹੁੰਦਾ ਨਹੀਂ ਆਉਂਦਾ ਨਹੀਂ ਹੁੰਦਾ ਅੱਛਾ ਜੀ ਜੀ ਕਿਸੇ ਨੂੰ ਨਜ਼ਰ ਆਉਂਦਾ ਉਸਤਾਦ ਜੀ ਉਹਨਾਂ ਦੇ ਵਿੱਚ ਉਹ ਬ੍ਰੈਨ ਲਾਰਾ ਹੋਣਾ ਬਲਾਈਂਡ ਹੁੰਦੇ ਬਲਾਈਂਡ ਬਲਾਈਂਡ ਬਿਲਕੁਲ ਬਲਾਈਂਡ ਹੁੰਦੇ ਸੁਣ ਕੇ ਛਾੜ ਮਾਰਦੇ ਉਹਨਾਂ ਦੀ ਟੀਮ ਬਾਲ ਚ ਘੁੰਗਰੂ ਟਾਈਪ ਘੁੰਗਰੂ ਹੁੰਦਾ ਨਾ ਘੁੰਗਰੂ ਕਹਿ ਲੋ ਜਾਂ ਕੋਈ ਐਸੀ ਚੀਜ਼ ਕਹਿ ਲੋ ਤੁਸੀਂ ਹੁਣ ਘੁੰਗਰੂ ਕੀ ਕਹਿਣਾ ਕੋਈ ਐਸੀ ਚੀਜ਼ ਹੁੰਦੀ ਆ ਆਵਾਜ਼ ਵਾਲੀ ਆਵਾਜ਼ ਵਾਲੀ ਕਿ ਉਹ ਜਦੋਂ ਨੱਸਿਆ ਆ ਰਿਹਾ ਨਾ ਤਾਂ ਉਹਨਾਂ ਦੀ ਕਿਉਂਕਿ ਬੜੀ ਤੇਜ਼ ਹੁੰਦੀ ਹੈ ਹਿੱਸ ਜਿਹੜੀ ਹੁੰਦੀ ਹਾਂਜੀ ਸਾਜੀ ਉਹ ਸਾਰਾ ਫੋਕਸ ਉਧਰ ਕਰਨਾ ਹੁੰਦਾ ਉਹਨਾਂ ਨੇ ਦੇਖ ਕੇ ਤੇ ਧਿਆਨ ਇਧਰ ਹੋਣਾ ਨਹੀਂ ਉਹਨਾਂ ਦਾ ਕਿਤੇ ਤੇ ਉਹ ਜਦੋਂ ਫਿਰ ਠਿੱਪਾ ਪੈਂਦਾ ਨਾ ਉਦੋਂ ਉਹਨਾਂ ਨੂੰ ਹਿਸਾਬ ਲੱਗਦਾ ਕਿ ਵੀ ਇੱਥੇ ਕਰਕੇ ਆ ਚੋਕੇ ਬੜੇ ਅੰਨਿਆਂ ਦੀ ਟੀਮ ਚ ਸੀਵੀ ਲੈ ਕੇ ਚਲੇ ਗਿਆ ਉਹ ਕਹਿੰਦੇ ਤੈਨੂੰ ਤਾਂ ਦਿਖਣ ਨਹੀਂ ਕਹਿੰਦਾ ਮੈਂ ਅਕਲ ਦਾ ਅੰਨਾ ਨਹੀਂ ਅੰਨਿਆਂ ਦੀ ਟੀਮ 'ਚ ਚਲਾ ਗਿਆ ਉਹਨਾਂ ਨੇ ਕਿਹਾ ਤੂੰ ਤੇ ਸਹੀ ਆ ਕਹਿੰਦਾ ਤੁਸੀਂ ਮੈਨੂੰ ਖੇਡਦਾ ਵੇਖਣ ਕਹਿੰਦਾ ਤੁਸੀਂ ਮੈਨੂੰ ਖੇਡਦਾ ਦੇਖਣਾ ਫੇਰ ਦੱਸਣਾ ਆਹੋ ਸਾਹਿਬ ਤੇ ਖੇਡ ਰਿਹਾ ਤੇ ਬਾਕੀ ਸਾਰੇ ਹੀ ਅੰਨੇ ਆ ਤੇ ਕਿਉਂ ਇਹਨੂੰ ਇਦਾਂ ਵਾਲ ਓਏ ਅੰਨੇ ਆ ਅੰਨੇ ਕਹਿ ਰਹੇ
ਅੰਨੇ ਕਹਿ ਰਹੇ ਨੇ ਓਏ ਅੰਨਿਆ। ਸਾਜੀ ਵੀਲ ਚੇਅਰ ਵਾਲੇ ਵੀ ਆ ਟੀਮ, ਨਾ ਹੈ। ਹਾਂ ਮਜ਼ਦੂਰਾਂ ਦੀ। ਔਰਤਾਂ ਦੀ ਵੀ ਹੈ। ਹਾਂਜੀ ਫੀਮੇਲ। ਉਸਤਾਦ ਜੀ ਭਾਈ ਮਿੱਠਾ ਬੋਲਰ ਸੀ ਤੇ ਅੰਪਾਇਰ ਦੇ ਗੋਡੇ ਨੂੰ ਹੱਥ ਲਾ ਕੇ ਬਾਲ ਕਰਾਉਣ ਜਾਣਾ। ਉਹ ਕਹਿੰਦਾ ਭਾਈ ਇੱਧਰ ਨਹੀਂ ਲਾਉਣਾ। ਜਿਹਨੇ ਗੇਂਦ ਕਰਾਈ ਤੇ ਐਲਬੀਡਬਲਿਊ ਵਾਲੇ ਪਤਾ ਨਹੀਂ ਤੇ ਸਿਰਫ ਅੰਪਾਇਰ ਜਾ ਕਹਿੰਦਾ ਦੇ ਦੇ ਆਊਟ ਤੈਨੂੰ ਮਾਉਲਾ ਨੇ ਦੇ ਦੇ 9ਵੀਂ ਓਵਰ ਮੇਰੀ ਦੇ ਦੇ। ਕਿੱਦਾਂ ਕਹੇਗਾ ਕਰ ਲਾਂਗੇ। ਯਾਰ ਬਾਉਂਡਰੀ ਲਾ ਕੇ ਫੀਲਡ ਲਾਈ ਹਲਕੀ ਠਾਲ ਲੱਗੀ ਤੇ ਕਿਸੇ ਦਾ ਖੇਸ ਲਵੇਟ ਕੇ ਪੇਟ ਖੁਲਤਾ ਹੈ। ਫੀਲਡਿੰਗ ਦੀ ਤੇ ਠੰਡੀ ਖੇਡ ਆ ਤੇ ਚੱਦਰ ਦੇ ਨਾਲ ਇਹਨੂੰ ਐਪੜਨ ਦਿਆ। ਬੜੇ ਬੜੇ ਹਾਨੋਂ ਕੰਮ ਹੋਏ ਉਹ ਸਾਡੇ। ਜਿਹੜੇ ਬੋਲਰ ਨਹੀਂ ਮਾਰਦੇ ਜਾਇਆ ਕਰਦੇ ਇੰਨਾ ਐ ਕੀਤਾ ਜ਼ਮੀਨ ਤੋਂ ਗੈਪ ਹੀ ਹੋ ਗਿਆ ਥੱਲੇ ਜਾਣਾ ਥੱਲੇ ਜਾ ਕੇ ਵੀ ਐ ਕਰ ਤੇ ਮਿੱਟੀ ਬਾਹਰ ਆ ਰਹੀ ਪਾਣੀ ਇੰਜ ਕਰਦਾ ਹੀ ਜਾਂਦੇ ਆ ਥੱਲੇ। ਕਾਰਟੂਨ ਵਾਲਾ ਸਾਹਿਬ ਕਾਰਟੂਨ ਨਹੀਂ ਉਹ ਇਦਾਂ ਦਾ ਕੰਟੈਂਟ ਹੁੰਦਾ ਹੀ ਕਾਰਟੂਨ ਕਿੰਨਾ ਜ਼ਿਆਦਾ ਕੀਤਾ ਕਰਦਾ ਥੱਲੇ ਤੇ ਕੱਲੀ ਮਿੱਟੀ ਬਾਹਰ ਆ ਰਹੀ ਤੇ ਸਾਰੇ ਖਿਡਾਰੀ ਵੇਖ ਰਹੇ ਕਿੱਧਰ ਗਿਆ। ਚਲੋ ਸਨੇਡਾ ਬਾਹਰ ਆ ਗਿਆ ਕੀ ਬਣਿਆ ਮੈਚ ਦਾ। ਉਸਤਾਦ ਜੀ ਅੰਪਾਇਰ ਸੀ ਭਾਈ ਮਿੱਠਾ ਤੇ ਕਾਲਾ ਕੋਲਾ ਲਵਾ ਕੇ ਖਲੋਤਾ ਹੈ। ਯਾਰ ਕਿਆ ਕਹਿੰਦੇ ਨੇ ਨਹੀਂ ਅੰਪਾਇਰ ਹੈ ਤੇ ਕਾਲਾ ਕੋਲਾ ਲਵਾਇਆ ਤੇ ਇੱਥੇ ਟਿਸ਼ੂ ਵੀ ਆ ਤੇ ਉਹਨੇ ਆ ਅੰਦਰ ਨੂੰ ਵਾੜੀ ਐ ਕਰਕੇ ਤੇ ਖਲੋਤਾ ਗਰਾਊਂਡਾਂ ਦੇ ਵਿੱਚ ਖਲੋਤੇ ਓਏ ਮੇਰੇ ਮੋਲਾ ਤੋਂ ਯਾਰ ਅੰਪਾਇਰ ਨੂੰ ਸਿਗਰਟ ਪੀਣ ਦੀ ਇਜਾਜ਼ਤ ਹੋਣੀ ਚਾਹੀਦੀ ਕਿਉਂਕਿ ਉਹ ਤਾਂ ਖਲੋਤਾ ਵਿਚਾਰਾ ਬੋਰ ਹੋ ਰਿਹਾ। ਲੇਕਿਨ ਉਸਤਾਦ ਜੀ ਸਪੋਰਟਸ ਦੇ ਖਿਲਾਫ ਸਿਗਰਟ ਆ ਕਰਕੇ ਉਹਨੇ ਕਿਹਾ ਵੀ ਐਲਪੀਡਬਲਿਊ ਨਹੀਂ ਉਹ ਨਹੀਂ ਚੱਲ ਐ ਤੂੰ ਮੈਂ ਦੇ ਦੇਣਾ ਸੀ ਨਹੀਂ ਨਹੀਂ ਜਿਹੜਾ ਸਿਗਰ ਲਾਉਣ ਦੇ ਦੌਰਾਨ ਗੱਲਾਂ ਕਰਦੇ ਹੁੰਦੇ ਉਹਨੇ ਆਹੋ ਉਹ ਹੋੜ ਗਿਆ ਸੀ ਫਿਰ। ਨਹੀਂ ਭਾਈ ਬੜਾ ਬੜਾ ਟੈਕਨੀਕਲ ਚੈੱਕ ਕਰਦੇ ਗਰਾਊਂਡਾਂ। ਹਾਂਜੀ ਉਹਦੀ ਘਾਹ ਉਹਦਾ ਸਾਰਾ ਸੈਟਅਪ ਉਹਦਾ ਉਹ ਆਮ ਘਾਹ ਘੂ ਨਹੀਂ ਹੁੰਦਾ। ਪਹਿਲੇ ਵਿਜ਼ਿਟ ਕਰਦੇ ਸਾਜੀ ਸਾਰਾ ਹਾਂਜੀ ਦੇਖ ਉਹਦਾ ਕੇ ਬੜਾ ਸੈਟਅਪ ਹੁੰਦਾ। ਉਸਤਾਦ ਜੀ ਕਾਲੂ ਵਿਕਟ ਪੈ ਸੀਗਾ ਜਿਹੜਾ ਕੈਪ ਦੇ ਉੱਪਰ ਵਾਲਾ ਕੈਮਰਾ ਨਹੀਂ ਮਿਲਦਾ ਚਵਲ ਉਹਨਾਂ ਮੈਚ ਰਿਕਾਰਡ ਕਰੇ ਸੀ ਆਪਣਾ ਪਰਸਨਲ ਵਲੌਗ ਬਣਾਉਂਦਾ ਰਿਹਾ ਇਹ ਦੇਖ ਕੇ ਮੈਂ ਉਹਦਾ ਕੈਮਰਾ ਮੁੜ ਕੇ ਆ। ਉਸਤਾਦ ਜੀ ਉਹ ਜਿਹੜੀ ਜਿੱਤੇ ਖਿਲਾੜੀ ਖੇਲਦਾ ਉਹ ਤੇ ਵਿਕਟ ਤੇ ਮਾਈਕ ਤੇ ਕੈਮਰਾ ਪੂਰਾ ਇੰਜ ਫਿਕਸ ਕਰਕੇ ਲਾਉਂਦਾ। ਇੱਕ ਨਹੀਂ ਕਈ ਲੱਗੇ ਵਿਕਟਾਂ ਔਰ ਇਹ ਜ਼ਾਤੀ ਮਿੱਟੀ ਨਹੀਂ ਹੁੰਦੀ ਵਤਨ ਦੀ ਮਿੱਟੀ ਨਹੀਂ ਹੁੰਦੀ ਇਹ ਬਾਹਰੋਂ ਮੰਗਾਈ ਜਾਂਦੀ ਹੈ। ਆਸਟ੍ਰੇਲੀਅਨ ਪਾਕਿਸਤਾਨ ਚ ਬੋਲਦੇ ਬਰਾਦਾ ਵਾ, ਪਾਕਿਸਤਾਨ ਦੀ ਮਿੱਟੀ ਹਾਂ ਕੇਰੀ ਨਹੀਂ ਜਿਹੜੀ ਨੂੰ ਕੇਰੀ ਹਾਂਜੀ ਵਿਕਟ ਉਹਦੀ ਬਣਦੀ ਆ ਉਹਦੇ ਵਿੱਚ ਲੋਹਾ ਪਾਇਆ ਜਾਂਦਾ। ਤਾਜੀ ਪਹਿਲਾਂ ਟੋਇਆ ਕੱਢਦੇ ਆ ਕਰੇਨ ਨਾਲ ਥੱਲੇ ਤੱਕ ਲੋਕ ਪਾਉਂਦੇ ਆ ਫਿਰ ਰੋੜੀ ਪਾਉਂਦੇ ਫਿਰ ਚੂਨਾ ਪਾਉਂਦੇ ਫਿਰ ਪੋਸਟੀਅਮ ਪਾਉਂਦੇ ਆ ਪੋਟਾਸੀਅਮ ਵਿਕਟ ਵੀ ਤੇਜ਼ ਸਲੋ ਹੁੰਦੀ ਆ ਹਾਂਜੀ ਬਾਰਿਸ਼ ਦੀ ਵਜ੍ਹਾ ਤੋਂ ਵੀ ਵਿਕਟ ਤੇਜ਼ ਸਲੋ ਹੋ ਜਾਂਦੀ ਆ ਨਵੀਂ ਆਈ ਨਾ ਨਵੀਂ ਸਵਿਮਿੰਗ ਵੀ ਜਦੋਂ ਔਰ ਸਵਿੰਗ ਕਈ ਵਿਕਟਾਂ ਕਈ ਆਈਡੀਅਲ ਗਰਾਊਂਡਾਂ ਹੁੰਦੀਆਂ ਨੇ ਕਈਆਂ ਬੋਲਰਾਂ ਦੀਆਂ। ਪੈਟ ਕੁਮਿਨ ਜਿਹੜਾ ਆਸਟ੍ਰੇਲੀਆ ਦਾ ਕੈਪਟਨ ਆ ਇੰਡੀਆ ਨਾਲ ਵਰਲਡ ਕੱਪ ਮੈਚ ਫਾਈਨਲ ਸੀ ਸਾਜੀ ਉਹ ਵਿਕਟ ਤੇ ਰਿਹਾ ਸਾਰੀ ਰਾਤ ਗਰਾਊਂਡ 'ਚ ਰਹੇ ਉਹ ਹੋਟਲ 'ਚ ਗਏ ਨਹੀਂ ਕਿਉਂ ਵਿਕਟ ਨਾਲ ਛੇੜਛਾੜ ਕਰ ਦਿੰਦੇ ਸਾਜੀ। ਕੌਣ ਪੈਟ ਕੁਮਿਨ ਨਹੀਂ ਉਹਨੇ ਕੋਈ ਰੋਲਾ ਪਾਇਆ ਸੀ ਰੋਲਾ ਪਾਇਆ ਸੀ ਸਾਜੀ ਉਹਨੇ ਵੀਡੀਓ ਬਣਾਈ ਬਕਾਇਦਾ ਉਹਨੇ ਕਿਹਾ ਮੈਂ ਇਦਾਂ ਦੀ ਲੈਣੀ ਵਿਕਟ ਕਮੈਂਟ ਹਾਂਜੀ ਪੈਟ ਕੁਮਿਨ ਹਾਂਜੀ ਉਹ ਗਰਾਊਂਡ 'ਚ ਰਹੇ ਤੁਹਾਨੂੰ ਕਿਹਾ ਹੋਟਲ 'ਚ ਗਏ ਨਹੀਂ ਕੌਣ ਉਹ ਆ? ਆਸਟ੍ਰੇਲੀਆ ਦਾ ਬੋਲਰ ਯਾਰ ਕੈਪਟਨ ਜਿਹਨੇ ਕਿਹਾ ਮੈਂ ਤਮਾਸ਼ਾ ਹੀ ਕਹਿੰਦਾ ਮੈਂ ਚੁੱਪ ਕਰਾਉਣੇ ਆ। ਨਹੀਂ ਭਾਈ ਨੂੰ ਵਿਕਟ ਤੇਜ਼ ਹੁੰਦੀ ਆ ਹੁਣ ਸ਼ੁਆਬ ਅਖਤਰ ਸਾਹਿਬ ਵਰਗਾ ਬੋਲਰ ਜਿਹੜੀ ਵਿਕਟ ਆਲਰੇਡੀ ਤੇਜ਼ ਆ ਹਾਂਜੀ ਉਹ ਤਾਂ ਸਗੋਂ ਅੰਨਿਆ ਕਰ ਦੇਣਾ ਉਹਨਾਂ ਨੇ। ਹਾਂਜੀ ਆਸਟ੍ਰੇਲੀਆ ਇੰਗਲੈਂਡ ਦੀਆਂ ਵਿਕਟਾਂ ਬਹੁਤ ਫਾਸਟ ਆ। ਸ਼ੁਆਬ ਅਖਤਰ ਸਾਹਿਬ ਨੇ ਇੱਕ ਵਾਰੀ ਸੀਨ ਪਾਰਟੀ ਵਾਲੀ ਗੇਂਦ ਦਿੱਤੀ ਸਾਜੀ ਨੇਰੇ 'ਚ ਹੈ ਸੀਨ ਹੁੰਦੀ ਹਾਂਜੀ ਬੜੀ ਸਲਾਈ ਹੋਈ ਹੁੰਦੀ ਕਾਮੇਡੀ ਦੀ ਉਹਨਾਂ ਨੇ ਨਾ ਦੇ ਦਿੱਤੀ ਸੀ ਜਿਹਨੂੰ ਬਾਲ ਟੈਂਪਰਿੰਗ ਕਹਿੰਦੇ ਆ ਉਹ ਦੇ ਦਿੱਤੀ ਉਹਨਾਂ ਨੇ ਉਹ ਉਸ ਬਾਲ ਨੇ ਵਿਕਟਾਂ ਕੱਢਤੀਆਂ। ਨਹੀਂ ਉਹ ਨਹੀਂ ਅਗਲੇ ਦਿਨ ਸ਼ੇਬ ਅਖਤਰ ਸਾਹਿਬ ਆਏ ਨੇ ਜਦੋਂ ਗੇਂਦ ਨੂੰ ਸਲਾਈ ਲਾਉਣ ਗਿਆ ਵਾ ਉੱਥੇ ਹੀ ਉਹਨਾਂ ਨੇ ਦੇਖਿਆ ਸ਼ੁਆਬ ਅਖਤਰ ਕਿੱਥੇ ਗਿਆ ਉਹਨੇ ਦੇਖਿਆ ਕੀਪਰ ਦੇ ਪਿੱਛੇ ਖਲੋਤਾ ਨਾ ਗੇਂਦ ਫੜ ਗਿਆ ਤਾਂ ਜੀ ਮਿੱਠਾ ਵੀ ਬਾਲ ਟੈਂਪਰਿੰਗ ਕਰਨ ਲੱਗਾ ਦੰਦ ਨਾਲ ਉਹ ਸਲਾਈ ਦਾ ਧਾਗਾ ਫਸ ਗਿਆ ਤੇ ਉਹ ਕੀ ਦੰਦ ਹੁੰਦਾ ਵਾ ਉਹਦਾ ਛਾਣ ਨਹੀਂ ਵੱਜਦੀ ਸਾਜੀ ਜ਼ਰਾ ਨਾ ਖੁਰਦਰਾ ਕਰ ਲਓ ਤੇ ਉਹ ਮੂਵ ਹੁੰਦੀ ਹੈ ਤੇ ਉਹਨੂੰ ਕੀ ਸਵਿੰਗ ਹੁੰਦੀ ਗ੍ਰਿਪ ਜ਼ਿਆਦਾ ਬਾਲ ਟੈਂਪਰਿੰਗ ਤੇ ਉਹ ਕਿੱਦਾਂ ਕਰ ਲੈਂਦੇ ਆ ਉਹ ਕਰਦੇ ਰਹੇ ਸਾਜੀ ਕਈ ਖਿਡਾਰੀਆਂ ਨੇ ਇੱਥੇ ਜੇਬ 'ਚ ਕੋਈ ਸ਼ੈ ਪੱਤਰੀ ਰੇਤ ਪੈਨ ਜ ਲਾਈ ਹੁੰਦੀ ਹੈ ਉਹ ਪੱਥਰੀ ਪਸੰਦ ਹੈ। ਠੀਪਾ ਜਿਹੜਾ ਹੁੰਦਾ ਸਿੱਕਾ ਉਹ ਪਾਇਆ ਹੁੰਦਾ ਇੱਥੇ ਉਹਦੇ ਉੱਤੇ ਖਿੜਕੀ ਫਿਰਦੇ ਰਹਿੰਦੇ ਫਰੀਦੀ ਸਾਹਿਬ ਆਸਟ੍ਰੇਲੀਆ ਦਾ ਇੱਕ ਫਰੀਦੀ ਬੋਲਰ ਸਾਹਿਬ ਨੇ ਸੀਗਾ ਮੂੰਹ ਚ ਪਾ ਲਈ ਸੀ ਬਾਲ ਲੇਕਿਨ ਉਹਨਾਂ ਨੇ ਨਾ ਟੈਂਪਰਿੰਗ ਲਈ ਨਹੀਂ ਉਹ ਕਿਤੇ ਆਪਣੇ ਗੁੱਸੇ 'ਚ ਹੀ ਕੁਝ ਕਰਨ ਦੇ ਸੀ ਉਹ ਬਾਲ ਟੈਂਪਰਿੰਗ ਦਾ ਉਹਨਾਂ ਉਹ ਨੇ ਨਹੀਂ ਯਾਰ ਜਿਹੜਾ ਆਸਟ੍ਰੇਲੀਆ ਦਾ ਬੋਲਰ ਸੀ ਜਿਹਨੇ ਟਰੋਜ਼ਨ ਦੀ ਜੇਬ ਪਾੜੀ ਸੀ ਪੱਟ ਦੇ ਨਾਲ ਰੇਕਮਾਲ ਬੰਨਿਆ ਸੀਗਾ ਅੰਦਰੋਂ ਰਗੜਦਾ ਸੀ ਰਗੜਦਾ ਰਿਹਾ ਅੱਗ ਲੱਗ ਗਈ ਭਾਈ ਸ਼ੂ ਇਹ ਫਖਰ ਕਰੋ ਤੁਸੀਂ ਭਾਈ ਕਿ ਸਾਰਾ ਸਾਡੇ ਸਿਆਲਕੋਟੋਂ ਬਣ ਕੇ ਜਾਂਦਾ। ਹਾਂਜੀ ਤੁਹਾਡਾ ਕਿਹੜਾ ਸਿਆਲਕੋਟ ਮੰਡੀ ਕੋਲ ਧੱਕੇ ਖਾਂਦੇ ਆ ਬਾਲ ਫੁੱਟਬਾਲ ਪੂਰੀ ਦੁਨੀਆ 'ਚ ਬੱਲੇ ਵੀ ਜਿਹੜਾ ਵਰਲਡ ਕੱਪ ਬੱਲੇ ਵੀ ਬੱਲੇ ਹਾਲੇ ਵੀ ਸਹੀ ਗੱਲ ਬੱਲੇ ਹੀ ਬੱਲੇ ਵੀ ਰੋਨਾਲਡੋ ਨੇ ਕਿਹਾ ਸੀ ਕਹਿੰਦਾ ਮੈਂ ਅਗਰ ਫੌਤ ਹੋਵਾਂ ਮੇਰੀ ਕਵਰ ਸਿਆਲਕੋਟ ਬਣਾ ਸਿਆਲਕੋਟ ਬਣਾਓ ਹੈ ਆਹੋ ਉਹ ਕਿਉਂ ਫੁੱਟਬਾਲ ਜਾਂਦੇ ਖਬਰ ਸ਼ਾਇਦ ਕੀਤੀ ਸੀ ਜੀ ਉੱਥੇ ਤੇ ਫੁੱਟਬਾਲ ਬੜਾ ਮਸ਼ਹੂਰ ਹੈ ਸਿਆਲਕੋਟ ਵਿਰਾਟ ਕੋਹਲੀ ਦਾ ਬੱਲਾ ਵੀ ਸਾਜੀ ਗਿਆ ਸਿਆਲਕੋਟ ਬੜੇ ਸਾਰੇ ਖੇਡਾਂ ਦਾ ਸਮਾਨ ਦਸਤਾਨੇ ਗਲਵਜ਼ ਜਿਹੜਾ ਸਰ ਫੀਫਾ ਦਾ ਵਰਲਡ ਕੱਪ ਨਾ ਉਹਦਾ ਅਫੀਸ਼ੀਅਲ ਸਮਾਨ
ਸਾਰਾ ਸਿਆਲਕੋਟ ਹੀ ਬੰਦਾ। ਹਾਂਜੀ ਯਾਰ ਰੋਨਾਲਡੋ ਨੇ ਆਉਣਾ ਸੀ ਤਾਂ ਵੀਜ਼ਾ ਜੋ ਕੈਂਸਲ ਹੋਇਆ, ਵੀਜ਼ਾ ਤੇ ਆਇਆ ਸੀ 30 ਦਿਨ ਲਈ। ਸੜਕ ਬਣਨ ਦੇ ਸੀ ਉਦੋਂ ਯਾਰ ਸਿਆਲਕੋਟ ਦੀ, ਉਹਨੇ ਕਿਹਾ ਯਾਰ ਸੜਕ ਬਣ ਲਵੇ ਆਪਾਂ ਅਗਲਾ ਸ਼ੋਅ ਹੁਣ ਸਿਆਲਕੋਟ ਹੀ ਕਰਨ ਜਾਣਾ ਵਾ, ਜਾਨੀ ਕੀ ਚਾਲ ਆ। ਅੱਛਾ ਜੀ, ਦੇਖ ਕੇ ਆਵਾਂਗੇ। ਹਾਂਜੀ ਸਾਜ ਮੈਂ ਵੀ ਸਾਰਾ ਜਾਣਾ, ਦੇਖ ਕੇ ਆਵਾਂਗਾ ਉਹਦੀ ਕਿ ਯਾਰ ਕਿੱਦਾਂ ਬਣਦਾ ਵਾ। ਠੀਕ ਹੋ ਗਿਆ। ਲੈ ਕੇ ਵੀ ਆਵਾਂਗੇ ਇੱਕ ਅੱਧਾ ਫੁੱਟਬਾਲ, ਇਤਿਹਾਸ ਤੇ ਕੋਈ ਗੇਂਦ ਬੱਲੇ ਵੀ ਲੈ ਕੇ ਆਵਾਂਗੇ, ਸਮਾਨ ਵਾਵਾ ਲੈ ਆਵਾਂਗੇ। ਦੰਦੇ ਨਹੀਂ ਹੈਗੇ, ਉਹ ਦੰਦੇ ਨਹੀਂ ਹੈਗੇ। ਦੇਣਗੇ ਉਹ। ਸਾਜ ਜੀ ਮਿੱਠੇ ਨਾਲ ਮੈਚ ਦਿਖਾਓ ਮੇਰਾ, ਬੋਲਰ ਜਿਹੜਾ ਬਣਿਆ ਫਿਰਦਾ 6-6 ਬਾਲਾਂ ਕਰਦਾ। ਬਾਦਸ਼ਾਹ ਕ੍ਰਿਕਟ ਦਾ ਮਿਹਰਬਾਨੀ, ਤੁਹਾਡੀ ਮਿਹਰਬਾਨੀ ਮੇਰੇ ਕਹਿਣ। ਇਹਨੇ ਹਥਿਆ ਬਾਲ ਕਰਾਉਣੀ ਛੱਡੀ ਆ। ਮਿੱਠਾ ਜੀ ਚੈਲੰਜ ਮੈਚ ਹੈ ਤੇਨਾ ਬੰਦਿਆਂ ਨੇ ਮੈਨੂੰ ਬੜਿਆਂ ਨੇ ਕਿਹਾ ਮਿੱਠਾ ਬੜੀਆਂ ਗੱਲਾਂ ਕਰਦਾ, ਮੈਂ ਬੋਲਰ ਹਾਂ ਜੇ ਆ ਯਾਰ ਉਹ। ਨਹੀਂ ਯਾਰ ਤੂੰ ਤੂੰ ਮੈਚ ਖੇਲ ਮੇਰੇ ਨਾਲ। ਅੱਛਾ ਟਾਈਮ ਹੋਵੇ ਨਾ ਜ਼ਿਆਦਾ ਹੋਣ ਬੰਦੇ ਫੇਰ ਆ, ਜਾਂ ਫਿਰ ਅਸੀਂ ਕਿੰਨੇ ਜਣੇ 1 2 3 4 5 6 7 8 9 10 ਜਣੇ ਹੈਗੇ ਆ, 2 ਜਣੇ ਮੰਨ ਲਓ ਵੀ ਤੁਸੀਂ ਇੱਕ ਨੇ ਵਾਰੀ ਲੈਣੀ ਹੈ। ਉਸਤਾਦ ਜੀ ਉਹ ਜਾਲ ਵਾਲਾ ਗਰਾਊਂਡ ਮੈਂ ਬੁੱਕ ਕਰਾਉਣਾ ਵਾ, ਆ ਜੀ ਤੂੰ ਆਪਣਾ ਚਾਹ ਕੱਢ ਲਈ। ਹਾਂ ਉਹ ਆਪਾਂ ਜਿੱਥੇ ਜਾਲ ਵਾਲੇ ਤੇ ਓਕੇ ਗੱਲ। ਉੱਥੇ ਮੈਚ ਸੀ। ਹਾਂ ਅਸੀਂ ਖੇਡਿਆ ਸੀ। ਤਾਂ ਜੀ ਮੈਂ ਬਹੁਤ ਪਲੇਅਰ ਹੈਗਾ ਵਾਂ, ਮੈਂ ਬੋਲਰ ਹਾਂ। ਇਹ ਬਾਹਰ ਬਹੁਤ ਸੋਹਣਾ ਪੈਂਦਾ ਹੈ। ਹਾਂਜੀ ਬਾਂਹ ਘੁਮਾ ਕੇ ਵਾਲਾ। ਅੱਛਾ ਐ ਲੱਗਦਾ ਹੁੰਦਾ ਮਾਨ ਨੂੰ ਮੈਂ ਲੈ ਕੇ ਜਿਵੇਂ ਨੈਣੋ ਆਉਣ ਰਹੀ ਹੈ। ਇਹ ਮੁਸਲਾ ਕਹਿੰਦਾ ਉਹ ਨਹੀਂ ਭਾਈਆਂ ਨੂੰ ਮੈਂ ਤਦੇ ਤਾਂ ਕਿਹਾ ਤੂੰ ਕੁੜੀਆਂ ਟੀਮ 'ਚ ਜਾ ਵੀਰੇ। ਤੁਹਾਨੂੰ ਮੈਂ 2 ਵਾਰੀ ਬਾਂਹ ਘੁੰਮਦੀ ਮੇਰੀ, ਫਿਰ ਬਾਲ ਸਿੱਟਦਾ ਵਾਂ। ਹੈ ਏਦਾਂ ਦਾ ਸਟਾਈਲ ਬਣਿਆ ਵਾ ਮੇਰਾ। ਤੇ ਕਦੀ ਪਹਿਲੀ ਵਾਰੀ ਸਿੱਟ ਦੇਣਾ, ਕਦੀ ਦੂਜੀ ਵਾਰੀ ਕਨਫਿਊਜ਼ ਰਹਿੰਦਾ ਅਗਲਾ। ਇਹਦੀ ਬਾਹ ਫ੍ਰੀ ਹੋਈ ਆ। ਤੁਹਾਡੇ ਦੋਸਤਾਂ ਦਾ ਹਿਸਾਬ ਹੈ। ਨਹੀਂ ਯਾਰ ਅੱਛਾ ਅੱਛਾ ਉਹਨੇ ਬਾਹ ਕਰਦਾ ਉਹ। ਤਾਂ ਜੀ ਪਹਿਲੇ ਇਦਾਂ ਘੁੰਮਦੀ ਆ, ਫਿਰ ਇਦਾਂ ਘੁੰਮ ਕੇ ਕਰਾਉਂਦਾ। ਪਹਿਲੇ ਇੱਕ ਵਾਰੀ ਖਾਲੀ ਘੁੰਮਦੀ, ਫਿਰ ਤੈਨੂੰ ਪਤਾ ਕੀ ਨਹੀਂ ਹੈ ਹੈ। ਖਿਲਾਫ ਆ ਰੂਲ ਦੇ। ਕਈ ਬੰਦੇ ਇੰਜ ਕਰਦੇ, ਸਪਿਨਰ ਬੋਲਣ ਨੇ ਇੱਥੋਂ ਐ ਕਰਕੇ ਹਾਂ ਉਹ ਇੰਜ ਬਹੁਤ ਕਰਦੇ ਕਈ, ਇੱਧਰ ਇੱਧਰ ਨੂੰ ਵਾਵਾ ਇੰਜ ਕਰਕੇ ਨਾ ਐ ਕਰਕੇ ਐ ਝੂਠ ਨਹੀਂ ਯਾਰ ਉਹ ਬਹੁਤ ਮਜ਼ੇਦਾਰ ਆ। ਉਹ ਜਿਹੜਾ ਵਿਚਾਰਾ ਪਤਾ ਨਹੀਂ ਉਹਨੂੰ ਐ ਲੱਗਦਾ ਨਾ ਡਿੱਗ ਪੈਣਾ। ਉਹ ਹੁਣ ਖੇਲਦਾ ਨਹੀਂ ਐਡਮਸ ਐਡਮਸ ਉਹਦਾ ਨਾਮ ਨਹੀਂ ਖੇਲਦਾ ਉਹ। ਸਾਜੀ ਮੁਰਲੀ ਧਰਨ ਵੀ ਹੁੰਦਾ ਸੀ। ਮੁਰਲੀ ਨਹੀਂ ਨਹੀਂ 2-3 ਜਣੇ, 3 ਐਸੇ ਨੇ ਜਿਹੜੇ ਜਿਨ੍ਹਾਂ ਦਾ ਸਟਾਈਲ ਹੀ ਲੈਦਾ ਸੀ। ਸਹੇਲ ਤਨਵੀਰ ਸਾਹਿਬ ਆਪਣੇ ਤੇ ਤੇਰੇ ਪੱਖਾ ਉਹਨੂੰ ਪੱਖਾ ਉਹ ਵੀ ਕਹਿੰਦੇ ਇੰਜ ਸੀ। ਸੀ, ਉਹ ਅੱਗੇ ਦੇਖਦਾ ਨਹੀਂ ਮੈਂ ਕਿੱਥੇ ਉਹ ਚੱਲ ਕੀ ਹੋ ਜਾਂਦਾ। ਆਹੋ ਲੇਕਿਨ ਬੋਲਰ ਬੜਾ ਅੱਛਾ ਸੀ ਕਿਸੇ ਹੱਦ ਤੱਕ। ਸ਼ੁਐਬ ਅਖਤਰ ਸਾਹਿਬ ਦੀ ਵੀ ਸਿੱਧੀ ਉੱਪਰੋਂ ਨਹੀਂ ਸੀ, ਥੋੜੀ ਐਸ ਟੈਪ ਆ। ਹਾਂਜੀ ਲੇਕਿਨ ਸ਼ੈਬ ਸਾਨੂੰ ਦਿਖਾਇਆ ਸੀਗਾ ਬਾਅਦ ਚ ਖੰਮ ਸੀਗਾ ਨਹੀਂ ਕਰਕੇ ਬਾਅਦ ਦਿਨੋਂ ਨਹੀਂ ਸੀਗੀ। ਨਹੀਂ ਉਹ ਜਦੋਂ ਮਲਿੰਗਾ ਕਰਾਉਂਦਾ ਨਾ ਐ ਕਰਕੇ। ਓ ਯਾਰ ਧੌਣ ਨਾ ਪਾੜ ਦੇਈ ਉਹਦੀ ਲੈ। ਤੁਸੀਂ ਉਹ ਦੇਖਿਆ ਜੀ ਸ਼ਾਦ ਵੀ ਜਿਹੜਾ ਇੱਥੋਂ ਚੱਕਾ ਮਾਰਿਆ ਸੀ। ਇੱਕ ਦੋ ਸ਼ਾਟਾਂ ਦੱਸ ਯਾਰ ਮਿੱਠੇ ਨੂੰ। ਮਿੱਠੇ ਪੁੱਲ ਛਾੜ ਛੱਡ ਦਫੀ ਪੁੱਲ ਛਾੜ ਦਫੀ ਜਿਹੜੇ ਲੱਗ ਤੇ ਮਾਰਦਾ। ਚਲੋ ਜੀ। ਇੱਕ ਫੀਲਡਿੰਗ ਐਸੀ ਹੋਈ ਹੈ ਉਸਤਾਦ ਜੀ, ਇੰਜ ਲੱਗਦਾ ਜਿਵੇਂ ਸੈੱਟ ਲੱਗਾ ਵਾ। 2 ਖਿਡਾਰੀ ਬਾਲ ਦੇ ਮਗਰ ਭੱਜੇ ਜਾ ਰਹੇ, ਦੋਨੇ ਇੱਕੋ ਟਾਈਮ 'ਚ ਸਲਿੱਪ ਹੁੰਦੇ, ਇੱਕੋ ਟਾਈਮ 'ਚ ਐ ਬਾਹ ਸ਼ਾਹਦ ਅਫਰੀਦੀ ਦੀ ਉਮਰ ਗੁਲ ਤੇ ਸ਼ਾਹਦ। ਅਫਰੀਦੀ ਉਮਰ ਗੁਲ। ਉਹ ਤੁਸੀਂ ਵੀਡੀਓ ਦੇਖੋ, ਇੰਜ ਲੱਗੇਗਾ ਜਿਵੇਂ ਬਿਲਕੁਲ ਪਲਾਨ ਨਾਲ ਹੋ ਰਿਹਾ ਵਾ। ਐਡੀਟਿੰਗ ਹੋਈ ਜਿੱਦਾਂ। ਸੇਮ ਇਦਾਂ ਸਲਿੱਪ, ਸੇਮ ਇਦਾਂ ਬਾਂਹ ਤੇ ਸੇਮ ਹੀ ਖਲੋ ਜਾਣਗੇ ਇਦਾਂ। ਦੋ ਇਕੱਠੇ। ਹਾਂਜੀ ਤੇ ਗੇਂਦ ਫੜੀ ਕਿ ਨਹੀਂ? ਗੇਂਦ ਸ਼ਾਹ ਅਫਰੀਦੀ ਸਾਹਿਬ ਨੇ ਫੜੀ, ਅਫਰੀਦੀ ਸਾਹਿਬ ਨੇ ਬਾਲ ਫੜੀ, ਉਹ ਨਾਲ ਐਵੇਂ ਡਿੱਗੇ ਐ ਐਡਮ ਕਰਨ ਵਾਸਤੇ। ਇੱਕ ਨੇ ਬਾਲ ਫੜ ਲਈ ਤੇ ਇੱਕ ਵੈਸੇ ਪੂਰੇ ਸਟਾਈਲ ਨਹੀਂ ਆਇਆ। ਤਾਂ ਸਰ ਰਿਕਾਰਡ ਸਾਰੇ ਟੁੱਟ ਗਏ ਹੁਣ ਤਾਂ ਸਿਰਫ ਐਵੇਂ ਮੂੰਹ ਬੁਲਾਜੇ ਵਾਸਤੇ ਖੇਲਣੇ ਕ੍ਰਿਕਟ। ਰਿਕਾਰਡ ਸਾਰੇ ਟੁੱਟੇ ਪਏ। ਮਿੱਠਾ ਜੀ ਭਾਈ ਬਾਬਰ ਨੂੰ ਕਰਾ ਦਈਏ ਟੀਮ 'ਚ। ਭਾਈ ਬਾਬਰ ਸਵੇਰੇ ਆ ਗਿਆ। ਹਾਂਜੀ ਕੀ ਜੇ ਇਹਨਾਂ ਦੀ ਅਫਤਾਰੀ ਦਾ ਅੱਜ 7 ਵਜੇ। ਮੈਂ ਕਿਹਾ ਹਾਲ ਤਾਂ ਰੋਜ਼ਾ ਰੱਖਿਆ ਵਾ। ਮਿੱਟੇ ਨੂੰ ਉਹਨਾਂ ਨੇ ਕਿਹਾ ਲੈਗ ਤੇ ਖਲੋ ਤੇ ਇੱਕ ਲੱਤ ਤੇ ਖਲੋਤਾ। ਕੀ ਨਾ ਰੱਖਿਆ ਸੀ ਸਟਾਰ ਤੇ ਉਹਨਾਂ ਦਾ 500 ਦਾ 500 ਸਾਨੂੰ ਐਵੇਂ ਨਾ ਸਤੋ 500 ਮੁਖੋ। ਠੀਕ ਹੈ ਸਿੰਧੀ ਚ 500। 500 ਮੁੱਖੋ। 500 ਮੁਖੋ ਜੀ ਰੱਬ ਰਾਖਾ।